ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਚੀਰਾ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ। ਚੀਰਾ ਸਾਹਿਬ ਅੱਜ 9 ਦਸੰਬਰ 2025 26 ਮੱਘਰ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਟੋਪ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਹਰਮਿੰਦਰ ਸਿੰਘ ਪੱਤੜ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਵੀਰ ਹਰਮਿੰਦਰ ਸਿੰਘ ਪੱਤੜ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੁਤਨ ਦੀ 2 ਰੋਜ਼ਾ ਭਾਰਤ ਦੀ ਯਾਤਰਾ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਪਹਿਲਾ ਰਿਐਕਸ਼ਨ ਦਿੱਤਾ ਹੈ ਔਰ ਆਪਣੀ ਖਜ਼ਾਨਾ ਮੰਤਰੀ ਸੈਕਟਰੀ ਆਫ ਟ੍ਰੈਜਰੀ ਸਾਕੋਟ ਜਿਹੜੀ ਹੈ ਪੈਸਰ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਵਿੱਚ ਆਪਣੇ ਚਾਵਲ ਜਿਹੜੇ ਨੇ ਉਹ ਡੰਪ ਕਰ ਰਿਹਾ ਇਸ ਤੇ ਵੀ ਟੈਰਿਫ ਲਾਓ ਜਦੋਂ ਕਿ ਡੰਪ ਲਫ਼ਜ਼ ਇਹ ਦੱਸਣ ਲਈ ਕਾਫੀ ਹੈ ਕਿ ਟਰੰਪ ਹੈ ਭਾਰਤ ਦੇ ਪ੍ਰਤੀ ਕੀ ਨਜ਼ਰੀਆ ਰੱਖਦਾ ਹੈ। ਸੋ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਆਪਣੇ ਵੀਕਐਂਡ ਬਾਰੇ? ਦੇਖੋ ਜਿਵੇਂ ਸਾਡੇ ਇਸ ਪ੍ਰੋਗਰਾਮ 'ਚ ਵੀ ਔਰ ਓਵਰਆਲ ਚੈਨਲ ਦੇ ਉੱਤੇ ਵੀ ਲਗਾਤਾਰਤਾ ਨਾਲ ਐਡ ਚੱਲ ਰਹੀ ਸੀ। ਬੀਤੇ ਸੈਚਰਡੇ ਜਿਹੜਾ ਕਿ 6 ਦਸੰਬਰ ਸੀ ਸਾਡੇ ਵਿੰਡਜ਼ਰ ਬੇਸਡ ਵੀਰਾਂ ਵੱਲੋਂ ਖਾਸ ਤੌਰ ਤੇ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਸਾਥੀਆਂ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇੱਕ ਪੂਰੇ ਦਿਨ ਦੀ ਕਾਨਫਰੰਸ ਪੰਥਕ ਕਾਨਫਰੰਸ ਜਾਂ ਪੰਥਕ ਸੈਮੀਨਾਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਯਾਦ ਨੂੰ ਸਮਰਪਿਤ ਸੀ। ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਯਾਦ ਨੂੰ ਉਹ ਜਿਹੜਾ ਪੂਰਾ ਦਿਨ 9 ਤੋਂ 1 ਤੱਕ ਇੱਕ ਸੈਸ਼ਨ ਸੀ ਫਿਰ ਬ੍ਰੇਕ ਸੀ ਫਿਰ ਸ਼ਾਮ 5 ਵਜੇ ਤੱਕ ਦੂਸਰਾ ਸੈਸ਼ਨ ਸੀ। ਸੋ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਸੋ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਬੇਸ਼ੱਕ ਆਉਣ ਵਾਲੇ ਦਿਨਾਂ 'ਚ ਉਸ ਦਾ ਪੂਰਾ ਜਿਹੜੀ ਡੀਟੇਲ 6-7 ਘੰਟੇ ਦਾ ਟੈਲੀਕਾਸਟ ਹੋਏਗਾ ਪ੍ਰੋਗਰਾਮ ਦਾ। ਲੇਕਿਨ ਇਸ ਬਾਰੇ ਕੋਈ ਦੋਰਾਵਾਂ ਨਹੀਂ ਨੇ ਕਿ ਬੜੀ ਸਫਲਤਾ ਦੇ ਨਾਲ ਇਸ ਦੇ ਵਿੱਚ ਜਿੱਥੇ ਲੋਕਲ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ ਯੰਗਸਟਰਸ ਦੀ ਮੌਜੂਦਗੀ ਸੀ ਉੱਥੇ ਟੋਰਾਂਟੋ ਤੋਂ ਡਿਟਰੋਇਟ ਤੋਂ ਵੀ ਜਿਹੜੇ ਨੇ ਵੀਰ ਭੈਣਾਂ ਪਹੁੰਚੇ ਹੋਏ ਸੀ। ਹਾਲਾਂਕਿ ਬਹੁਤ ਵਾਰ ਜਦੋਂ ਤੁਸੀਂ ਕੋਈ ਮੇਲਾ ਟਾਈਪ ਸੈਟਿੰਗ ਰੱਖਦੇ ਹੋ ਉਹਦੇ 'ਚ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਲੇਕਿਨ ਇਸ ਕਿਸਮ ਦੇ ਮੌਕਿਆਂ 'ਤੇ ਉਹੀ ਆਉਂਦਾ ਹੈ ਜਿਹੜਾ ਦਿਲਚਸਪੀ ਰੱਖਦਾ ਹੈ। ਸੋ ਜਿਹੜਾ ਵੀ ਆਇਆ ਉਹ ਸ਼ਾਮ ਤੱਕ ਅਖੀਰ ਤੱਕ ਰਿਹਾ ਔਰ ਬੜਾ ਖੂਬਸੂਰਤ ਵਿੰਡਸਰ ਯੂਨੀਵਰਸਿਟੀ ਦਾ ਆਡੀਟੋਰੀਅਮ ਸੀ ਜਿਸ ਦੇ ਵਿੱਚ ਇਹ ਸਮਾਗਮ ਸੰਪੰਨ ਹੋਇਆ। ਬਹੁਤ ਮਿਹਨਤ ਕੀਤੀ ਭਾਈ ਹਰਜਿੰਦਰ ਸਿੰਘ ਹੋਰਾਂ ਨੇ ਕਈ ਮਹੀਨਿਆਂ ਦਾ ਵਰਕ ਹੁੰਦਾ ਔਰ ਅਸੀਂ ਜਿਵੇਂ ਪਹਿਲਾਂ ਇੱਕ ਸੈਗਮੈਂਟ ਕੀਤਾ ਸੀ ਕਿ ਉਹਨਾਂ ਦੇ ਐਫਰਟਸ ਦੇ ਨਾਲ ਹੀ ਜਿਹੜਾ ਡਾਈਵਰਸਿਟੀ ਗਾਰਡਨ
ਜਿਹੜਾ ਇੱਕ ਯੂਨੀਕ ਪ੍ਰੋਜੈਕਟ ਸਿਟੀ ਦੇ ਮੇਅਰ ਦੀ ਮਦਦ ਦੇ ਨਾਲ, ਮੇਅਰ ਦੀ ਪ੍ਰੋਕਲੇਮੇਸ਼ਨ ਵੀ ਸੀ। ਉਹ ਸਿਟੀ ਗਾਰਡਨ ਜਿਹੜਾ ਡਾਈਵਰਸਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਡਾਈਵਰਸਿਟੀ ਕਿਉਂਕਿ ਜਦੋਂ ਅਸੀਂ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਇਹ ਵੀ ਡਾਈਵਰਸਿਟੀ ਦੀ ਗੱਲ ਹੈ। ਤੇ ਜਦੋਂ ਅਸੀਂ ਕੋਈ ਮਜ਼ਹਬੀ ਆਜ਼ਾਦੀ ਕਿਸੇ ਦੀ ਖੋਹਦਾ ਹੈ ਜਾਂ ਆਪਣਾ ਮਜ਼ਹਬ ਕਿਸੇ ਤੇ ਹਾਵੀ ਕਰਦਾ ਹੈ, ਇਹ ਵੀ ਉਸ ਡਾਈਵਰਸਿਟੀ ਨੂੰ ਖਤਮ ਕਰਨ ਦੀ ਲਾਈਨ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ ਦੇ ਵਿੱਚ ਡਿਬੇਟ ਦੇ ਦੌਰਾਨ ਇਹ ਪੁੱਛਿਆ ਗਿਆ ਸੀ ਉਹਨਾਂ ਵੱਲੋਂ, ਹਾਜੀਆਂ ਵੱਲੋਂ, ਕਿ ਇਹ ਦੱਸੋ ਕਿ ਮਜ਼ਹਬ ਹਿੰਦੂ ਜਾਂ ਇਸਲਾਮ, ਇਸ ਨੂੰ ਇਹ ਵਧੀਆ ਹੈ ਜਾਂ ਉੱਤਮ ਹੈ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹ ਗੱਲ ਹਾਜੀਓ ਧਿਆਨ ਨਾਲ ਸੁਣ ਲਓ ਕਿ ਅਲਟੀਮੇਟਲੀ ਜਿਹੜਾ ਨਤਾਰਾ ਹੈ ਜਾਂ ਨਬੇੜਾ ਹੈ ਉਹ ਤੁਹਾਡੇ ਐਕਸ਼ਨਸ ਨਾਲ ਹੁੰਦਾ ਹੈ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਤੁਹਾਡੇ ਅਮਲ ਜਿਹੜੇ ਨੇ ਇਹ ਡਿਸਾਈਡ ਕਰਨਗੇ। ਔਰ ਇਸ ਨੂੰ ਹੀ ਅਲਾਮਾ ਇਕਬਾਲ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਬਿਆਨਿਆ, ਜਿਸ 'ਚ ਉਹਨਾਂ ਨੇ ਕਿਹਾ ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत में ना नूरी है ना नारी है। सो ਜ਼ਾਹਰ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਥਾਟ, ਇਸ ਸੰਕਲਪ ਨੂੰ, ਔਰ ਇਹੀ ਜਦੋਂ 10ਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਆਪਣੇ ਜਿਹੜਾ ਇਹ ਸਵਾਲ ਪੁੱਛਦਾ ਹੈ ਕਿ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ, ਤੇ ਗੁਰੂ ਸਾਹਿਬ ਦਾ ਉਹੀ, ਜੇ ਤੁਸੀਂ ਦੇਖੋਗੇ ਕਿ ਸਿਰਫ ਉਸ ਦੀ ਲੈਂਗੁਏਜ ਡਿਫਰੈਂਟ ਹੈ ਲੇਕਿਨ ਮੈਸੇਜ ਇਹੀ ਹੈ, ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਮਤਲਬ ਇਹ ਹੈ ਕਿ ਜਿਸ ਮਜ਼ਹਬ 'ਚ ਕੋਈ ਪੈਦਾ ਹੋਇਆ ਉਹ ਉਸ ਦੇ ਲਈ ਹੈ, ਲੇਕਿਨ ਜੇ ਉਸ ਦਾ ਹੋਏ ਕਿ ਉਸ ਨੇ ਕਿਸੇ ਦੂਸਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਬਾਈ ਵਿਲ ਹੋਏ, ਉਹਦੀ ਮਰਜ਼ੀ ਨਾਲ ਹੋਏ, ਨਾ ਕਿ ਕੋਈ ਤਾਕਤ, ਕੋਈ ਫੋਰਸ, ਕੋਈ ਗਰੀਡ, ਜਿਵੇਂ ਪੰਜਾਬ ਦੇ ਇੱਕ ਹਿੱਸੇ ਨੂੰ ਅੱਜ ਈਸਾਈਅਤ ਦੇ ਵਿੱਚ ਕਨਵਰਟ ਕਰਨ ਦੇ ਲਈ ਕਿਵੇਂ ਜਿਹੜਾ ਉਹ ਪੈਸਾ ਸੁੱਟਿਆ ਜਾ ਰਿਹਾ, ਤੇ ਦੂਸਰੇ ਪਾਸੇ ਹਿੰਦੂ ਤਵੀਆਂ ਨੂੰ ਵੀ ਲੱਗਦਾ ਹੈ ਕਿ ਬਈ ਇਹਨਾਂ ਨੂੰ ਬਣ ਲੈਣ ਦਿਓ, ਜਿਹੜੇ ਖਾਸ ਤੌਰ ਤੇ ਦਲਿਤ ਸਿੱਖ ਨੇ, ਜੇ ਈਸਾਈ ਬਣ ਗਏ ਉੱਥੋਂ ਹਿੰਦੂ ਬਣਾਉਣਾ ਇਹਨਾਂ ਨੂੰ ਸੌਖਾ ਹੈ। ਇਸ ਲਈ ਬਾਕੀ ਸਭ ਥਾਵਾਂ ਤੇ ਚੀਕਾਂ ਮਾਰਨ ਵਾਲੇ, ਇਸ ਮਾਮਲੇ 'ਚ ਫੰਡਿੰਗ ਕਿੱਥੋਂ ਆ ਰਹੀ ਹੈ, ਕਿਵੇਂ ਵੱਡੇ ਵੱਡੇ ਚਰਚ ਪੰਜਾਬ ਦੀ ਕੰਟਰੀ ਸਾਈਡ ਤੋਂ ਲੈ ਕੇ ਵੱਡੇ ਵੱਡੇ ਟਾਊਨ 'ਚ ਬਣੇ ਹੋਏ ਨੇ, ਕੋਈ ਸਵਾਲ ਨਹੀਂ ਕਰਦਾ। ਸੋ ਇਹ ਸਾਰੇ ਦੇ ਉੱਤੇ ਮੈਂ ਸਮਝਦਾ ਵੀ ਜਿਹੜਾ ਇਹ ਕਾਨਸੈਪਟ ਹਜ਼ਾਰਾਂ ਮੀਲ ਦੂਰ ਉਸ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਇਹ ਡਾਈਵਰਸਿਟੀ ਗਾਰਡਨ ਹੈ, ਇਹ ਵੀ ਆਪਣੇ ਆਪ ਦੇ ਵਿੱਚ ਸਿੱਖੀ ਵਿਚਾਰਧਾਰਾ ਜਿਹੜੀ ਇਨਸਾਨੀਅਤ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ ਬਹੁਤ ਯਕੀਨ ਰੱਖਦੀ ਹੈ। ਔਰ ਮੈਂ ਜੇ ਸੈਮੀਨਾਰ ਜਾਂ ਪੰਥਕ ਕਾਨਫਰੰਸ ਦੀ ਗੱਲ ਕਰਾਂ ਤੇ ਉਸ ਦੇ ਵਿੱਚ ਮੁੱਖ ਬੁਲਾਰਿਆਂ ਦੇ ਵਿੱਚ ਜਿਹੜੀ ਪਹਿਲੀ ਸ਼ੁਰੂਆਤ ਸੀ ਭਾਈ ਸੰਤ ਬੀਰ ਸਿੰਘ, ਜਿਹੜੇ ਮੁੱਖ ਤੌਰ ਦੇ ਉੱਤੇ ਯੂਥ ਦੇ ਨਾਲ ਇੰਟਰੈਕਟ ਕਰਦੇ ਨੇ, ਕੈਂਪਾਂ 'ਚ ਜਾ ਕੇ ਅੰਗਰੇਜ਼ੀ ਪੰਜਾਬੀ ਮਿਲਵੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਹਰ ਇੱਕ ਨੂੰ ਟੌਪਿਕ ਦਿੱਤੇ ਹੋਏ ਸੀ। ਬੜੀ ਮਿਹਨਤ ਦੇ ਨਾਲ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਸਪੀਕਰ ਹੈ ਉਹ ਹਰ ਆਪਣੇ ਟੌਪਿਕ ਦੇ ਉੱਤੇ ਹੀ ਜਿਹੜਾ ਹੈ ਉਹ ਉਸ 'ਤੇ ਫੋਕਸ ਕਰੇ। ਫਿਰ ਕਿਉਂਕਿ ਪੰਜਾਬ ਦਾ ਜਿਹੜਾ ਮੈਸੇਜ ਵੀ ਆਉਣਾ ਜ਼ਰੂਰੀ ਸੀ, ਡਾਕਟਰ ਕਮਲਜੀਤ ਸਿੰਘ ਜਿਹੜੇ ਜ਼ੂਮ ਲਿੰਕ ਦੇ ਰਾਹੀਂ ਜੁੜੇ, ਉਹਨਾਂ ਨੇ ਵੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਖਾਸ ਤੌਰ ਤੇ ਧਰਮ ਦੀ ਚਾਦਰ ਜਾਂ ਸ੍ਰਿਸ਼ਟ ਦੀ ਚਾਦਰ ਹੋਣਾ ਹੈ, ਇਹ ਕਿਵੇਂ ਉਸ ਵੇਲੇ ਦੇ ਹਾਲਾਤ ਔਰ ਥੋੜਾ ਬਹੁਤ ਟੱਚ ਅਜੋਕੇ ਵਕਤ ਦਾ ਵੀ ਸੀ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਨੂੰ ਜਿਹੜਾ, ਕਿਉਂਕਿ ਉਹ ਖੁਦ ਤਾਂ ਆ ਨਹੀਂ ਸਕੇ, ਸੋ ਉਹ ਬਾਈ ਜ਼ੂਮ ਸੀ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਖਾਸ ਤੌਰ ਤੇ ਜਿਹੜੇ ਟੂਵਰਡਸ ਦਾ ਐਂਡ ਦੋ ਮੈਸੇਜ ਭਾਈ ਪਰਮਜੀਤ ਸਿੰਘ ਮੰਡ ਦਲ ਖਾਲਸਾ ਦੇ ਮੁਖੀ ਔਰ ਐਕਟਿੰਗ ਕਾਰਜਕਾਰੀ ਪ੍ਰਧਾਨ, ਔਰ ਇਸ ਤੋਂ ਇਲਾਵਾ ਭਾਈ ਨਾਰਾਇਣ ਸਿੰਘ ਚੌੜਾ ਜਿਹੜੇ ਸਾਡੇ ਜੁਝਾਰੂ ਲਹਿਰ ਦੇ ਇੱਕ ਵੱਡੇ ਥੰਮ ਨੇ, ਉਹਨਾਂ ਨੇ ਵੀ ਬੜੇ ਯੂਨੀਕ ਅੰਦਾਜ਼ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਟ੍ਰਿਬਿਊਟ ਵੀ ਦਿੱਤੀ ਔਰ ਅੱਜ ਜਿਹੜੇ ਚੈਲੰਜਸ ਨੇ ਉਹਨਾਂ ਦੇ ਵੀ ਸਾਨੂੰ ਜਿਹੜਾ ਉਹ ਰੂਬਰੂ ਕੀਤਾ। ਫਿਰ ਗਿਆਨੀ ਜੀਵਾ ਸਿੰਘ ਜਿਹੜੇ ਕਿ ਵਿੰਡਜ਼ਰ ਬੇਸਡ ਨੇ, ਉਹਨਾਂ ਨੇ ਜਿਹੜਾ ਦੇਖੋ ਇਤਿਹਾਸ ਦੇ ਵੀ ਇੱਕ ਠੀਕ ਹੈ ਵੀ ਜਦੋਂ ਅਸੀਂ ਅੱਜ
ਜ਼ਿਆਦਾ ਐਵੀਡੈਂਸ ਕਿਸੇ ਚੀਜ਼ ਬਾਰੇ ਆਉਂਦੀ ਹੈ, ਤੁਸੀਂ ਰਿਸਰਚ ਇਹਨੂੰ ਹੀ ਕਹਿੰਦੇ ਨੇ। ਲੇਕਿਨ ਜਿਹੜੇ ਸਾਡੇ ਰਵਾਇਤੀ ਸੋਰਸ ਨੇ ਇਤਿਹਾਸ ਦੇ, ਉਹਨਾਂ 'ਚ ਬੇਸ਼ੱਕ ਸਾਡੇ ਲਈ ਕ੍ਰਾਈਟੇਰੀਆ ਗੁਰਬਾਣੀ ਹੈ, ਜਿਹੜਾ ਜਿਸ ਨੂੰ ਅਸੀਂ ਕਸਵੱਟੀ ਜਿਹੜਾ ਹੈ ਉਹ ਗੁਰਬਾਣੀ ਦੇ ਉੱਤੇ ਦੇਖ ਸਕਦੇ ਹਾਂ। ਪਰ ਉਹਨਾਂ ਨੇ ਸਾਡੇ ਰਵਾਇਤੀ ਜਿਹੜੇ ਸੋਰਸ ਨੇ ਉਹਨਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹਾਦਤ, ਇਸ ਦੇ ਉੱਤੇ ਉਹਨਾਂ ਨੇ ਜਿਹੜਾ ਹੈ ਬੜੀ ਅੱਛੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਖਾਸ ਤੌਰ ਤੇ ਭਾਈ ਬਲਪ੍ਰੀਤ ਸਿੰਘ ਜਿਹੜੇ ਵਕੀਲ ਨੇ WSO ਦੇ ਨਾਲ ਜਿਹੜਾ ਉਹ ਕੰਮ ਕਰਦੇ ਨੇ, ਔਰ ਇਸ ਵੇਲੇ ਕੈਨੇਡਾ ਦੇ ਵਿੱਚ ਜੋ ਕੁਝ ਚੱਲ ਰਿਹਾ ਫਰੋਤੀਆਂ ਵੀ ਔਰ ਦੂਸਰਾ ਵੀ, ਉਸ ਸਾਰੇ ਨੂੰ ਲੈ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦਾ, ਔਰ ਅਲਟੀਮੇਟਲੀ ਗੱਲ ਕੱਲੀ ਇਹ ਨਹੀਂ ਵੀ ਖਾਲਿਸਤਾਨ ਸਾਨੂੰ ਜਿਹੜਾ ਇਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ, ਉਹ ਸੋਲਿਊਸ਼ਨ ਵੀ ਹੈ ਤੇ ਅਸੀਂ ਕਿਵੇਂ ਆਪਣੇ ਨਿਸ਼ਾਨੇ ਤੱਕ ਪਹੁੰਚ ਸਕਦੇ ਹਾਂ, ਉਹਨਾਂ ਦੀ ਬੜੀ ਡੀਟੇਲਡ ਵਿਦ ਸਲਾਈਡਸ ਐਂਡ ਆਲ ਇਹ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਪਹਿਲਾ ਸੈਸ਼ਨ ਮੋਸਟਲੀ ਇਹਨਾਂ ਪ੍ਰੈਜੈਂਟੇਸ਼ਨਸ ਦੇ ਦੁਆਲੇ ਹੀ ਰਿਹਾ। ਸੈਕੰਡ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਜਿੱਥੇ ਮੈਨੂੰ ਵੀ ਜਿਹੜਾ ਉਹ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਿਆ, ਲਗਭਗ ਸਵਾ ਘੰਟੇ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ ਬੀਤੇ ਦਾ ਇਤਿਹਾਸ ਔਰੰਗਜ਼ੇਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ, ਇੱਕ ਤਾਂ ਉਹ ਡਾਇਲੋਗ ਹੈ ਜਿਹੜਾ ਇਹ ਹੈ ਕਿ ਭਾਈ ਛਾਏ ਜਾਤੀ ਏਕਤਾ ਅਨੇਕਤਾ ਵਿਲੋਏ ਜਾਤੀ, ਕਿ ਵੀ ਉਹ ਅਨੇਕਤਾ ਖਤਮ ਕਰਨ ਦੀ ਲਾਈਨ। ਪਰ ਕਿਉਂਕਿ ਅਸੀਂ ਇੱਕ ਐਜ਼ ਏ ਐਕਟਿਵਿਸਟ ਜੋ ਅਜੋਕੇ ਤੌਰ ਦੇ ਉੱਤੇ ਪਿਛਲੇ 78 ਸਾਲਾਂ 'ਚ ਪਹਿਲਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਕੀ ਨੀਤੀਆਂ ਸੀ ਔਰ ਹੁਣ ਸਿੱਧੇ ਸਿੱਧੇ ਹਿੰਦੂਤਵਾ ਦੇ ਝੰਡੇ ਥੱਲੇ ਕੀ ਹੈ, ਇਸ ਦੇ ਉੱਤੇ ਗੱਲ ਕੀਤੀ। ਔਰ ਉਸ ਨੂੰ ਪਿਛਲੇ ਕੱਲ੍ਹ ਦੇ, ਕਿਉਂਕਿ ਕੱਲ੍ਹ ਅਸੀਂ ਵਾਪਸ ਫਲਾਈ ਕਰ ਰਹੇ ਸੀ, ਸੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸੱਚੋ ਸੱਚ ਦੇ ਬਹੁਤ ਸਾਰੇ ਵਿਊਅਰਸ ਨੇ ਇਸ ਨੂੰ ਦੇਖਿਆ। ਫਿਰ ਭਾਈ ਗੁਰਬਿੰਦਰ ਸਿੰਘ ਜਿਹੜੇ ਨੇ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਔਰ ਸਿਮਰਨਜੋਤ ਸਿੰਘ ਜਿਹੜੇ ਵਿੰਡਸਰ ਗੁਰਦੁਆਰਾ ਸਾਹਿਬ ਸਟੇਜ ਸਕੱਤਰ ਦੀ ਸੇਵਾ ਵੀ ਕਰਦੇ ਨੇ, ਨੌਜਵਾਨ ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਜੁੜੇ ਹੋਏ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਇਸ ਤੋਂ ਇਲਾਵਾ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਭਾਈ ਤ੍ਰਿਮਨ ਸਿੰਘ ਜਿਹੜੇ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਸਪੁੱਤਰ ਨੇ, ਉਹਨਾਂ ਨੇ ਸਟੇਜ ਨੂੰ ਕੰਡਕਟ ਕੀਤਾ ਔਰ ਦਰਸ਼ਕ ਨਾਲ ਨਾਲ ਸਾਰਾ ਦੇਖ ਰਹੇ ਹੋਣਗੇ। ਔਰ ਟੂਵਰਡਸ ਦਾ ਕਲੋਜ਼ਿੰਗ ਫਿਰ ਪ੍ਰਬੰਧਕਾਂ ਵੱਲੋਂ ਆਏ ਬੁਲਾਰਿਆਂ ਦਾ ਵੀ ਸਨਮਾਨ ਕੀਤਾ ਗਿਆ, ਔਰ ਜਿਹੜੇ ਪ੍ਰਬੰਧਕੀ ਇਹ ਸਾਰੇ ਨਿਜ਼ਾਮ ਦਾ ਹਿੱਸਾ ਗੁਰਦੁਆਰਾ ਕਮੇਟੀ ਵੱਲੋਂ, ਔਰ ਦੂਜਾ ਭਾਈ ਹਰਜਿੰਦਰ ਸਿੰਘ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ। ਸਾਨੂੰ ਬਹੁਤ ਮਾਣ ਔਰ ਪਿਆਰ ਜਿਹੜਾ ਹੈ ਉਹ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਵੀ ਔਰ ਵਿੰਡਸਰ ਦੀਆਂ ਸੰਗਤਾਂ ਵੱਲੋਂ ਵੀ ਮਿਲਿਆ। ਅਸੀਂ ਸਮੂਹਕ ਤੌਰ ਤੇ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸੈਚਰਡੇ ਨਾਈਟ ਵਾਪਸ ਆਏ ਔਰ ਐਤਵਾਰ ਦਾ ਪ੍ਰੋਗਰਾਮ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਸਾਊਥ ਬੈਂਡ ਗੁਰਦੁਆਰਾ ਸਾਹਿਬ ਦੇ ਵਿੱਚ ਸੀ। ਹਾਲਾਂਕਿ ਉਸ ਤੋਂ ਪਹਿਲਾਂ ਖਾਲਸਾ ਦਰਬਾਰ ਜਿਹੜਾ ਕਿ ਭਾਈ ਭੋਲਾ ਸਿੰਘ ਸਾਡੇ ਮਿੱਤਰ ਵੀ ਨੇ, ਪੰਥਕ ਦਰਦੀ ਵੀ ਨੇ, ਸਾਡੇ ਵੱਡੇ ਸਪੋਰਟਰ ਨੇ, ਉਹਨਾਂ ਦੇ ਉਦਮ ਨਾਲ ਜਿਹੜਾ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਉੱਥੇ ਹੋਣ ਦੇ ਵਿੱਚ ਆਇਆ। ਉੱਥੇ ਸੁਖਮਨੀ ਸਾਹਿਬ ਦਾ ਪਾਠ ਸੀ, ਉਸ 'ਚ ਅਸੀਂ ਸ਼ਮੂਲੀਅਤ ਕੀਤੀ। ਪਾਠ ਦੇ ਭੋਗ ਤੋਂ ਬਾਅਦ ਖਾਲਸਾ ਦਰਬਾਰ ਦੀਆਂ ਸੰਗਤਾਂ ਵੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਆਈਆਂ। ਹਾਲਾਂਕਿ ਬੜੇ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਸੀ ਔਰ ਪ੍ਰਬੰਧਕਾਂ ਵੱਲੋਂ ਜਿਹੜਾ ਉਹ ਸਾਨੂੰ ਐਕਮੋਡੇਟ ਕੀਤਾ ਗਿਆ। ਉੱਥੇ ਵੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਸ ਨੂੰ ਅਸੀਂ ਪਰਸੋਂ ਹੀ ਸਾਡੀ ਟੀਮ ਨੇ ਜਿਹੜਾ ਅਪਲੋਡ ਕਰ ਦਿੱਤਾ ਸੀ। ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸੰਗਤ ਦੇ ਪਿਆਰ ਔਰ ਉਹਨਾਂ ਦੀ ਨਵਾਜ਼ਿਸ਼ ਸੀ। ਔਰ ਜ਼ਾਹਰ ਹੈ ਕੱਲ੍ਹ ਅਸੀਂ ਵਾਪਸ ਮੁੜਨਾ ਸੀ ਔਰ ਪਹਿਲੇ ਦਿਨ ਦੀ ਕਨਵੈਨਸ਼ਨ 'ਚ ਵੀ ਡਿਟਰੋਇਟ ਤੋਂ ਸਾਡੇ ਵੀਰ ਭਾਈ ਦਲਜੀਤ ਸਿੰਘ, ਭਾਈ ਗੁਰਬਿੰਦਰ ਸਿੰਘ, ਭਾਈ ਅਮਰਜੀਤ ਸਿੰਘ, ਇਹ ਸਾਰੇ ਆਪਣੀ ਪੂਰੇ ਹੋਰ ਸਿੰਘਾਂ ਦੇ ਨਾਲ ਵੀ ਉੱਥੇ ਪਹੁੰਚੇ ਹੋਏ ਸਨ। ਔਰ ਭਾਈ ਗੁਰਬਿੰਦਰ ਸਿੰਘ ਹੋਰਾਂ ਦੀ ਇਹ ਚਾਹਨਾ ਸੀ ਕਿ ਵਾਪਸੀ ਤੇ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆਈਏ। ਸੋ ਉਹਨਾਂ ਨੇ ਅੱਗੋਂ ਵੀ ਹੋਰ ਸਿੰਘਾਂ ਨੂੰ ਵੀ ਜਿਹੜਾ ਹੈ ਉਹ ਇਨਵਾਈਟ ਕੀਤਾ ਹੋਇਆ ਸੀ। ਸੋ ਦੁਪਹਿਰ ਦਾ ਲੰਚ ਉਹਨਾਂ ਵੱਲ ਸੀ, ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀ ਤਸਵੀਰ ਔਰ ਦੂਸਰਾ ਵੀ। ਔਰ ਉਸ ਤੋਂ ਬਾਅਦ ਅਸੀਂ ਸਿੱਧਾ 에ਅਰਪੋਰਟ ਤੇ, ਬਾਕੀ ਅੱਜ ਕੱਲ੍ਹ ਫਲਾਈਟਸ ਜਾਂਦੇ ਆ 4 ਘੰਟੇ ਲੇਟ, ਐਤਕੀ ਆਉਂਦੇ ਆ ਫਿਰ ਲੇਟ, ਲੇਕਿਨ ਅਸੀਂ ਇਸ ਸਾਰੇ ਟ੍ਰਿਪ ਦੇ ਦੌਰਾਨ ਜਿਨ੍ਹਾਂ ਵੀਰਾਂ ਭੈਣਾਂ ਨੇ ਪਿਆਰ ਦਿੱਤਾ ਹੈ, ਜਿਵੇਂ ਇੱਕ ਭੈਣ ਜੀ
ਜਿਨ੍ਹਾਂ ਨੇ ਵਿੰਡਜ਼ਰ ਜਿਹੜੇ ਖੁਦ ਐਮਬਰਾਇਡਰੀ ਕਰਦੇ ਨੇ ਉਹਨਾਂ ਨੇ ਇੱਕ ਜਿਹੜਾ ਹੈ ਉਹ ਸਾਨੂੰ ਸ਼ਰਟ ਜਿਹਦੇ ਤੇ ਪੂਰਾ ਖਾਲਸੇ ਦਾ ਇਨਸਿਗਨੀਆ ਐਮਬਰਾਇਡਰਡ ਹੈ ਉਹ ਭੇਟ ਕੀਤੀ। ਸੋ ਇਹ ਜਿਹੜੇ ਨਿੱਕੇ ਨਿੱਕੇ ਜੈਸਚਰ ਵੀ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਹੌਸਲਾ ਵਧਾਊ ਵੀ ਹੁੰਦੇ ਨੇ ਕਿ ਸੰਗਤ ਦੇ ਵਿੱਚ ਜਿਹੜੇ ਪੰਥ ਹੋਰ ਸਾਡੇ ਕੋਲ ਕੀ ਹੈ, ਅਸੀਂ ਪੰਥ ਦੀ ਗੱਲ ਕਰਦੇ ਹਾਂ, ਇਹੀ ਸਾਡੀ ਕੁਆਲੀਫਿਕੇਸ਼ਨ ਔਰ ਅਸੀਂ ਸਭ ਦਾ ਸਮੁੱਚੇ ਤੌਰ ਤੇ ਸ਼ੁਕਰੀਆ ਅਦਾ ਕਰਦੇ। ਹੁਣ ਗੱਲ ਜਦੋਂ ਅਸੀਂ ਲਾਸਟ ਪ੍ਰੋਗਰਾਮ ਤੁਹਾਡੇ ਨਾਲ ਕੀਤਾ ਥਰਸਡੇ ਫਰਾਈਡੇ ਤਾਂ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਸੀ, ਉਦੋਂ ਪੁਤਿਨ ਦੀ 2 ਰੋਜ਼ਾ ਵਿਜ਼ਿਟ ਚੱਲ ਰਹੀ ਸੀ। ਪੁਤਿਨ ਅਜੇ ਉੱਥੇ ਹੀ ਬੈਠਾ ਸੀ, ਅਜੇ ਇਹ ਪਤਾ ਲੱਗਣਾ ਸੀ ਕਿ ਵੀ ਕੀ ਕੋਈ ਡਿਫੈਂਸ ਐਗਰੀਮੈਂਟ ਸਾਈਨ ਹੋਇਆ, ਕੋਈ ਹੋਰ ਐਗਰੀਮੈਂਟ ਸਾਈਨ ਹੋਇਆ, ਲੇਕਿਨ ਇਨ ਦਾ ਐਂਡ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਬਹੁਤ ਸ਼ੋਰ ਸੁनते थे पहलू में दिल का, जब चीरा तो एक कतरा खून ना निकला। कुछ भी अदर दैन कि उस सारे पीरीयड च मीडिया च फिर यही खबर हावी हो गई कि इंडिगो एयरलाइन दी 800 फ्लाइटां ग्राउंडेड, बुरा हाल, बौंके दिहाड़े, एयर पोल्यूशन ने अपना काम किया होया सी, लोग ਜਿਹੜੇ ਕਿ ਜਿਨ੍ਹਾਂ ਨੇ ਕਿਤੇ ਪਹੁੰਚਣਾ ਸੀ, ਕਿਸੇ ਦੀ ਕੋਈ ਵੈਡਿੰਗ ਪਾਰਟੀ ਹੈ, ਕਿਸੇ ਦਾ ਆਪਣਾ ਹੀ ਵਿਆਹ, ਸਭ ਫਸੇ ਹੋਏ, ਬੁਰਾ ਹਾਲ। ਔਰ ਇਹ ਸੀ ਨਹੀਂ ਤਾਂ ਜਦੋਂ ਕੋਈ ਦੌਰਾ ਸਫਲ ਹੁੰਦਾ ਤੇ ਕਈ ਹਫ਼ਤੇ ਉਹਨੂੰ ਫਿਰ ਇਹਨਾਂ ਦਾ ਦਰਬਾਰੀ ਮੀਡੀਆ ਜਿਹੜਾ ਹੈ ਉਹ ਉਸ ਨੂੰ ਝਗੜਦਾ ਰਹਿੰਦਾ, ਰਿੜਕਦਾ ਰਹਿੰਦਾ, ਲੇਕਿਨ ਇੱਕਦਮ ਉਹਦੇ ਪੁਤਿਨ ਦੇ ਹੁੰਦਿਆਂ ਹੀ ਜਿਹੜਾ ਉਹ ਬੈਕ ਬਰਨਰ ਤੇ ਉਹਨਾਂ ਨੇ ਭੇਜ ਦਿੱਤਾ ਸੀ ਔਰ ਇੰਡੀਗੋ ਤੇ ਫਲਾਣਾ ਤੇ 10% ਫਲਾਈਟਸ ਕੱਟ ਕਰਤੀਆਂ ਤੇ ਇਨਕੁਆਰੀ ਹੋ ਗਈ ਤੇ ਫਲਾਣਾ ਹੋ ਗਿਆ। ਕਿਉਂਕਿ ਇਹ ਠੀਕ ਹੈ ਵੀ ਪੋਪਲੀਲਾ ਬੜੀ ਸੀ ਕਿ ਰੈੱਡ ਕਾਰਪੈਟ ਮੋਦੀ ਖੁਦ ਲੈਣ ਗਿਆ, ਲੇਕਿਨ ਨਿਕਲਿਆ ਨਿਕਾਇਆ ਕੁਛ ਨਹੀਂ, ਕੋਈ ਡਿਫੈਂਸ ਪੈਕਟ ਨਹੀਂ, ਕੋਈ ਦੂਜਾ ਨਹੀਂ, ਅੰਦਰ ਵੜ ਕੇ ਕੋਈ ਇੱਕ ਦੂਜੇ ਦੇ ਕੰਨ 'ਚ ਜਿਹੜਾ ਹੈ ਉਹ ਫੁੱਸ ਕੀਤੀ ਹੋਏ ਉਹ ਤਾਂ ਪਤਾ ਨਹੀਂ, ਲੇਕਿਨ ਇਹਦੇ 'ਚ ਜੇ ਕਹਿਣਾ ਹੋਏ ਵੀ ਟੇਕ ਅਵੇ ਕੀ ਹੈ, ਕੁਛ ਵੀ ਨਹੀਂ ਹੈ ਅਦਰ ਦੈਨ ਕਿ ਜੀ ਰਸ਼ੀਆ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇੰਡੀਆ ਆਇਆ ਔਰ ਮੋਦੀ ਦੇ ਨਾਲ ਜਿਹੜੀ ਆ ਉਹ ਭਾਲੂ ਮੋਦੀ ਜੱਫੀ ਪਾਈ। ਲੇਕਿਨ ਈਵਨ ਇਹ ਵੀ ਹਾਲਾਂ ਉਹਦੇ 'ਚ ਕੋਈ ਇਹ ਨਹੀਂ ਹੋਇਆ ਕਿ ਜੀ ਕੋਈ ਡਿਫਾਈਂਸ ਦਿੱਤੀ, ਕੋਈ ਡਾਲਰ ਨੂੰ ਚੈਲੰਜ ਕਰਨ ਦੀ ਗੱਲ ਕੀਤੀ ਜਾਂ ਕੋਈ ਡਿਫੈਂਸ ਇਕਵਿਪਮੈਂਟ ਖਰੀਦਿਆ, ਲੇਕਿਨ ਪ੍ਰੈਜ਼ੀਡੈਂਟ ਟਰੰਪ ਔਰ ਅਮਰੀਕਾ ਜ਼ਾਹਰ ਹੈ ਵੈਸਟਰਨ ਵਰਲਡ ਵੀ ਯੂਰਪ ਵੀ ਇਸ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੇ ਸੀ ਔਰ ਅਸੀਂ ਇਹ ਐਕਸਪੈਕਟ ਕਰਦੇ ਸੀ ਕਿ ਵੀ ਵੀਕਐਂਡ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਕੋਈ ਨਾ ਕੋਈ ਰਿਐਕਸ਼ਨ ਦੇਣਗੇ, ਪਰ ਕਿਉਂਕਿ ਉਹ ਵੀ ਕੌਸ਼ੀਅਸ ਸੀ, ਉਹਦੇ 'ਚੋਂ ਹੈ ਹੀ ਕੁਛ ਨਹੀਂ ਸੀ, ਸੋ ਡਾਇਰੈਕਟ ਤਾਂ ਉਹਨਾਂ ਨੇ ਕੁਛ ਨਹੀਂ ਕਿਹਾ। ਪਰ ਟਰੰਪ ਦਾ ਜਿਹੜਾ ਸਟਾਈਲ ਹੁੰਦਾ ਹੈ ਹੁਣ ਇਹ ਹੈ ਕਿ ਵੀ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੀ ਅਮਰੀਕਨ ਕਿਸਾਨੀ ਹੈ ਉਹ ਕਾਫੀ ਟਰਬਲ 'ਚ, ਔਰ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਮੈਗਾ ਜਾਂ ਮਾਗਾ ਬੇਸ ਹੈ ਉਹਦੇ 'ਚ ਵੱਡਾ ਹਿੱਸਾ ਕਿਸਾਨੀ ਨਾਲ ਜੁੜੇ ਹੋਏ ਜਾਂ ਜਿਹੜੀ ਰੂਰਲ ਬੈਲਟ ਹੈ ਸਾਊਥ ਅਮਰੀਕਾ ਦੀ ਜਾਂ ਮਿਡ ਵੈਸਟ ਦੀ ਉਹ ਅੰਡਰ ਪ੍ਰੈਸ਼ਰ ਨੇ। ਸੋ ਹੁਣ ਉਹਨਾਂ ਦਾ ਜਿਹੜੇ ਨੇ ਕਿਸਾਨਾਂ ਦਾ ਇੱਕ ਵੱਡਾ ਡੈਲੀਗੇਸ਼ਨ ਉਹ ਟਰੰਪ ਦੇ ਨਾਲ ਵਾਈਟ ਹਾਊਸ 'ਚ ਇੱਕ ਰਾਊਂਡ ਟੇਬਲ ਕਾਨਫਰੰਸ ਚੱਲ ਰਹੀ ਸੀ, ਉਹ ਮਿਲਣ ਆਏ ਹੋਏ ਸੀ ਔਰ ਇਸ ਦੌਰਾਨ ਹੀ ਇਹ ਜਿਹੜੀ ਕਨਵਰਸੇਸ਼ਨ ਹੈ ਔਰ ਇਹਨੂੰ ਰਾਹ ਦੀ ਜਿਹੜੀ ਮੀਡੀਆ ਆਊਟਲੈਟ ਹੈ ANI ਉਹਨੇ ਵੀ ਇਵੇਂ ਹੀ ਦਿੱਤਾ ਔਰ ਮੈਂ ਪਹਿਲਾਂ ANI ਨੇ ਕਿਹਾ ਕਿ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ US ਸੈਕਟਰੀ ਆਫ ਟ੍ਰੇਜਰ ਸਕਾਟ ਬੈਸੈਂਟ ਬੀਬੀ ਹੈ ਉਹਨੂੰ ਪੁੱਛਦਾ ਹੈ ਵਾਈ ਇਜ਼ ਇੰਡੀਆ ਅਲਾਉਡ ਟੂ do that, dumping rice into US. They have to pay tariffs. Do they have an exemption on rice? United States Secretary of Treasury Scott Bessent replies, no sir, we are still working on their trade deal. US President Donald Trump replies, they should not be dumping rice. They cannot do that. ਹੁਣ ਇਹ ਹੈ ਰਿਐਕਸ਼ਨ ਪੁਤਿਨ ਦੇ ਨਾਲ ਵੀ ਔਰ ਜਿਹੜਾ ਭਾਰਤ ਦਾ ਅਮਰੀਕਾ ਪ੍ਰਤੀ ਜਿਸ ਕਿਸਮ ਦਾ ਇਹਨਾਂ ਦੀ ਚੱਲ ਰਿਹਾ ਇੱਕ ਤੋਂ ਬਾਅਦ ਇੱਕ ਰਗੜਾ ਟਰੰਪ ਦੇ ਰਿਹਾ। ਹੁਣ ਇਹਦੇ 'ਚ ਜ਼ਾਹਰ ਹੈ ਡਾਇਲੌਗ ਤਾਂ ਇੱਕੋ ਹੀ ਹੈ ਕਿ ਵੀ ਕੀ ਅਜੇ ਵੀ ਭਾਰਤ ਜਿਹੜਾ ਉਹ ਡੰਪ ਕਰ ਰਿਹਾ। ਹੁਣ ਡੰਪ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਚੀਜ਼ ਤੁਸੀਂ ਸੁੱਟੀ ਜਾ ਰਹੇ ਹੋ ਉਹਦੇ ਨਾ ਉਹਦੀ ਕੁਆਲਿਟੀ ਹੈ ਨਾ ਕੋਈ ਲਾਗਾ ਦੇ ਗਿਆ ਜਾਂ ਦੂਜਾ। ਹੁਣ ਇਹ ਸਮਝਣ ਦੇ ਲਈ ਕਿ ਰਾਈਸ ਔਰ ਜਦੋਂ ਇਹ ਚੱਲ ਰਿਹਾ ਹੈ ਕਿ ਜਿਹੜੀ ਟ੍ਰੇਡ ਡੀਲ ਸਾਈਨ ਨਹੀਂ ਹੋ ਰਹੀ ਉਹਦੇ 'ਚ ਇੱਕ ਹਿੱਸਾ ਇਹ ਵੀ ਹੈ
ਕਿ ਅਮਰੀਕਾ ਕਹਿੰਦਾ ਵੀ ਜੇ ਤੁਹਾਡਾ ਰਾਈਸ ਸਾਡੇ ਆ ਸਕਦਾ ਹੈ ਤੇ ਸਾਡੇ ਪ੍ਰੋਡਕਟ ਨੂੰ ਵੀ ਜਿਹੜਾ ਹੈ ਉਹ ਆਪਣੀ ਮਾਰਕੀਟ ਖੋਲੋ। ਔਰ ਜਦੋਂ ਮੈਂ ਇਸ ਇਸ਼ੂ ਦੇ ਉੱਤੇ ਥੋੜੀ ਜਿਹੀ ਡੀਟੇਲ ਰਿਸਰਚ ਕੀਤੀ ਕਿ ਵੀ ਹੈ ਕੀ ਹੈ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੁਨੀਆ ਦਾ ਨੰਬਰ 1 ਰਾਈਸ ਪ੍ਰੋਡਿਊਸਿੰਗ ਮੁਲਕ ਹੈ। ਸਭ ਤੋਂ ਜ਼ਿਆਦਾ ਚਾਵਲ ਦੁਨੀਆ ਦੇ ਵਿੱਚ ਭਾਰਤ ਪੈਦਾ ਕਰਦਾ, ਨੰਬਰ 2 ਤੇ ਚੀਨ ਹੈ। ਔਰ ਭਾਰਤ ਦੀ ਜਿਹੜੀ ਰਾਈਸ ਪ੍ਰੋਡਕਸ਼ਨ ਹੈ 15 ਕਰੋੜ ਮੀਟ੍ਰਿਕ ਟਨ ਹੈ, ਜਿਹੜੀ ਕੁੱਲ ਦੁਨੀਆ 'ਚ ਜਿੰਨਾ ਚਾਵਲ ਪੈਦਾ ਹੁੰਦਾ ਉਹਦਾ 28% ਹੈ। ਚੀਨ ਜਿਹੜਾ ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਆਉਂਦਾ। ਫਿਰ ਜਿਹੜੇ ਨੇ ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ, ਪਾਕਿਸਤਾਨ, ਇਹ ਵੀ ਜਿਹੜੇ ਨੇ ਰਾਈਸ ਐਕਸਪੋਰਟਿੰਗ ਮੁਲਕ ਨੇ। ਔਰ ਇਹਦੇ 'ਚ ਜਿਹੜੀ ਸਭ ਤੋਂ ਜ਼ਿਆਦਾ ਟ੍ਰੇਡ ਹੈ ਜਾਂ ਐਕਸਪੋਰਟ ਹੈ ਭਾਰਤ ਦੀ, ਉਹ ਬਾਸਮਤੀ ਰਾਈਸ ਦੀ ਹੈ। ਜ਼ਾਹਰ ਹੈ ਕਿ ਬਾਸ ਖੁਸ਼ਬੂ ਨੂੰ ਕਹਿੰਦੇ ਨੇ, ਮਤੀ ਜਿਹੜੀ ਖੁਸ਼ਬੂ ਨਾਲ ਭਰੀ ਹੋਈ ਉਹ ਚਾਵਲ ਜਿਹੜੀ ਉਹਦੀ ਵੈਰਾਈਟੀ ਹੈ ਉਹ ਕਾਫੀ ਜਿਹੜਾ ਹੈ। ਹੁਣ 2024 ਔਰ 25 ਦੇ ਦੌਰਾਨ ਭਾਰਤ ਨੇ 59.54 ਲੱਖ ਮੀਟ੍ਰਿਕ ਟਨ ਜਿਹੜਾ ਚਾਵਲ ਹੈ ਉਹ ਐਕਸਪੋਰਟ ਕੀਤਾ ਹੈ। ਔਰ ਇਸ ਤੋਂ ਇਲਾਵਾ 33.23 ਲੱਖ ਮੀਟ੍ਰਿਕ ਟਨ ਨਾਨ ਬਾਸਮਤੀ ਰਾਈਸ ਜਿਹੜਾ ਉਹ ਐਕਸਪੋਰਟ ਹੋਇਆ। ਇਹ ਜਿਹੜਾ ਬੜੀ ਵੱਡੀ ਫਿਗਰ ਹੈ ਔਰ ਇਹ ਸਭ ਤੋਂ ਜ਼ਿਆਦਾ ਭਾਰਤ ਵੱਲੋਂ ਹੀ ਐਕਸਪੋਰਟ ਕੀਤਾ ਜਾਂਦਾ। ਸੋ ਅਮਰੀਕਾ ਦੇ ਵਿੱਚ ਵੀ, ਕਿਉਂਕਿ ਜਿਹੜੇ ਭਾਰਤ ਦਾ ਚੌਲ ਐਕਸਪੋਰਟ ਕਰਨ ਵਾਲੀ ਆਰਗੇਨਾਈਜੇਸ਼ਨ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਰਤ ਸਾਲਾਨਾ 15 ਕਰੋੜ ਮੀਟ੍ਰਿਕ ਟਨ ਚਾਵਲ ਜਿਹੜਾ ਪੈਦਾ ਕਰਦਾ ਹੈ, ਜਿਹੜਾ 28% ਹੈ ਦੁਨੀਆ ਭਰ ਦੇ ਚਾਵਲ ਉਤਪਾਦਨ ਦਾ। ਔਰ ਇਹਦੇ 'ਚ ਜਿਹੜਾ ਭਾਰਤ ਸਭ ਤੋਂ ਜ਼ਿਆਦਾ ਦੁਨੀਆ ਨੂੰ ਚੌਲ ਐਕਸਪੋਰਟ ਕਰਨ ਵਾਲਾ ਮੁਲਕ ਹੈ। ਔਰ ਇਹ ਲਗਭਗ 30% ਦੁਨੀਆ ਦਾ ਜਿਹੜਾ ਰਾਈਸ ਐਕਸਪੋਰਟ ਹੈ ਉਹ ਭਾਰਤ ਦੇ ਕੋਲ ਹੈ। ਹੁਣ ਜ਼ਾਹਰ ਹੈ ਵੀ ਇਸ 'ਚ ਵੱਡਾ ਹਿੱਸਾ ਜਿਹਨੂੰ ਟਰੰਪ ਨੇ ਕਿਹਾ ਕਿ ਭਾਈ ਤੁਸੀਂ ਡੰਪ ਕਰ ਦਿਓ, ਔਰ ਇਹ ਆਪਣੇ ਆਪ 'ਚ ਦੱਸਦਾ। ਹੁਣ ਇਸ ਤੋਂ ਪਹਿਲਾਂ ਇਹਨਾਂ ਦੀ ਪੋਜੀਸ਼ਨ ਕੀ ਰਹੀ ਹੈ ਜਿਹੜੀ ਟੈਰਿਫ ਦੇ ਮਾਮਲੇ ਦੇ ਵਿੱਚ, ਕਿ ਦੋ ਹਿੱਸੇ ਨੇ। ਜਿਹੜਾ ਡੰਪਿੰਗ ਲਫ਼ਜ਼ ਆਪਣੇ ਆਪ ਦੇ ਵਿੱਚ ਭਾਰਤ ਨੂੰ ਜਿਹੜਾ ਹੈ ਉਹ ਐਕਸਪੋਜ਼ ਕਰਦਾ ਹੈ, ਔਰ ਦੂਸਰੇ ਪਾਸੇ ਜਿਹੜਾ ਹੈ ਭਾਰਤ ਨੇ ਜਿਹੜੇ ਐਗਰੀਕਲਚਰ ਪ੍ਰੋਡਕਟ ਨੇ ਅਮਰੀਕਾ 'ਚੋਂ ਜਾਣ ਵਾਲੇ, ਉਹਨਾਂ ਦੇ ਉੱਤੇ 37.7% ਟੈਰਿਫ ਹੈ ਭਾਰਤ ਦੇ ਵਿੱਚ, ਜਦੋਂ ਕਿ ਜਿਹੜੇ ਅਮਰੀਕਾ 'ਚ ਆਉਂਦਾ ਹੈ ਭਾਰਤ ਦਾ ਸਟੱਫ, ਉਹਦੇ ਤੇ ਹੁਣ ਤੱਕ 5.3% ਟੈਰਿਫ ਸੀ। ਹੁਣ ਜ਼ਾਹਰ ਹੈ ਕਿ ਟਰੰਪ ਨੇ 25% ਟੈਰਿਫ ਲਾਇਆ ਤੇ 25% ਪੈਨਲਟੀ ਲਾਈ ਹੈ। ਸੋ 25% ਲਾਉਣ ਦੇ ਬਾਵਜੂਦ ਵੀ ਭਾਰਤ ਦਾ ਜਿਹੜਾ ਹੈ ਉਹ 12% ਜ਼ਿਆਦਾ, 37.7% ਟੈਰਿਫ ਭਾਰਤ ਜਿਹੜਾ ਹੈ ਉਹ ਲਾਉਂਦਾ ਅਮਰੀਕਾ 'ਚੋਂ ਜਾਣ ਵਾਲੇ ਜਿਹੜੇ ਹੈ ਕੋਈ ਵੀ ਚੀਜ਼ ਹੈ। ਔਰ ਇਹ ਜਿਹੜਾ ਹੁਣ ਟਰੰਪ ਨੇ, ਇਹਨਾਂ ਦੀ BBC ਦੀ ਆਪਣੀ ਸਰਵਿਸ ਕਹਿ ਰਹੀ ਹੈ ਵੀ ਇਹ ਜਿਹੜੀ ਟਰੰਪ ਨੇ ਡੰਪਿੰਗ ਲਫ਼ਜ਼ ਕਹਿ ਕੇ ਹੋਰ ਟੈਰਿਫ ਲਾਉਣ ਦੀ ਆਈ ਹੈ, ਇਹਨੇ ਭਾਰਤ ਦੇ ਵਿੱਚ ਫਿਕਰ ਪਾ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਭਾਰਤ ਦੇ ਉੱਤੇ ਹੋਰ ਐਕਸਟਰਾ ਟੈਰਿਫ ਵੀ ਇਹ ਜਿਹੜਾ ਫੂਡ ਪ੍ਰੋਡਕਟ ਨੇ ਉਹ ਵੀ ਲਾਏ। ਔਰ ਕਿਉਂਕਿ ਟਰੰਪ ਜਿਹੜਾ ਭਾਰਤ ਦੇ ਵਿੱਚ ਪੁਤਨ ਦਾ 2 ਰੋਜ਼ਾ ਦੌਰੇ ਨੂੰ ਲੈ ਕੇ ਅਸਹਿਜ ਨਜ਼ਰ ਆਏ, ਯਾਨੀ ਇਹ ਵੀ ਇੱਕ ਤਰੀਕੇ ਦੇ ਨਾਲ ਬਿਨਾਂ ਡਾਇਰੈਕਟਲੀ ਕੁਝ ਕਿਹਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਨਿਸ਼ ਕਰਨ ਦੀ ਲਾਈਨ ਹੈ। ਔਰ ਕਿਉਂਕਿ ਕਿਸਾਨ ਅਮਰੀਕਾ ਦੇ ਹੁਣ ਚੌਲ ਜਿਹੜੇ ਇਹ ਪ੍ਰੋਡਿਊਸ ਕਰਦੇ ਨੇ ਜਾਂ ਉਹਨਾਂ ਦਾ ਉਹ ਭਾਰਤ ਖੋਲ੍ਹਦਾ ਨਹੀਂ ਹੈ ਮਾਰਕੀਟ, ਔਰ ਬਾਕੀ ਪ੍ਰੋਡਕਟ ਲਈ ਵੀ। ਤੋ ਟਰੰਪ ਦਾ ਜਿਹੜਾ ਸਪੋਰਟ ਬੇਸ ਹੈ ਉਹ ਵੀ ਥੋੜ੍ਹਾ ਬਹੁਤ ਹਿੱਲ ਰਿਹਾ। ਸੋ ਇਸ ਲਈ ਈਵਨ ਟਰੰਪ ਨੇ ਇਸੇ ਹੀ ਜਿਹੜੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਗੱਲਬਾਤ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਅਸੀਂ ਬਾਹਰਲੇ ਮੁਲਕਾਂ ਦੇ ਉੱਤੇ ਟੈਰਿਫ ਲਾਏ ਨੇ ਉਹਦੇ ਤੋਂ ਜਿਹੜੀ ਆਮਦਨ ਹੋ ਰਹੀ ਹੈ ਉਸ 'ਚੋਂ ਅਸੀਂ $12 ਬਿਲੀਅਨ ਅਮਰੀਕਾ ਦੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਤੌਰ ਤੇ ਉੱਤੇ ਦਿਆਂਗੇ। ਹੁਣ ਇਹ ਜਿਹੜਾ ਆਪਣੇ ਆਪ ਦੇ ਵਿੱਚ ਆਪਣੇ ਬੇਸ ਨੂੰ ਕਾਇਮ ਰੱਖਣ ਦੀ ਗੱਲ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇੱਕ ਪਾਸੇ ਭਾਰਤ ਇਹ ਆਸ ਲਾਈ ਬੈਠਾ ਹੈ ਕਿ ਟ੍ਰੇਡ ਡੀਲ ਹੋ ਜਾਏਗੀ, ਔਰ ਇਸ ਦੇ ਲਈ ਈਵਨ ਇਹ ਨਹੀਂ ਹੈ ਵੀ ਨੈਗੋਸ਼ੀਏਸ਼ਨ ਕੋ ਬੰਦ ਹੋ ਗਈ ਹੈ ਆਲਰੇਡੀ। ਜਿਹੜੀ ਹੈ ਅਮਰੀਕਾ ਦੀ ਅੰਡਰ ਸੈਕਟਰੀ ਆਫ ਸਟੇਟ ਪੋਲੀਟੀਕਲ ਅਫੇਅਰਸ ਪੁਤਨ ਦੀ ਵਿਜ਼ਿਟ ਤੋਂ ਇੱਕ ਦਿਨ ਬਾਅਦ ਉੱਥੇ ਪਹੁੰਚ ਗਈ ਸੰਡੇ, ਉਹ ਵੀ ਗੱਲਬਾਤ ਕਰ ਰਹੀ ਹੈ। ਔਰ ਦੂਸਰੇ ਪਾਸੇ
ਭਾਰਤ ਦਾ ਮੀਡੀਆ ਇਹ ਵੀ ਕਹਿ ਰਿਹਾ ਹੈ ਕਿ ਜੇ ਟਰੰਪ ਥ੍ਰੈਟਨਸ ਟੈਰਿਫ ਔਨ ਇੰਡੀਅਨ ਰਾਈਸ ਬਟ ਟ੍ਰੇਡ ਮੀਟ੍ਰਿਕ ਸ਼ੋ ਪੇਨ ਵਿਲ ਬੀ ਫੈਲਟ ਬਾਈ US ਟੂ, ਕਿ ਜੀ ਉਹਦੇ ਨਾਲ ਅਮਰੀਕਾ ਨੂੰ ਵੀ ਤਕਲੀਫ ਹੈ। ਉਹ ਦੇਖਿਆ ਜਾਏਗਾ ਕਿ ਅਮਰੀਕਾ ਨੂੰ ਕੀ ਹੁੰਦਾ ਹੈ ਕੀ ਨਹੀਂ ਹੈ, ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਵੀ ਭਾਰਤ ਪ੍ਰਤੀ ਅਮਰੀਕਾ ਦਾ ਰਵੱਈਆ ਔਰ ਇਹ ਟਰੰਪ ਸਟਾਈਲ ਹੀ ਹੈ। ਉਹਨਾਂ ਨੇ ਭਾਰਤ ਨੂੰ ਕੁਝ ਨਹੀਂ ਕਿਹਾ, ਪੁਤਿਨ ਦੀ ਵਿਜ਼ਿਟ ਨੂੰ ਲੈ ਕੇ ਸਾਇਲੈਂਸ ਸੀ, ਲੇਕਿਨ ਫਾਈਨਲੀ ਉਹਨਾਂ ਦੇ ਸਾਰੇ ਪ੍ਰੋਡਕਟ ਨੂੰ ਡੰਪ ਦੇ ਨਾਲ ਜੋੜਿਆ ਔਰ ਨਾਲ ਦੀ ਨਾਲ ਇਹ ਵਾਅਦਾ ਕੀਤਾ ਕਿ ਵੀ ਹੁਣ ਅਗਲੇ ਹੋਰ ਟੈਰਿਫ ਦੇ ਲਈ ਵੀ ਤਿਆਰ ਹੋ ਜਾਣ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜੋ ਸੰਗ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਸ਼ਿੰਗਟਨ DC ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ TV 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ ਦਸਵੰਧ ਦਾ ਹਿੱਸਾ ਪਾਓ ਜੀ। TV 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ 2025 ਲਈ ਨੈਸ਼ਨਲ ਸਿਕਿਉਰਿਟੀ ਪਲਾਨ ਜਿਹੜਾ ਡਾਕੂਮੈਂਟ ਜਾਰੀ ਕੀਤਾ ਗਿਆ ਹੈ ਔਰ 33 ਸਫ਼ਿਆਂ ਦੇ ਇਸ ਡਾਕੂਮੈਂਟ ਵਿੱਚ ਨੈਟੋ ਅਤੇ ਮਿਡਲ ਈਸਟ ਸੰਬੰਧੀ ਹੈਂਡਸ ਆਫ ਪਾਲਿਸੀ ਲਈ ਗਈ ਹੈ, ਜਦੋਂ ਕਿ ਚੀਨ ਪ੍ਰਤੀ ਦੁਸ਼ਮਣੀ ਵਾਲਾ ਵਤੀਰਾ ਨਾ ਹੋ ਕੇ ਚੀਨ ਨੂੰ ਆਰਥਿਕ ਅਤੇ ਟੈਕ ਕੰਪੀਟੀਟਰ ਦੱਸਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ ਹੁੰਦਾ ਹੈ, ਇਹ ਇਨਫੈਕਟ ਬੜਾ ਅਹਿਮ ਹੁੰਦਾ ਹੈ। ਇਹ ਐਡਮਿਨਿਸਟ੍ਰੇਸ਼ਨ ਦੀਆਂ ਪ੍ਰਾਇਰਟੀਜ਼ ਵੀ ਦੱਸਦਾ ਹੈ। ਇਸ 'ਚੋਂ ਤੁਸੀਂ ਇੱਕ ਝਲਕ ਵੀ ਲੈਂਦੇ ਹੋ ਕਿ ਫੋਰਨ ਪੋਲਿਸੀ, ਫਾਈਨੈਂਸ਼ੀਅਲ ਪੋਲਿਸੀ, ਇਨਰ ਅੱਡ-ਅੱਡ ਕੰਟੀਨੈਂਟਸ ਦੇ ਵਿੱਚ ਕਿਸ ਦੀ ਪ੍ਰਾਇਰਟੀ ਹੈ, ਉਹਨਾਂ ਨਾਲ ਕਿਵੇਂ ਡੀਲ ਕੀਤਾ ਜਾਏਗਾ, ਇਹ ਸਾਰੇ ਜਿਹੜੇ ਨੇ ਉਹਦੇ 'ਚੋਂ ਰਿਫਲੈਕਟ ਹੁੰਦੇ ਨੇ। ਇਹ ਇੱਕ ਜਿਹੜਾ ਉਹ ਮੋਟਾ ਬੇਸ਼ੱਕ ਉਸ ਦੇ ਵਿੱਚ ਐਨਾਲਿਸਿਸ ਹੁੰਦਾ, ਬਾਕੀ ਫਾਈਨ ਡਿਟੇਲਸ ਤਾਂ ਉਹਨਾਂ ਦੀਆਂ ਦੂਸਰੀਆਂ ਟੀਮਸ ਜਾਂ ਅੱਡ-ਅੱਡ ਮਹਿਕਮੇ ਕਰਦੇ ਨੇ। ਔਰ ਇਹ ਦਿਲਚਸਪੀ ਦਾ ਵਾਇਸ ਹੁੰਦਾ ਕਿ ਇਸ ਐਡਮਿਨਿਸਟ੍ਰੇਸ਼ਨ ਦੇ ਲਈ ਕੀ ਪ੍ਰਾਇਰਟੀਜ਼ ਨੇ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਕ ਗੱਲ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਆਉਂਦਿਆਂ ਮਹਿਸੂਸ ਕੀਤੀ ਗਈ, ਖਾਸ ਤੌਰ 'ਤੇ ਯੂਰਪ ਦੇ ਵਿੱਚ ਜਿਵੇਂ ਨੈਟੋ ਨੂੰ ਝਟਕਾ ਦਿੱਤਾ ਟਰੰਪ ਨੇ। ਉਹ ਪਹਿਲੀ ਟਰਮ ਵੇਲੇ ਵੀ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਅਸੀਂ ਹੁਣ ਤੁਹਾਨੂੰ ਜੇ ਡਿਫੈਂਡ ਕਰਨਾ ਤੇ ਆਪਣੇ
ਸਾਡੇ ਸਿਰ ਤੇ ਸਾਰਾ ਬਜਟ ਨਾ ਪਾਓ, ਘੱਟੋ ਘੱਟ ਆਪੋ ਆਪਣੇ ਬਜਟ ਦਾ 5% ਜਿਹੜਾ ਉਹ ਕੰਟਰੀਬਿਊਟ ਕਰੋ ਡਿਫੈਂਸ ਬਜਟ ਦੇ ਵਿੱਚ। ਸੋ ਹੁਣ ਵੀ ਜਿਹੜਾ ਇਸ ਵੇਲੇ ਨੈਟੋ ਪ੍ਰਤੀ ਪ੍ਰੈਜ਼ੀਡੈਂਟ ਟਰੰਪ ਦਾ, ਹਾਲਾਂ ਨੈਟੋ ਬਣਾਈ ਅਮਰੀਕਾ ਨੇ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਔਰ ਨੈਟੋ ਨੇ ਪੋਸਟ ਸੈਕੰਡ ਵਰਲਡ ਵਾਰ ਪੂਰੀ ਲਾਇਲੀ ਅਮਰੀਕਾ ਦੇ ਹਰ ਸਟੈਪ ਦੇ ਉੱਤੇ ਇਹੀ ਨਹੀਂ ਪਹਿਰਾ ਦਿੱਤਾ। ਨੈਟੋ ਫੌਜਾਂ ਹਰ ਥਾਂ ਹੁਣ ਵੀ 20 ਸਾਲ ਨੈਟੋ ਫੋਰਸਿਸ ਜਾ ਕੇ ਅਫਗਾਨਿਸਤਾਨ ਬੈਠੀਆਂ ਰਹੀਆਂ ਨੇ, ਉਸ ਤੋਂ ਪਹਿਲਾਂ ਵੀ ਕਿੰਨੇ। ਲੇਕਿਨ ਜਿਸ ਜਿਹੜਾ ਉਹ ਹਕਾਰਤ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਨੂੰ ਬਿਲਕੁਲ ਜਿਹੜਾ ਉਹ ਸੁੱਟਿਆ ਥੱਲੇ ਜਾਂ ਇਹਨੇ ਝਟਕਿਆ, ਉਹ ਇਸ ਜਿਹੜਾ 33 ਸਫ਼ਿਆਂ ਦਾ ਪਾਲਿਸੀ ਡਾਕੂਮੈਂਟ ਹੈ, ਇਸ ਦੇ ਵਿੱਚ ਵੀ ਜਿਹੜਾ ਉਹ ਰਿਫਲੈਕਟ ਹੋ ਰਹੀ ਹੈ ਲਾਈਨ। ਹਾਲਾਂ ਇਸ ਤੋਂ ਬਿਨਾਂ ਇੱਕ ਖਬਰ ਜਿਹੜੀ ਇਸ ਡਾਕੂਮੈਂਟ ਨਾਲ ਨਹੀਂ ਹੈ ਸੰਬੰਧ ਉਹਦਾ, ਪਿਛਲੇ ਦਿਨਾਂ 'ਚ ਯੂਰਪੀਅਨ ਯੂਨੀਅਨ ਨੇ ਜਿਹੜਾ ਐਲਨ ਮਸਕ ਦੀ ਐਕਸ ਹੈ ਉਸ ਦੇ ਉੱਤੇ ਫਾਈਨ ਲਾਇਆ ਲਗਭਗ $150 ਮਿਲੀਅਨ ਦਾ, ਕਿ ਕਿੰਨਾ ਉਸ ਨੂੰ ਵੀ ਟਰੰਪ ਨੇ ਕਿਹਾ। Trump calls European Union fine on X nasty one, says Europe going in bad directions। ਕਿਉਂਕਿ ਹੁਣ ਨੈਟੋ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਨੇ ਆਲਮੋਸਟ ਉਹਨਾਂ ਦਾ ਹੀ ਹੈ। ਉਹਨੇ ਕਿਹਾ ਕਿ ਜੀ ਇਹ 120 ਮਿਲੀਅਨ ਯੂਰੋਜ਼ ਦਾ ਫਾਈਨ ਲਾਇਆ ਐਕਸ ਦੇ ਉੱਤੇ, ਜਿਹੜਾ ਅਮਰੀਕਾ ਦਾ $140 ਮਿਲੀਅਨ ਬਣਦਾ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਤੋਂ ਪਹਿਲਾਂ ਜਦੋਂ ਇਹ ਫਾਈਨ ਲੱਗਾ, ਈਵਨ ਐਲਨ ਮਸਕ ਨੇ ਵੀ ਕਿਹਾ ਕਿ ਦਿਸ ਇਜ਼ ਬੁਲਸ਼ਿਟ। ਔਰ ਇਹ ਫਾਈਨ ਯੂਰਪੀਅਨ ਕਮਿਸ਼ਨ ਨੇ ਇਸ ਮੁੱਦੇ ਦੇ ਉੱਤੇ ਲਾਇਆ ਕਿ ਵੀ ਇਹ ਜਿਹੜਾ ਹੈ, ਇਸ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਦੂਜਿਆਂ ਨੇ ਵੀ ਕੰਡੈਮ ਕੀਤਾ। ਔਰ ਯੂਰਪੀਅਨ ਯੂਨੀਅਨ ਰੈਗੂਲੇਟਰ ਸੈਡ ਐਕਸ ਵਾਇਲੇਟਿਡ transparency obligations, including failing to provide researchers access to public data, maintaining an incomplete advertising repository, and using deceptive design for its blue checkmark verification system। Technical word ਨੇ ਕਿ ਵੀ ਉਹਨਾਂ ਨੇ ਜੋ ਉਹਨਾਂ ਨੂੰ ਡਾਟਾ, ਪਬਲਿਕ ਡਾਟਾ ਪ੍ਰੋਵਾਈਡ ਕਰਨਾ ਬਣਦਾ ਉਹ ਨਹੀਂ ਕੀਤਾ, ਇਨਕੰਪਲੀਟ ਐਡਵਾਂਟੇਜ ਉਹ ਲੈ ਰਿਹਾ। ਔਰ ਉਹਨਾਂ ਦੇ ਯੂਰਪੀਅਨ ਯੂਨੀਅਨ ਟੈਕ ਚੀਫ ਹੈਨਾ ਵਿਕੂਮਨ ਨੇ ਡਿਫੈਂਡਡ ਦਾ ਫਾਈਨ ਐਜ਼ ਪ੍ਰਪੋਰਸ਼ਨੇਟ ਐਂਡ ਸਟ੍ਰੈਸ ਦਾ DSA ਹੈਜ਼ ਨਥਿੰਗ ਟੂ ਡੂ ਵਿਦ ਸੈਂਸਰਸ਼ਿਪ, ਕਿ ਵੀ ਇਹ ਕੋਈ ਸੈਂਸਰਸ਼ਿਪ ਨਹੀਂ ਹੈ, ਲੇਕਿਨ ਇਹ ਇਹਨੇ ਜਿਹੜਾ ਵਾਇਲੇਟ ਕੀਤਾ। ਔਰ ਇਸ ਦੇ ਉੱਤੇ ਹੁਣ ਟਰੰਪ ਦਾ ਇਹ ਕਹਿਣਾ ਕਿ ਨੈਸਟੀ ਵਨ, ਯੂਰਪ ਇਜ਼ ਗੋਇੰਗ ਇਨ ਦਾ ਬੈਡ ਡਾਇਰੈਕਸ਼ਨ, ਲੀਡਰਸ਼ਿਪ ਇਜ਼ ਵਰਥਲੈਸ। ਹਾਲਾਂ ਇਸ ਦੇ ਉੱਤੇ ਹੀ ਫਿਰ ਈਵਨ ਯੂਰਪੀਅਨ ਯੂਨੀਅਨ ਦੇ ਆਫੀਸ਼ੀਅਲ ਨੇ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਵੀ ਵਾਰਨ ਕੀਤਾ। ਟਾਪ ਯੂਰਪੀਅਨ ਯੂਨੀਅਨ ਆਫੀਸ਼ੀਅਲ ਵਾਰਨਸ US ਅਗੇਂਸਟ ਇੰਟਰਫੀਅਰਿੰਗ ਇਨ ਯੂਰਪਸ ਅਫੇਅਰਸ। ਔਰ ਇਹ ਫੈਬੀਅਨ ਜ਼ੂਲੀਗ ਚੀਫ ਐਗਜ਼ੈਕਟਿਵ ਹੈ ਯੂਰਪੀਅਨ ਪਾਲਿਸੀ ਸੈਂਟਰ ਥਿੰਕ ਟੈਂਕ ਦਾ, ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ US ਨੂੰ ਕੋਈ ਹੱਕ ਨਹੀਂ ਹੈ ਵੀ ਉਹ ਯੂਰਪ ਦੀਆਂ ਪਾਲਿਸੀਜ਼ ਦੇ ਵਿੱਚ ਇੰਟਰਫੀਅਰ ਕਰੇ। ਔਰ ਇਹ ਪ੍ਰੋ ਯੂਰਪੀਅਨ ਲਿਬਰਲ ਫੋਰਸਿਸ ਨੀਡ ਟੂ ਫਾਈਨਲੀ ਵੇਕ ਅਪ। ਟਰੰਪਸ ਅਮਰੀਕਾ ਇਜ਼ ਨਾਟ ਐਨ ਐਲਾਈ but an adversary to Europe's freedoms and fundamental values। ਕਿ ਅਮਰੀਕਾ ਸਾਡਾ ਐਲਾਈ ਨਹੀਂ ਹੈ, ਰਾਦਰ ਇਹ ਦੁਸ਼ਮਣ ਹੈ ਸਾਡਾ, ਔਰ ਲੰਬਾ ਚੌੜਾ ਪਾਰਟ ਹੈ। ਸੋ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਵੀ ਬਿਟਵੀਨ ਯੂਰਪੀਅਨ ਯੂਨੀਅਨ ਜਾਂ ਕਾਮਨ ਜਾਂ ਨੈਟੋ ਔਰ ਈਵਨ, ਹਾਲਾਂ ਇਹ ਠੀਕ ਹੈ ਵੀ ਜ਼ੈਲੈਂਸਕੀ ਨੇ ਕਿਹਾ ਕਿ ਜੀ ਮੀਟਿੰਗ ਪੋਜ਼ਿਟਿਵ ਹੈ, ਪੋਜ਼ਿਟਿਵ ਡਾਇਰੈਕਸ਼ਨ 'ਚ ਨੈਗੋਸ਼ੀਏਸ਼ਨ ਜਾ ਰਹੀ ਹੈ, ਲੇਕਿਨ ਇੱਕ ਜਿਹੜਾ ਅੰਡਰ ਕਰੰਟ ਵੀ ਹੈ ਬਿਟਵੀਨ ਯੂਰਪੀਅਨ ਯੂਨੀਅਨ ਔਰ ਨੈਟੋ ਕੰਟਰੀਜ਼ ਔਰ ਅਮਰੀਕਾ, ਉਹ ਯੂਕਰੇਨ ਦਾ ਮੁੱਦਾ ਵੀ ਹੈ। ਕਿਉਂਕਿ ਟਰੰਪ ਦੀ ਤਾਂ ਸਿੱਧੀ ਲਾਈਨ ਹੈ ਕਿ ਵੀ ਜਿਹੜਾ ਡਬਰਨ ਰੀਜਨ ਹੈ ਉਹ ਆਲਰੇਡੀ ਬਾਕੀ ਸਾਰਾ ਲੈ ਲਿਆ ਹੋਇਆ। ਰਸ਼ੀਆ ਨੇ 20% ਟੈਰੀਟਰੀ ਤਾਂ ਲਈ ਹੋਈ ਹੈ, ਵੀ 5000 ਜਿਹੜਾ ਸਕੁਅਰ ਮਾਈਲ ਯੂਕਰੇਨ ਦੇ ਕੋਲ ਹੈ ਉਹ ਵੀ ਉਹਨਾਂ ਨੂੰ ਦਿਓ। ਉੱਥੇ ਉਹਨਾਂ ਨੇ ਸਗੋਂ ਯੂਕਰੇਨ ਨੇ ਝੰਡਾ ਲਹਿਰਾਇਆ, ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਕੰਪਰੋਮਾਈਜ਼ ਨਹੀਂ ਕਰਨਾ। ਔਰ ਯੂਰਪੀਅਨ ਯੂਨੀਅਨ ਦੇ ਮੁਲਕ ਨਾਲ ਖਲੋਤੇ ਨੇ ਨੈਟੋ ਦੇ ਮੈਂਬਰ। ਇਹ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਗੱਲ ਠੀਕ ਨਹੀਂ ਲੱਗਦੀ। ਪਰ ਅਸੀਂ ਜੇ ਇਹਨਾਂ ਦਾ ਜਿਹੜਾ ਇਹ ਪਾਲਿਸੀ ਡਾਕੂਮੈਂਟ ਹੈ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਪਲਾਨ, ਉਹਦੇ 'ਚ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਪ੍ਰਾਇਓਰਟੀਜ਼ ਕੀ ਨੇ। ਔਰ ਉਹਦੇ 'ਚ ਪ੍ਰਾਇਓਰਟੀਜ਼ ਸ਼ਾਰਟ ਲਿਸਟ ਦੇ ਜਿਹੜੇ ਕੋਰ ਇੰਟਰਸਟ ਨੇ, ਪ੍ਰੋਟੈਕਟ ਦਾ ਹੋਮਲੈਂਡ, ਵੀ ਸਾਡੀ ਪਹਿਲੀ ਜਿਹੜੀ ਪ੍ਰਾਇਓਰਟੀ ਹੈ ਉਹ ਅਮਰੀਕਾ ਸਾਡੇ ਹੋਮਲੈਂਡ ਨੂੰ ਪ੍ਰੋਟੈਕਟ ਕਰਨਾ, ਰੀਬਿਲਡ ਅਮਰੀਕਨ ਸਟਰੈਂਥ,
ਅਮਰੀਕਾ ਨੂੰ ਸਟਰੋਂਗ ਕਰਨਾ, ਮੇਕ ਅਮਰੀਕਾ ਗ੍ਰੇਟ ਅਗੇਨ, ਡੈਟਰ ਮੇਜਰ ਵਾਰਸ। ਔਰ ਇਹ ਪ੍ਰੈਜ਼ੀਡੈਂਟ ਟਰੰਪ ਦਾ ਜਿੱਥੇ ਉਹ ਕਹਿੰਦੇ ਨੇ ਵੀ ਮੈਂ 8 ਜਾਂ 10 ਜੰਗਾਂ ਰੁਕਵਾਈਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੋ ਵਾਰ ਇਸ 'ਚ ਯਕੀਨ ਰੱਖਦੇ ਨੇ। ਸੋ ਇਹੀ ਇਹਨਾਂ ਦੇ ਸਟ੍ਰੈਟਜੀ ਡਾਕੂਮੈਂਟਸ ਵੀ ਹੋਇਆ ਕਿ ਵੀ ਅਸੀਂ ਕੋਈ ਮੇਜਰ ਵਾਰਸ, ਹਾਲਾਂ ਵੈਨਜ਼ੂਏਲਾ ਦੇ ਨਾਲ ਜਾਂ ਦੂਜੇ ਉੱਥੇ ਇਹ ਧੱਕਾ ਕਰ ਰਹੇ ਨੇ, ਲੇਕਿਨ ਮੇਜਰ ਵਾਰਸ ਵੱਲ ਨਾ ਜਾਣਾ। ਐਂਡ ਸਟਾਪ ਗੈਟਿੰਗ ਪਲੇਡ ਬਾਈ ਰਾਈਵਲਸ ਬਾਈ ਬੈਡ ਟ੍ਰੇਡ ਡੀਲਸ, ਕਿ ਵੀ ਇਹ ਜਿਹੜੀਆਂ ਟ੍ਰੇਡ ਡੀਲਸ ਬੁਰੀਆਂ ਨੇ ਇਹਨਾਂ ਦਾ ਛੁਟਕਾਰਾ ਟੈਰਿਫ ਵਾਰਫੇਅਰ ਇਹਦੇ ਤੇ ਹੀ ਹੈ। ਐਂਡ ਬਾਈ ਐਲੀਜ਼ ਹੂ ਡੋਂਟ ਕੈਰੀ ਦੇਅਰ ਸ਼ੇਅਰ, ਇਹ ਫਿਰ ਨੈਟੋ ਦੇ ਉੱਤੇ ਹੈ ਕਿ ਵੀ ਹੁਣ ਅਸੀਂ ਕੋਲੋਂ ਪੈਸੇ ਨਹੀਂ ਪਾਵਾਂਗੇ ਕਿ ਤੁਹਾਨੂੰ ਨਾਲੇ ਅਸੀਂ ਪ੍ਰੋਟੈਕਟ ਵੀ ਕਰੀਏ ਤੇ ਪੈਸੇ ਵੀ ਖਰਚੀਏ। ਔਰ ਫੋਰਨ ਪਾਲਿਸੀ ਦਾ ਜਿਹੜਾ ਆਧਾਰ ਹੈ ਇਸ ਡਾਕੂਮੈਂਟ ਦੇ ਮੁਤਾਬਕ ਪ੍ਰੋਟੈਕਟ ਅਮਰੀਕਨ ਫਸਟ ਪ੍ਰਾਇੋਰਟੀ ਅਮਰੀਕਨਸ ਹੈ। ਔਰ ਇਹ ਜਿਹੜੀ ਹੈ ਇਸ ਨੂੰ ਕਈਆਂ ਵੱਲੋਂ ਮੌਨਰੋ ਡਾਕਟਰੀਨ ਵੀ ਕਿਹਾ ਜਾ ਰਿਹਾ ਹੈ ਕਿ ਵੀ ਉਹਦੇ ਤੇ ਹੀ ਬੇਸਡ ਹੈ। ਔਰ ਇੱਕ ਜ਼ਮਾਨਾ ਸੀ ਪ੍ਰੈਜ਼ੀਡੈਂਟ ਪਿਛਲੀ ਸਦੀ 'ਚ ਮੌਨਰੋ ਨੇ ਇਹ ਕਿ ਵੈਸਟਰਨ ਹੈਮੀਸਫੀਅਰ ਸਾਡਾ ਸਫੀਅਰ ਆਫ ਇਨਫਲੂਐਂਸ ਹੈ, ਇਹਦੇ 'ਚ ਕੋਈ ਦਖਲ ਅੰਦਾਜ਼, ਇਹ ਮੈਸੇਜ ਸਪੇਨ ਨੂੰ ਵੀ ਸੀ, ਪੁਰਤਗਾਲ ਨੂੰ ਵੀ ਸੀ, ਫਰਾਂਸ ਨੂੰ ਵੀ ਸੀ। ਔਰ ਜ਼ਾਹਰ ਹੈ ਕਿ ਇਸ ਪਾਸੇ ਵਾਲੀ ਹੁਣ ਅਮਰੀਕਾ ਦਾ ਜਿਹੜਾ ਫੋਕਸ ਹੈ, ਇਹੀ ਕਾਰਨ ਹੈ ਕਿ ਵੈਨਜ਼ੂਏਲਾ ਹੋਏ ਜਾਂ ਫॉर दैट ਰੀਜ਼ਨ ਬ੍ਰਾਜ਼ੀਲ ਹੋਏ ਔਰ ਦੂਜੇ ਹੋਏ, ਅਮਰੀਕਾ ਦੀ ਟਫ ਲਾਈਨ ਹੈ ਕਿ ਇੱਥੇ ਕੋਈ ਇੰਟਰਫੇਰੈਂਸ ਨਾ ਹੋਏ। ਹਾਲਾਂ ਇਹ ਜਦੋਂ ਅੱਗੇ ਵਧੇਗਾ ਲੈਟਨ ਅਮਰੀਕਾ ਨੂੰ ਲੈ ਕੇ, ਜਿੱਥੇ ਆਲਰੇਡੀ ਚਾਈਨੀਜ਼ ਵਪਾਰਕ ਇਨਫਲੂਐਂਸ ਹੈ, ਕਿਉਂਕਿ ਚਾਈਨਾ ਨੇ ਵੈਸਟਰਨ ਹੈਮੀਸਫੀਅਰ 'ਚ ਵੀ ਆਪਣੇ ਇਕਨੋਮਿਕਲ ਇੰਟਰਸਟ ਜਿਹੜੇ ਨੇ ਉਹ ਕਾਫੀ ਵਧਾਏ ਔਰ ਉੱਥੇ ਆਪਣਾ ਪੈਰ ਧਰਾਵਾ ਹੀ ਨਹੀਂ, ਕਾਫੀ ਅੰਦਰ ਤੱਕ ਉਹ ਵੜੇ ਹੋਏ ਨੇ। ਔਰ ਇਹ ਉਹਨਾਂ ਦੇ ਪਾਲਿਸੀ ਡਾਕੂਮੈਂਟ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਵੀ ਅਸੀਂ ਜਿਹੜੀ ਹੈ ਇਹ US ਮਿਡਲ ਕਲਾਸ ਨੂੰ ਵੀ ਸਟਰੋਂਗ ਕਰਾਂਗੇ, ਇੰਡਸਟਰੀਅਲ ਬੇਸ, ਔਰ ਇਸ ਨੂੰ ਸਟਰੋਂਗ ਕਰਾਂਗੇ, ਸਿਕਿਉਰ ਬਾਰਡਰਸ, ਰਿਜ਼ੀਲੀਐਂਟ ਇਨਫਰਾਸਟਰਕਚਰ, ਸਟਰੋਂਗ ਮਿਲਟਰੀ, ਨਿਊਕਲੀਅਰ ਡੈਟਰੈਂਟ, ਮਿਸਾਈਲ ਡਿਫੈਂਸ, ਸਟਰੋਂਗ ਇਕੋਨਮੀ, ਇੰਡਸਟਰੀਅਲ ਬੇਸ, ਐਨਰਜੀ ਪ੍ਰੋਡਕਸ਼ਨ, ਟੈਕ ਲੀਡਰਸ਼ਿਪ ਤੇ ਪ੍ਰੋਟੈਕਸ਼ਨ ਫਰਮ ਹੌਸਟਾਈਲ ਫੋਰਨ ਇਨਫਲੂਐਂਸ ਉਸ ਤੋਂ ਉੱਤੇ। ਔਰ ਜਿਹੜੀਆਂ ਟੌਪ ਪ੍ਰਾਇੋਰਟੀਜ਼ ਨੇ ਸਭ ਤੋਂ ਬਾਰਡਰ ਐਂਡ ਮਾਈਗ੍ਰੇਸ਼ਨ, ਹੁਣ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈ। ਔਰ ਆਉਣ ਵਾਲੇ ਸਾਲਾਂ 'ਚ ਅਸੀਂ ਦੇਖਾਂਗੇ ਕਿ ਇਲੀਗਲ ਤਾਂ ਹੁਣ ਬਿਲਕੁਲ ਹੀ ਨੋ ਹੋਏਗੀ ਜਿਹੜੀ ਮਾਈਗ੍ਰੇਸ਼ਨ ਹੈ, ਈਵਨ ਲੀਗਲ ਵੀ ਬੜੀ ਰੈਸਟ੍ਰਿਕਟਡ ਹੋਏਗੀ। ਇਹ ਨਹੀਂ ਹੈ ਵੀ ਜਿਹੜੇ ਇੱਜੜ ਹੀ ਤੁਰਿਆ ਆਉਂਦਾ H1B ਦੇ ਥੱਲੇ ਔਰ ਦੂਸਰਾ। ਔਰ ਹੁਣੇ ਹੀ ਅੱਜ ਦੀ ਸਟੋਰੀ ਹੈ ਕਿ ਵੀਜ਼ਾ ਰੈਸਟ੍ਰਿਕਸ਼ਨਸ ਕਿਸ ਲੈਵਲ, ਗਾਰਡੀਅਨ ਦੀ ਸਟੋਰੀ ਹੈ, ਕਿਸ ਲੈਵਲ ਤੱਕ ਜਾ ਰਹੀਆਂ। ਔਰ ਉਹਦੇ 'ਚ ਪਾਲਿਸੀ ਡਾਕੂਮੈਂਟ 'ਚ ਬੜਾ ਕਲੀਅਰ ਹੈ ਕਿ ਵੀ ਮਾਸ ਮਾਈਗ੍ਰੇਸ਼ਨ ਮਸਟ ਐਂਡ ਐਂਡ ਟ੍ਰੀਟਸ ਬਾਰਡਰ ਕੰਟਰੋਲ ਐਜ਼ ਏ ਟੌਪ ਨੈਸ਼ਨਲ ਸਿਕਿਉਰਿਟੀ ਇਸ਼ੂ। ਕਿ ਹੁਣ ਜਿਹੜਾ ਬਾਰਡਰ ਦੇ ਉੱਤੇ ਬਾਰਡਰ ਪੈਟਰੋਲਿੰਗ ਜਾਂ ਦੂਜੀ ਹੈ, ਮੈਜ਼ ਇਹ ਨਹੀਂ ਹੈ ਜੇ ਕਿ ਤੁਸੀਂ ਇਲੀਗਲ ਨੂੰ ਆਉਣ ਤੋਂ ਰੋਕਣਾ ਹੈ, ਇਹ ਸਿਕਿਉਰਿਟੀ ਇਸ਼ੂ ਹੈ। ਔਰ ਇਹਦੇ ਥੱਲੇ ਜਿਹੜਾ ਹੈ ਉਹ ਮਾਈਗ੍ਰੇਸ਼ਨ ਦੇ ਉੱਤੇ ਤਾਂ ਆਲਮੋਸਟ ਪਾਬੰਦੀ ਵਾਲੀ ਗੱਲ ਹੀ ਹੈ। ਸਿਵਲ ਲਿਬਰਟੀਜ਼ ਐਟ ਹੋਮ, it warns against government power being abused and stresses free speech and religious freedom। ਕਿ ਅਮਰੀਕਾ ਦੇ ਵਿੱਚ ਵੀ ਆਨੇ ਬਹਾਨੇ ਜਿਹੜੀ ਫ੍ਰੀ ਸਪੀਚ ਔਰ ਰਿਲੀਜੀਅਸ ਫਰੀਡਮਸ ਨੂੰ ਕੁਚਲਿਆ ਜਾ ਰਿਹਾ ਹੈ, ਇਸ ਨੂੰ ਜਿਹੜਾ ਉਹ ਮਹਿਫੂਜ਼ ਕਰਨਾ ਕਿ ਇਵੇਂ ਨਾ ਹੋਏ। allies pay more, it calls for serious burden sharing, especially NATO spending targets, and links US help to partners doing more। ਕਿਉਂਕਿ ਨੈਟੋ ਨੂੰ ਝਟਕਾ ਕਿ ਵੀ ਅਸੀਂ ਹੁਣ ਤੁਹਾਡੇ ਖਰਚੇ ਲਈ ਪੈਸੇ ਨਹੀਂ ਦੇਵਾਂਗੇ, ਤੁਸੀਂ ਜਿਹੜਾ ਮੋਰ ਕੰਟਰੀਬਿਊਟ ਕਰੋ। ਔਰ ਇਕਨੋਮਿਕ ਸਿਕਿਉਰਿਟੀ, ਇਟ ਪੁਸ਼ਿਜ਼ ਬੈਲੈਂਸ ਟ੍ਰੇਡ, ਰਿਜ਼ੀਲੀਐਂਟ ਸਪਲਾਈ ਚੇਨਸ, ਰੀਸ਼ੋਰਿੰਗ ਮੈਨੂਫੈਕਚਰਿੰਗ, ਕਿ ਵੀ ਵਾਪਸ ਇੱਥੇ ਮੈਨੂਫੈਕਚਰਿੰਗ ਹੱਬ ਹੋਏ, ਜਿਵੇਂ ਸਾਰਿਆਂ ਵੱਡਿਆਂ ਜਾਇੰਟਸ ਨੂੰ ਸੱਦ ਕੇ ਕਿਹਾ ਵੀ ਇੱਥੇ ਲਿਆਓ ਨਹੀਂ ਤਾਂ ਟੈਕਸ ਲੱਗੇਗਾ। ਰੀਬਿਲਡਿੰਗ ਦਾ ਡਿਫੈਂਸ ਇੰਡਸਟਰੀਅਲ ਬੇਸ ਐਂਡ ਐਨਰਜੀ ਡੋਮੀਨੈਂਸ, ਐਨਰਜੀ ਦੇ ਮਾਮਲੇ 'ਚ। ਸੋ ਇਹ ਜਿਹੜੀ ਹੈ ਰੀਜਨਲ ਗੇਮ ਪਲਾਨ ਦੇ ਵਿੱਚ ਵੈਸਟਰਨ ਹੈਮੀਸਫੀਅਰ ਜਿਵੇਂ ਮੌਨਰੋ ਡਾਕਟਰੀਨ ਦੇ ਥੱਲੇ ਸੀ, ਉਸ ਦੇ ਵਿੱਚ ਜਿਹੜਾ ਹੈ ਉਹ ਅਮਰੀਕਾ ਦੀ ਸਰਦਾਰੀ ਹੋਏਗੀ। ਇਹਦੇ 'ਚ ਜਿਹੜੀ ਇੱਕ ਗੱਲ ਬਹੁਤਿਆਂ ਨੂੰ ਲੱਗਦਾ ਸੀ ਜਾਂ ਕਿ ਚਾਈਨਾ ਦੇ ਨਾਲ ਹੌਸਟਿਲਿਟੀ, ਵਾਰ ਹੋਏਗਾ ਤਾਈਵਾਨ ਦੇ ਮੁੱਦੇ 'ਤੇ, ਜਾਂ ਕਦੇ ਉਹਨੂੰ ਤਿੱਬਤ ਨਾਲ ਵੀ ਜੋੜ ਦਿੰਦੇ ਨੇ, ਇਹ ਬੜਾ ਇਹਦੇ 'ਚ ਕਲੀਅਰ ਹੈ। ਏਸ਼ੀਆ ਚਾਈਨਾ पॉलिसी की है, ट्रीट चाइना मेनली एज एन इकोनॉमिक एंड टेक कंपीटिटर। दुश्मन नहीं है, इट्स नॉट कि चाइना इज एन एनिमी, एक कंपीटिटर है, उन्होंने कंपीटिटर के तौर पर देखो। रीबैलेंस ट्रेड टुवर्ड्स रेसिप्रोसिटी,
ਜਿਹੜੀ ਹੁਣ ਟ੍ਰੇਡ ਡੀਲ ਔਰ ਸ਼ਾਇਦ ਮੋਸਟ ਲਾਈਕਲੀ ਅਪ੍ਰੈਲ ਦੇ ਵਿੱਚ 2026 'ਚ ਪ੍ਰੈਜ਼ੀਡੈਂਟ ਟਰੰਪ ਜਾਣਗੇ, ਚਾਈਨਾ ਦੇ ਨਾਲ ਇਹਨਾਂ ਦੀ ਡੀਲ ਹੋ ਜਾਏਗੀ। ਜੁੱਤੀਆਂ ਇੰਡੀਆ ਨੂੰ ਹੀ ਪੈ ਰਹੀਆਂ ਨੇ ਔਰ ਉਹ ਉਹਨੂੰ ਜਿਹੜੇ ਨੇ ਟ੍ਰੇਡ ਇਕਨੋਮਿਕ ਐਂਡ ਟੈਕ ਕੰਪੀਟੀਟਰ ਦੇ ਤੌਰ ਤੇ ਦੇਖਦੇ ਨੇ। ਔਰ ਇਹ ਜਿਹੜਾ ਸਪਲਾਈ ਚੇਨ ਲੀਵਰੇਜ ਹੈ, ਇਹ ਨਹੀਂ ਹੋਏਗਾ ਵੀ ਚਾਈਨਾ ਦੇ ਹੁਣ ਇੰਨਾ ਜ਼ਿਆਦਾ 700-800 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਸਰਪਲਸ ਉਹ ਬੈਲੈਂਸ ਹੋਏਗਾ ਕਿਤੇ ਨਾ ਕਿਤੇ ਜਾ ਕੇ। ਡੈਟਰ ਵਾਰ ਐਸਪੈਸ਼ਲੀ ਅਰਾਊਂਡ ਤਾਈਵਾਨ ਐਂਡ ਸਾਊਥ ਚਾਈਨਾ ਸੀ। ਇਹ ਬਿਲਕੁਲ ਕਲੀਅਰ ਹੈ ਵੀ ਅਮਰੀਕਾ ਚੀਨ ਦੇ ਨਾਲ ਜੰਗ ਨਹੀਂ ਚਾਹੁੰਦਾ, ਨਾ ਤਾਈਵਾਨ ਦੇ ਮੁੱਦੇ ਤੇ ਨਾ ਸਾਊਥ ਚਾਈਨਾ ਸੀ ਦੇ ਮੁੱਦੇ ਤੇ। ਔਰ ਜਿਹੜਾ ਯੂਰਪ ਪ੍ਰਤੀ ਜਿਹੜੀ ਹੈ ਸਖਤ ਪਾਲਿਸੀ ਹੈ, ਪੁਸ਼ ਯੂਰਪ ਟੂ ਬੀ ਸਟਰੋਂਗਰ, ਮੋਰ ਸੈਲਫ ਰਿਲਾਇੰਟ, ਸੀਕ ਸਟੇਬਿਲਿਟੀ ਵਿਦ ਰਸ਼ੀਆ, ਏਮ ਫॉर ਐਨ ਐਂਡ ਆਫ ਮੇਜਰ ਫਾਈਟਿੰਗ ਇਨ ਯੂਕਰੇਨ ਟੂ ਰਿਡਿਊਸ ਐਸਕੇਲੇਸ਼ਨ ਰਿਸਕ। ਟਰੰਪ ਯੂਰਪ ਨੂੰ ਕਹਿ ਰਿਹਾ ਵੀ ਬੰਦ ਕਰੋ ਇਸ ਜੰਗ ਨੂੰ ਔਰ ਰਸ਼ੀਆ ਦੇ ਨਾਲ। ਸੋ ਜ਼ਾਹਰ ਹੈ ਟੂਵਰਡਸ ਰਸ਼ੀਆ ਵੀ ਜਿਹੜੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ ਲੀਵਰੇਜ ਹੈ। ਔਰ ਇਹਦੇ 'ਚ ਦਿਲਚਸਪ ਗੱਲ ਮਿਡਲ ਈਸਟ ਹੈ, ਕਿਉਂਕਿ ਜਿਵੇਂ ਇਜ਼ਰਾਈਲ ਨੇ ਅਮਰੀਕਾ ਨੂੰ ਘੜੀਸ ਕੇ ਈਰਾਨ ਦੇ ਉੱਤੇ ਵੀ ਜਿਹੜੀ ਹੈ ਉਹ ਬੰਬਾਰੀ ਕਰਵਾਈ ਔਰ ਜੋ ਜੈਨੋਸਾਈਡ ਕਮਿਟ ਕੀਤਾ ਇਹਨੇ ਨੈਤਨਯਾਹੂ ਨੇ। ਹੁਣ ਮਿਡਲ ਈਸਟ ਸ਼ਿਫਟ ਇਹ ਹੈ, ਬਰਡਨਸ ਟੂ ਪਾਰਟਨਰਸ ਅਵੋਇਡ ਲੌਂਗ ਨੇਸ਼ਨ ਬਿਲਡਿੰਗ ਵਾਰਸ। ਇਹਦਾ ਮਤਲਬ ਇਹ ਹੈ ਵੀ ਇਜ਼ਰਾਈਲ ਨੂੰ ਵੀ ਆਉਣ ਵਾਲੇ ਪੀਰੀਅਡ 'ਚ ਰੈਸਟ੍ਰਿਕਟ ਕੀਤਾ ਜਾਏਗਾ। ਕੀਪ ਕੀ ਸੀ ਲੇਜ਼ ਓਪਨ, ਕਿ ਵੀ ਇਹ ਨਹੀਂ ਹੈ ਵੀ ਯਮਨ ਜਾਂ ਦੂਜੇ ਦੇ ਹੂਤੀ ਤੇ ਫਲਾਣੇ ਉਹ ਅਮਰੀਕਾ ਦੇ ਲਈ ਖਤਰਾ ਬਣ ਸਮੁੰਦਰਾਂ ਦੇ ਵਿੱਚ। ਐਂਡ ਐਕਸਪੈਂਡ ਰੀਜਨਲ ਨਾਰਮਲਾਈਜੇਸ਼ਨ ਡੀਲ। ਸੋ ਜ਼ਾਹਰ ਹੈ ਕਿ ਟਰੰਪ ਦੀ ਕੋਸ਼ਿਸ਼ ਹੋਏਗੀ ਕਿ ਇਹ ਹਮਾਸ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਖੁੱਲ੍ਹੀ ਹੈ ਅਲਟੀਮੇਟਲੀ ਇਸਲਾਮਿਕ ਮੁਲਕਾਂ ਦੀ ਉੱਥੇ ਫੌਜ, ਔਰ ਜਿਵੇਂ ਹਮਾਸ ਨੇ ਵੀ ਇਹ ਕਿਹਾ ਕਿ ਵੀ ਜੇ ਇਜ਼ਰਾਈਲ ਪ੍ਰੋਪਰਲੀ ਜਿਹੜਾ ਉਹ ਜਿਹੜਾ ਫਲਸਤੀਨੀ ਅਥਾਰਟੀ ਨੂੰ ਹੈਂਡਓਵਰ ਕਰਦਾ ਪਾਵਰ ਤੋਂ ਡਿਸਆਰਮ ਹੋਣ ਨੂੰ ਤਿਆਰ ਹੈ, ਬਟ ਅਲਟੀਮੇਟਲੀ ਡਿਪੈਂਡ ਕਰੇਗਾ ਜਦੋਂ ਤੱਕ ਆਲਟਰਨੇਟ ਫਲਸਤੀਨੀ ਸਟੇਟ ਨਹੀਂ ਬਣਦੀ ਮਿਡਲ ਈਸਟ ਦੇ ਵਿੱਚ ਪੀਸ ਨਹੀਂ ਹੋਏਗੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਮਰੀਕਨਾਂ ਦੇ ਲਈ ਜਿਹੜੀ ਹੈ ਹੈਵੀ ਪਾਲਿਸੀ ਟੂ ਟ੍ਰੇਡ ਇਨਵੈਸਟਮੈਂਟ ਔਰ ਇਹਦੇ ਨਾਲ ਨਾਲ ਐਨਰਜੀ, ਕ੍ਰਿਟੀਕਲ ਮਿਨਰਲਸ ਵਾਈਲ ਅਵੋਇਡਿੰਗ ਲੌਂਗ ਟਰਮ US ਕਮਿਟਮੈਂਟਸ। ਉਹ ਕਿਸੇ ਨਾਲ ਵੀ ਅਮਰੀਕਾ ਦੀ ਕਮਿਟਮੈਂਟ ਨਹੀਂ ਹੋਏਗੀ। ਸੋ ਇਹ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਦੇ ਉੱਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਨੂੰ ਮੈਂ ਇੱਕ ਪੋਜ਼ਿਟਿਵ ਡਾਕੂਮੈਂਟ ਦੇ ਤੌਰ ਤੇ ਦੇਖਦਾ। ਇਹ ਬਿਲਕੁਲ ਜਿਹਨੂੰ ਕਹੋ ਕਿ ਸ਼ਿਫਟ ਹੈ ਪ੍ਰੀਵੀਅਸ ਜਿਹੜੇ ਇਹਨਾਂ ਦੇ ਰਜੀਮ ਸੀ ਉਹਨਾਂ ਦੀ ਪਾਲਿਸੀ ਨਾਲੋਂ। ਯੂਰਪ ਸੈਂਟਰਿਕ ਨਹੀਂ ਹੈ, ਯੂਰਪ ਨੂੰ ਕਿਹਾ ਵੀ ਆਪਣਾ ਜਿਹੜਾ ਆਪੇ ਪਕਾਓ ਤੇ ਆਪੇ ਖਾਓ। ਮਿਡਲ ਈਸਟ ਨੂੰ ਵੀ ਇਜ਼ਰਾਈਲ ਨੂੰ ਅਜੇ ਡਾਇਰੈਕਟ ਧੱਕਾ ਤਾਂ ਨਹੀਂ ਦੇਣਗੇ, ਲੇਕਿਨ ਉਹਨਾਂ ਨੂੰ ਇਹ ਕਿਹਾ ਕਿ ਵੀ ਰਲ ਮਿਲ ਕੇ ਹੀ ਰਹਿਣਾ ਪੈਣਾ। ਹੁਣ ਇਹ ਮਤ ਕਾਊਂਟ ਕਰੋ ਵੀ ਅਸੀਂ ਜਿਹੜਾ ਤੁਹਾਡੇ ਬਿਹਾਫ ਦੇ ਉੱਤੇ ਤੁਹਾਨੂੰ ਸੌਦਾ ਵੀ ਮੁਫਤ ਦੇਈ ਜਾਈਏ ਔਰ ਦੁਨੀਆ ਦਾ ਕ੍ਰਿਟਿਸਿਜ਼ਮ ਵੀ ਲਈਏ। ਚਾਈਨਾ ਨੂੰ ਵੀ ਮੈਸੇਜ ਦਿੱਤਾ ਗਿਆ ਵੀ ਅਸੀਂ ਕੋਈ ਐਜ਼ ਏ ਐਨਮੀ ਨਹੀਂ ਹੁੰਦਾ। ਸੋ ਜਦੋਂ ਚਾਈਨਾ ਦੇ ਨਾਲ ਦੋਸਤੀ ਦਾ ਪਾਰਟ ਹੁੰਦਾ, ਇੰਡੀਆ ਤਾਂ ਆਪਣੇ ਆਪ ਹੀ ਡਿੱਗ ਪੈਂਦਾ, ਕਿਉਂਕਿ ਜਿਹੜੀ 25 ਸਾਲ ਤੋਂ ਪਾਲਿਸੀ ਸੀ ਅਮਰੀਕਨ ਪਾਲਿਸੀ ਮੇਕਰਸ ਦੀ ਕਿ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਇਸਤੇਮਾਲ ਕੀਤਾ ਜਾਏ, ਉਹ ਪਾਰਟ ਖਤਮ ਹੋ ਜਾਂਦਾ। ਤੇ ਜੇ ਚਾਈਨਾ ਇੱਕ ਜਿਹੜਾ ਸਿਰਫ ਕੰਪੀਟੀਟਰ ਦੇ ਤੌਰ ਤੇ ਜ਼ਾਹਰ ਹੈ, ਪਾਕਿਸਤਾਨ ਵੀ ਸੇਫ ਜ਼ੋਨ 'ਚ ਆ ਜਾਂਦਾ ਹੈ। ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਹੈ। ਔਰ ਭਾਰਤ ਨੂੰ ਜਦੋਂ ਛਿੜਕ ਕੇ ਥੱਲੇ ਸੁੱਟਿਆ ਜਾਂਦਾ ਹੈ ਤੇ ਪਾਕਿਸਤਾਨ ਦਾ ਜਿਹੜਾ ਸਟੇਟਸ ਹੈ ਆਲਰੇਡੀ ਜਿਸ ਲੈਵਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਡੀਲ ਕੀਤਾ ਹੈ ਔਰ ਇਹ ਸਾਰਾ। ਸੋ ਇਹਦੇ 'ਚ ਕਿਉਂਕਿ ਸਾਊਥ ਏਸ਼ੀਆ ਸਪੈਸੀਫਿਕ ਕੋਈ ਬਹੁਤੀ ਡੀਟੇਲ ਨਹੀਂ ਹੈ, ਇਹ ਸਾਰੀ 33 ਸਫ਼ਿਆਂ ਦੀ ਰਿਪੋਰਟ ਹੈ। ਸੋ ਉਹਦੇ 'ਚ ਜਿਹੜਾ ਅਲਟੀਮੇਟਲੀ ਮੈਂ ਸਮਝਦਾ ਵੀ ਜੇ ਕਹਿਣਾ ਹੋਏ ਵੀ ਇਹਦੇ 'ਚ ਸਫਰਰ ਯੂਰਪ ਹੈ, ਇਜ਼ਰਾਈਲ ਹੈ, ਕਿਤੇ ਨਾ ਕਿਤੇ ਭਾਰਤ ਹੈ ਔਰ ਚੀਨ ਵੀ, ਰੂਸ ਵੀ ਔਰ ਓਵਰਆਲ ਵੀ ਜਿਹੜੇ ਅਮਰੀਕਨ ਲੋਕਾਂ ਦੇ ਇੰਟਰਸਟ ਨੇ ਉਹਨਾਂ ਦਾ ਇਸ ਡਾਕੂਮੈਂਟ ਦੇ ਵਿੱਚ ਧਿਆਨ ਰੱਖਿਆ ਗਿਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ ਤੋਂ ਸਨੀ ਸਦਾ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ
ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ TV 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ 10 ਵੰਨ ਦਾ ਹਿੱਸਾ ਪਾਓ ਜੀ। TV 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ। ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਭਾਰਤ ਨੂੰ ਸਿੱਧੇ ਲਫ਼ਜ਼ਾਂ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ਭਾਰਤ ਪਾਕਿਸਤਾਨ ਪ੍ਰਤੀ ਕਿਸੇ ਗਲਤਫਹਿਮੀ ਦਾ ਸ਼ਿਕਾਰ ਨਾ ਹੋਵੇ। ਜੇ ਭਾਰਤ ਨੇ ਕੋਈ ਦਿਲਬਦੀ ਕੀਤੀ ਤਾਂ ਪਾਕਿਸਤਾਨ ਦਾ ਜਵਾਬ ਪਹਿਲਾਂ ਨਾਲੋਂ ਵੀ ਤਿੱਖਾ ਤੇ ਤੇਜ਼ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਪਾਕਿਸਤਾਨ ਫੌਜ ਜਿਹੜੀ ਹੈ ਉਹ ਦਹਿਸ਼ਤਗਰਦੀ ਟ੍ਰੇਨਿੰਗ ਕੈਂਪ ਅਤੇ ਭਾਰਤ ਖਿਲਾਫ ਦੁਸ਼ਮਣੀ ਇਹਨਾਂ ਨੀਤੀਆਂ ਤੇ ਚੱਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਭਾਰਤ ਸਾਰੇ ਪਾਸਿਓਂ ਝੰਬਿਆ ਹੋਇਆ ਹੈ। ਜੇ ਅਸੀਂ ਚੀਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਿਵੇਂ ਜਦੋਂ ਰਾਜਨਾਥ ਸਿੰਘ ਨੇ ਬਿਆਨ ਦਾਗਿਆ ਕਿ ਜੀ ਸਿੰਧ ਪਾਕਿਸਤਾਨ ਦਾ ਪ੍ਰੋਵਿੰਸ ਜਿਹੜਾ ਉਹ ਇੱਕ ਦਿਨ ਭਾਰਤ ਦਾ ਵੀ ਹਿੱਸਾ ਬਣ ਸਕਦਾ ਹੈ, ਔਰ ਉਸ ਤੋਂ ਪਹਿਲਾਂ ਵੀ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ S ਜੈਸ਼ੰਕਰ ਔਰ ਰਾਜਨਾਥ ਸਿੰਘ ਕਰਦਾ ਰਿਹਾ। ਔਰ ਹੁਣ ਵੀ ਉਹਨੇ ਇੱਕ ਉਹਦੀ ਸਟੇਟਮੈਂਟ ਹੈ, ਵੀ ਕੁਡ ਹੈਵ ਡਨ ਮਚ ਮੋਰ ਹੈਡ ਵੀ ਵਾਂਟਡ ਰਾਜਨਾਥ ਸਿੰਘ ਔਨ ਆਪਰੇਸ਼ਨ ਸੰਦੂਰ, ਕਿ ਜੇ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਸੀ, ਫਿਰ ਤੁਹਾਨੂੰ ਕਿਹਨੇ ਮਨਾ ਕੀਤਾ ਕਰਨ ਤੋਂ। ਸੋ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਚਾਰੇ ਪਾਸਿਓਂ ਘਿਰੇ ਹੋਏ ਹੋ, ਫੋਰਨ ਪਾਲਿਸੀ ਫੇਲ, IMF ਨੇ C ਗ੍ਰੇਡ ਦੇ ਵਿੱਚ ਲਿਆ ਕੇ ਰੱਖ ਦਿੱਤਾ ਹੈ, 90 ਤੋਂ ਵੀ ਕ੍ਰਾਸ ਕੀਤਾ ਰੁਪਈਆ ਪਿਛਲੇ ਦਿਨਾਂ 'ਚ ਡਾਲਰ ਦੇ ਮੁਕਾਬਲੇ। ਪੁਤਿਨ ਦਾ ਵੀ 2 ਰੋਜ਼ਾ ਦੌਰਾ, ਕੁਛ ਇਹਨਾਂ ਦੇ ਹੱਥ ਪੱਲੇ ਪੈਣ ਵਾਲੀ ਲਾਈਨ ਨਹੀਂ ਆਈ, ਨਾ ਹੀ ਉਸ 'ਚੋਂ ਕੋਈ ਨਿਕਲਣਾ ਸੀ। ਔਰ ਈਵਨ ਇਹ ਵੀ ਅੰਦਰੂਨੀ ਆਇਆ ਕਿ ਵੀ ਇਹ ਜਿਹੜਾ $4 ਟ੍ਰਿਲੀਅਨ ਦੀ ਆਪਣੀ ਇਕੋਨਮੀ ਬਣਾ ਕੇ ਤੀਜੇ ਨੰਬਰ ਦੀ ਕਰ ਰਹੇ ਸੀ, ਇਨਫੈਕਟ ਇਹ $2.5 ਟ੍ਰਿਲੀਅਨ ਵੀ ਨਹੀਂ ਹੈ। ਅੰਦਰੂਨੀ ਤੌਰ ਦੇ ਉੱਤੇ ਵੋਟ ਚੋਰੀ ਦੇ ਇਲਜ਼ਾਮ, ਕਿਵੇਂ ਬਿਹਾਰ ਦੀਆਂ ਚੋਣਾਂ ਤੇ ਦੂਜਾ ਕੀ ਕੀਤਾ ਹੈ। ਫੇਲਿਅਰ ਦਾ ਲੈਵਲ ਇਹ ਕਿ ਦਿੱਲੀ ਚੋਕ ਹੋਏ ਨੇ ਪਿਛਲੇ, ਔਰ ਤੁਸੀਂ ਝੂਠ ਦਾ ਦੇਖੋ ਸਿਰਾ ਕਿ ਉਹ ਹੈਲਥ ਮਿਨਿਸਟਰ ਜਿਹੜਾ ਉਹ ਪਾਰਲੀਮੈਂਟ 'ਚ ਕਹਿ ਰਿਹਾ ਕਿ ਕੋਈ ਵੀ ਭਾਰਤ ਦੇ ਵਿੱਚ ਜਿਹੜਾ ਉਹ 에ਅਰ ਪੋਲਿਊਸ਼ਨ ਨਾਲ ਨਹੀਂ ਮਰਿਆ। ਹੁਣ ਜੇ ਕੋਈ ਬ੍ਰੌਂਕਾਈਟਸ ਨਾਲ ਮਰ ਗਿਆ, ਕੋਈ ਅਸਥਮੇ ਨਾਲ ਉਹ ਮੌਤ ਹੀ ਨਹੀਂ ਗਿਣਦੇ। ਹੁਣ 에ਅਰ ਪੋਲਿਊਸ਼ਨ ਆਪਣੇ ਆਜ ਦਾ ਕੋਈ ਬਿਮਾਰੀ ਨਹੀਂ ਹੈ, ਉਹ ਤਾਂ ਤੁਹਾਡੇ ਸਿਸਟਮ ਦੇ ਵਿੱਚ ਆ ਕੇ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਔਰ ਦੂਸਰੇ ਸਿਸਟਮ ਨੂੰ ਕਰਦੇ। ਜੋ ਤੁਸੀਂ ਝੂਠ ਹੀ ਬੋਲਣਾ। ਔਰ ਬਾਕੀ ਜਦੋਂ ਹੁਣ ਇਹ ਸਾਰੇ ਪਾਸੇ ਚੱਲ ਰਿਹਾ ਵੀ ਇੰਨੀ ਫੇਲਿਅਰ, ਬਾਰ-ਬਾਰ ਟਰੰਪ ਜਿਹੜਾ ਉਹ ਵੀ ਕੁੱਟ ਰਿਹਾ ਹੈ ਔਰ ਦੁਨੀਆ ਭਰ ਦੇ ਵਿੱਚ ਬਿਲਕੁਲ ਥੂ ਹੋ ਰਹੀ ਹੈ। ਤੇ ਉਹ ਪਾਰਲੀਮੈਂਟ ਦੇ ਵਿੱਚ ਡਿਬੇਟ ਹੋ ਰਹੀ ਹੈ ਵੰਦੇ ਮਾਤਰਮ ਦੇ, ਜੀ 150 ਸਾਲ ਪੂਰੇ ਹੋ ਗਏ ਵੰਦੇ ਮਾਤਰਮ। ਨਹਿਰੂ ਨੇ ਉਹ ਨਹੀਂ ਸੀ ਪਸੰਦ ਕੀਤਾ ਕਿ ਉਹਨੇ ਕਿਹਾ ਸੀ, ਜ਼ਿਕਰ ਕਰਾਂਗੇ ਵੇਰ ਵਿੱਚ। ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਸਭ ਦੇ ਚਲਦੇ ਆ ਜਦੋਂ ਤੁਹਾਡੇ ਕੋਲ ਕੁਛ ਨਹੀਂ ਹੈ ਤੇ ਆਪਣੇ ਲੋਕਾਂ ਨੂੰ, ਹੁਣ ਉਹਨਾਂ ਦੇ ਕੋਲ ਇੱਕ ਚੋਣ ਆਉਂਦੀ ਹੈ, ਇੱਕ ਨਿਕਲ ਜਾਂਦੀ ਹੈ, ਔਰ ਉਹਨਾਂ ਦੇ ਲਈ ਹਿੰਦੂ ਮੁਸਲਮਾਨ ਇਸ਼ੂ ਦੇ ਥੱਲੇ ਪਾਕਿਸਤਾਨ ਨੂੰ ਤੁਸੀਂ ਪੁੱਟ ਡਾਊਨ ਕਰੋ, ਨਫ਼ਰਤੀ ਪ੍ਰਚਾਰ ਕਰੋ ਮੁਸਲਮਾਨਾਂ ਦੇ ਖਿਲਾਫ, ਤੇ ਪਾਕਿਸਤਾਨ ਨੂੰ ਧਮਕੀਆਂ ਦਿਓ। ਔਰ ਪਿਛਲੇ ਦਿਨਾਂ 'ਚ ਰਾਜਨਾਥ ਸਿੰਘ ਨੇ
ਜਿਹੜਾ ਇੱਕ ਜਿਹੜਾ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਕਿਹਾ ਕਿ ਜੀ ਇਹ ਜਦੋਂ ਉਹਨੂੰ ਫੀਲਡ ਮਾਰਸ਼ਲ ਆਸਮ ਮੁਨੀਰ ਨਾਲ ਸੰਬੰਧਿਤ ਇੱਕ ਸਵਾਲ ਪੁੱਛਿਆ ਗਿਆ, ਅੱਛਾ ਉਹਨੇ ਕਹਿੰਦਾ ਜੀ ਭਾਰਤ ਦੇ ਸਾਹਮਣੇ ਜਿਹੜੀਆਂ ਜ਼ਿਆਦਾ ਸਮੱਸਿਆਵਾਂ ਨੇ ਉਹ ਪਾਕਿਸਤਾਨੀ ਫੌਜ ਦੀ ਵਜ੍ਹਾ ਕਰਕੇ ਹੁੰਦੀਆਂ ਨੇ, ਔਰ ਇਹ ਜਿਹੜੀ ਫੌਜ ਹੈ ਇਹ ਆਤੰਕਵਾਦ ਨੂੰ, ਦਹਿਸ਼ਤਗਰਦੀ ਨੂੰ ਪ੍ਰਮੋਟ ਕਰਦੀ ਹੈ। ਟ੍ਰੇਨਿੰਗ ਕੈਂਪ ਫੌਜ ਨੇ ਬਣਾਏ ਹੋਏ ਨੇ, ਔਰ ਭਾਰਤ ਦੇ ਪ੍ਰਤੀ ਜਿਹੜੀ ਹੈ ਪਾਕਿਸਤਾਨੀ ਫੌਜ ਦਾ ਇਹ ਦੁਸ਼ਮਣੀ ਭਰੀ ਵਿਚਾਰਧਾਰਾ ਹੈ, ਸਭ ਫੌਜ ਦੇ ਨਾਲ ਹੀ ਜੁੜੇ ਹੋਏ ਪਾਰਟ ਨੇ। ਔਰ ਉਸ ਤੋਂ ਪਹਿਲਾਂ ਵੀ ਜਿਹੜੇ ਇਸ ਕਿਸਮ ਦੀ ਬਿਆਨਬਾਜ਼ੀ ਰਹੀ ਹੈ। ਹੁਣ ਪਾਕਿਸਤਾਨ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਪਾਕਿਸਤਾਨ ਜਿੱਥੇ ਇੰਟਰਨੈਸ਼ਨਲ ਲੈਵਲ ਤੇ ਅਸੀਂ ਜਦੋਂ ਜ਼ਿਕਰ ਕਰਦੇ ਹਾਂ 7, 8, 9, 10 ਮਈ ਦੇ 4 ਰੋਜ਼ਾ ਟਕਰਾਅ ਤੋਂ ਬਾਅਦ ਭਾਵੇਂ ਅੰਦਰੂਨੀ ਸਮੱਸਿਆਵਾਂ ਪਾਕਿਸਤਾਨ ਦੀਆਂ ਸਿਆਸੀ ਇਮਰਾਨ ਖਾਨ ਨੂੰ ਲੈ ਕੇ ਵਿਜ਼ਿਟ ਹੋਏਗੀ ਨਹੀਂ ਹੋਏਗੀ ਉਹ ਚੱਲ ਰਹੀਆਂ ਨੇ ਉਹਨਾਂ ਲੇਕਿਨ ਓਵਰਆਲ ਇਹਦੇ ਬਾਵਜੂਦ ਕਿ ਭਾਰਤ ਨੇ ਅਫਗਾਨ ਤਾਲਿਬਾਨ ਨੂੰ ਜਿਹੜੇ ਰਜੀਮ ਹੈ ਤਾਲਿਬਾਨ ਰਜੀਮ ਨੂੰ ਚੁੱਕ ਦੇ ਕੇ ਪਾਕਿਸਤਾਨ ਦੇ ਖਿਲਾਫ ਮੋਰਚਾ ਖਲਵਾਇਆ, ਉੱਥੋਂ ਹਮਲੇ ਹੋਏ, ਲੇਕਿਨ ਜਿਵੇਂ ਪਾਕਿਸਤਾਨੀ ਫੌਜ ਨੇ ਡਿਸਾਈਸਿਵਲੀ ਉਹਨਾਂ ਦਾ ਮੂੰਹ ਭੰਨਿਆ ਹੁਣ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕਿ ਵੀ, ਔਰ ਉਹਨਾਂ ਨੇ ਆਸਮ ਮੁਨੀਰ ਜਿਹੜੇ ਫੀਲਡ ਮਾਰਸ਼ਲ ਦੇ ਤੌਰ ਤੇ ਵੀ ਜਿਹੜਾ ਤੈਅ ਜ਼ਿੰਦਗੀ ਹੈ, ਪਲੱਸ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਉਹਨਾਂ ਦਾ 5 ਸਾਲ ਹੋਰ ਜਿਹੜਾ ਕਾਰਜਕਾਲ ਹੈ ਉਹ ਵਧਾ ਦਿੱਤਾ ਗਿਆ, ਜੁਆਇੰਟ ਚੀਫ ਵੀ ਉਹ ਬਣ ਗਏ। ਔਰ ਇਹ ਹੁਣ 2030 ਤੱਕ ਆਸਮ ਮੁਨੀਰ ਜਿਹੜੇ ਨੇ ਜੇ ਇਹ ਕਹਿਣਾ ਹੋਏ ਕਿ ਪਾਕਿਸਤਾਨ ਦੇ ਕਰਤਾ ਧਰਤਾ ਨੇ ਫੌਜੀ ਸੈਂਸ 'ਚ ਵੀ ਔਰ ਅਦਰਵਾਈਜ਼ ਵੀ, ਕਿਉਂਕਿ ਜਿਸ ਲੈਵਲ ਤੇ ਉੱਥੇ ਸਾਰੀ ਇਹ ਗੱਲਬਾਤ ਚੱਲਦੀ ਹੈ, ਔਰ ਇਹ ਹੁਣ ਕਿਉਂਕਿ ਜੁਆਇੰਟ ਚੀਫ ਦੇ ਥੱਲੇ, ਔਰ ਹਾਲਾਂ ਜਿਹੜੇ ਇੰਡੀਆ ਦੇ ਐਕਸਪਰਟ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਪਾਕਿਸਤਾਨ ਦਾ ਇੱਕ ਕਮਾਂਡ ਥੱਲੇ ਆਣਾ ਹੈ, 에ਅਰ ਫੋਰਸ ਔਰ ਇਨਫੈਂਟਰੀ ਔਰ ਨੇਵਲ ਔਰ ਇੱਕ ਹੈੱਡਕੁਆਟਰ ਔਰ ਇੱਕ ਦੂਸਰਾ, ਇਹ ਜੇ ਕੋਈ ਵੀ ਫਿਊਚਰ ਦਾ ਟਕਰਾਅ ਹੋਇਆ ਪਾਕਿਸਤਾਨ ਨੂੰ ਐਡਵਾਂਟੇਜ ਹੋਏਗੀ, ਕਿਉਂਕਿ ਭਾਰਤ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਹਾਲਾਂ ਇਹਨਾਂ ਨੇ ਵੀ CDN ਕੇ ਕੀ ਕ੍ਰੀਏਟ ਕੀਤਾ ਸੀ, ਲੇਕਿਨ ਉਹ ਕੋਈ ਇਹਨਾਂ ਪਿਛਲਾ 4 ਰੋਜ਼ਾ ਝੜਪ ਦੇ ਵਿੱਚ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕੀ ਹੋ ਗਿਆ, ਸਾਰੇ ਇਹਨਾਂ ਨੂੰ ਪਲੇਨ ਗਰਾਊਂਡ ਕਰਨੇ ਪਏ ਸੀ। ਹੁਣ ਇਸ ਕਿਸਮ ਦਾ ਜਿਹੜਾ ਇਹ ਜੁਆਇੰਟ ਉਹਨਾਂ ਨੇ ਆਪਣਾ ਫੌਜੀ ਮਿਸ਼ਨ ਬਣਾਇਆ, ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੀ ਹੈ ਡਿਫੈਂਸ ਫੋਰਸਿਸ ਹੈੱਡਕੁਆਟਰ, ਉਸ ਤਿੰਨੋਂ ਫੌਜਾਂ ਦੀ ਜਿਹੜੀ ਹੈ ਉਹਨਾਂ ਦੇ ਮੁਖੀਆਂ ਦੀ ਬਹੁਤ ਸਾਰੇ ਆਫੀਸਰ ਵੀ ਸੀ, ਜੁਆਇੰਟ ਮੀਟਿੰਗ ਹੋਈ। ਉਹਦੇ 'ਚ ਬੋਲਦੇ ਆ ਬੜੀ ਕਲੀਅਰਲੀ ਆਸਮ ਮੁਨੀਰ ਨੇ ਕਿਹਾ ਕਿ ਭਾਰਤ ਨੂੰ ਕਿਸੇ ਧੋਖੇ ਜਾਂ ਵਹਿਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਜੇ ਇਹਨਾਂ ਨੇ ਦਿਲਵਦੀ ਕੀਤੀ ਤੇ ਅਗਲੀ ਵਾਰ ਪਾਕਿਸਤਾਨ ਦਾ ਜਵਾਬ ਹੋਰ ਵੀ ਤੇਜ਼ ਤੇ ਕਰਾਰਾ ਹੋਏਗਾ। ਸੋ ਜ਼ਾਹਰ ਹੈ ਕਿ ਫੌਜੀ ਜ਼ਬਾਨ ਤਾਂ ਇਹੀ ਹੈ ਕਿ ਭਾਈ ਫਿਰ ਤੁਸੀਂ ਦੇਖਿਓ ਕਿ ਵੀ ਪਿਛਲਾ ਜੋ ਤੁਹਾਡੇ ਨਾਲ ਹੋਇਆ ਉਹਨੂੰ ਤੁਸੀਂ ਭੁੱਲ ਜਾਓਗੇ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਚੱਲਦਿਆਂ, ਜਿਵੇਂ ਇਸ ਤੋਂ ਪਹਿਲਾਂ ਬੀਤੇ ਐਤਵਾਰ ਨੂੰ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਜਿਹੜਾ ਸਪੋਕਸਪਰਸਨ ਹੈ ਤਾਹਿਰ ਅੰਦਰਾਬੀ, ਉਹਨਾਂ ਨੇ ਫੀਲਡ ਮਾਰਸ਼ਲ ਆਸਮ ਮੁਨੀਰ ਤੇ ਪਾਕਿਸਤਾਨ ਦੀ ਫੌਜ ਬਾਰੇ ਜਿਹੜਾ S ਜੈਸ਼ੰਕਰ ਦਾ ਬਿਆਨ ਹੈ ਉਸ ਬਾਰੇ ਕਿਹਾ ਸੀ ਕਿ ਇਹ ਭੜਕਾਉਣ ਵਾਲਾ ਬਿਆਨ ਹੈ, ਬੇਬੁਨਿਆਦ ਹੈ ਤੇ ਗੈਰ ਜ਼ਿੰਮੇਦਾਰਾਨਾ ਹੈ। ਸੋ ਇਹ ਆਲਰੇਡੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਰਿਐਕਟ ਕੀਤਾ ਹੋਇਆ ਸੀ, ਔਰ ਇਸ ਦੇ ਮੁਤਾਬਕ ਜਿਹੜਾ ਇਸ ਜੁਆਇੰਟ ਸੈਂਟਰ ਦੇ ਵਿੱਚ ਜਿੱਥੇ ਤਿੰਨੋਂ ਫੌਜਾਂ ਦੇ ਨੇ, ਆਸਮ ਮੁਨੀਰ ਨੇ ਹੋਰ ਵੀ ਡੀਟੇਲ ਦੇ ਵਿੱਚ ਗੱਲ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਅਫਗਾਨਿਸਤਾਨ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਅਫਗਾਨ ਤਾਲਿਬਾਨ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜਾਂ ਉਹ TTP ਦੇ ਨਾਲ ਨੇ, ਤਹਿਰੀਕ ਤਾਲਿਬਾਨ ਪਾਕਿਸਤਾਨ, ਤੇ ਜਾਂ ਉਹ ਪਾਕਿਸਤਾਨ ਦੇ ਨਾਲ, ਇਹਨਾਂ ਦੋਨਾਂ ਚੋਂ ਇੱਕ ਨੂੰ ਚੁਣਨਾ ਹੋਏਗਾ। ਹੁਣ ਇਹ ਤੁਹਾਡੀ ਗੰਦੀ ਖੇਡ ਜਿਹੜੀ ਹੈ ਉਹ ਇੱਥੇ ਨਹੀਂ ਚੱਲ ਸਕਦੀ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਫੀਲਡ ਮਾਰਸ਼ਲ ਉਹਨਾਂ ਨੇ ਕਿਹਾ ਕਿ ਵੀ ਤਿੰਨੋਂ ਹੀ ਜਿਹੜੇ ਸਾਡੇ ਵਿੰਗ ਨੇ ਫੌਜ ਦੇ, 에ਅਰ ਫੋਰਸ, ਨੇਵੀ ਔਰ ਫੌਜ, ਅਸੀਂ ਆਪਰੇਸ਼ਨਲ ਤਿਆਰੀਆਂ ਜਿਹੜੀ ਸਾਡੀ ਖਾਸੀਅਤ ਆ ਉਹ ਹਮੇਸ਼ਾ ਰਹੇਗੀ। ਅਸੀਂ ਆਪਸ ਤਾਲਮੇਲ ਔਰ ਕੋਆਰਡੀਨੇਸ਼ਨ ਕਰਾਂਗੇ, ਔਰ ਹਾਈ ਕਮਾਂਡ ਦੇ ਨਾਲ ਨਾਲ ਤਿੰਨੋਂ ਫੌਜਾਂ ਆਪਣੀ ਅੰਦਰੂਨੀ ਆਟੋਨਮੀ ਤੇ ਆਰਗੇਨਾਈਜੇਸ਼ਨਲ ਸਟਰਕਚਰ ਉਹ ਉਵੇਂ ਹੀ ਰਹੇਗਾ। ਇਹ ਨਹੀਂ ਹੈ ਕਿ ਵੀ ਕੋਈ ਸੈਂਟਰਲ ਕੰਟਰੋਲ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰੇਗਾ। ਫਿਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਇੱਕ ਅਮਨ ਪਸੰਦ ਮੁਲਕ ਹੈ, ਪਰ ਕਿਸੇ ਨੂੰ ਵੀ ਪਾਕਿਸਤਾਨ ਦੀ ਸੋਵਰਨਿਟੀ ਔਰ ਰੀਜਨਲ ਜਿਹੜੀ ਇੰਡੀਪੈਂਡੈਂਸ ਹੈ ਉਹਨੂੰ ਖਤਰਾ ਪਹੁੰਚਾਉਣ ਜਾਂ ਇਹਦਾ ਜੇ ਕੋਈ ਇਰਾਦਾ ਵੀ ਰੱਖਦੇ ਨੇ ਤਾਂ ਇਸ ਤੋਂ ਪਰਹੇਜ਼ ਕਰਨ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ
ਦੀ ਬਹਾਦਰ ਫੌਜ ਜਿਹੜੀ ਉਹ ਇਕਜੁੱਟ ਇਰਾਦੇ ਦੇ ਨਾਲ ਆਪਣੇ ਮੁਲਕ ਨੂੰ ਅਸੀਂ ਪਹਿਲਾਂ ਵੀ ਡਿਫੈਂਡ ਕੀਤਾ ਹੈ ਔਰ ਹੁਣ ਵੀ ਅਸੀਂ ਕਰਾਂਗੇ। ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਨੂੰ ਜਿਹੜੇ ਗਲੋਬਲ ਹਾਲਾਤ ਬਣ ਰਹੇ ਨੇ ਮਲਟੀਲੈਟਰਲ ਆਪਰੇਸ਼ਨ, ਇਹ ਸਾਨੂੰ ਇਹਨਾਂ ਨੂੰ ਦੇ ਉੱਤੇ ਹੋਰ ਵੀ ਮਜ਼ਬੂਤੀ ਕਰਨ ਦੀ ਲੋੜ ਹੈ। ਔਰ ਨਾਲ ਦੀ ਨਾਲ ਉਹਨਾਂ ਨੇ, ਕਿਉਂਕਿ ਇਹ ਸਾਰੀ ਮੀਟਿੰਗ ਦੇ ਵਿੱਚ ਇਹਨਾਂ ਦਾ ਸਾਰਾ ਟੌਪ ਬਰਾਸ ਸ਼ਾਮਲ ਸੀ, ਸੋ ਇੱਕ ਪਾਸੇ ਫੌਜੀ ਤੌਰ ਦੇ ਉੱਤੇ ਪਾਕਿਸਤਾਨ ਜਿਹੜਾ ਮਜ਼ਬੂਤੀ ਦੇ ਨਾਲ ਉਹਨਾਂ ਨੇ ਜੁਆਇੰਟ ਕਮਾਂਡ ਬਣਾਈ ਹੈ ਔਰ ਦੂਸਰੇ ਪਾਸੇ ਇੱਕ ਸਟੇਜ ਦੇ ਉੱਤੇ ਜਦੋਂ ਕੁਝ ਸਮਾਂ ਪਹਿਲਾਂ ਹੀ ਭਾਰਤ ਦੇ ਵਿੱਚ ਫੀਲਡ ਸਟੇਟ IMF ਨੇ ਵੀ ਹੱਥ ਖਿੱਚ ਲਿਆ, ਫਲਾਣਾ ਵੀ, ਇਹ ਵੀ ਖਬਰ ਇਹਦੇ ਬਰਾਬਰ ਨਾਲ ਹੈ। ਜਿੱਥੇ IMF ਨੇ ਭਾਰਤ ਨੂੰ C ਗ੍ਰੇਡ ਦੇ ਵਿੱਚ ਰੱਖਿਆ, ਉੱਥੇ IMF ਨੇ ਜਿਹੜਾ ਪਾਕਿਸਤਾਨ ਦੀ ਇਕਨੋਮਿਕਲ ਸਿਚੁਏਸ਼ਨ ਨੂੰ ਬਿਹਤਰ ਕਰਨ ਦੇ ਲਈ ਪਿਛਲੇ ਸਾਲ ਜਿਹੜਾ $7 ਬਿਲੀਅਨ ਦਾ ਜਿਹੜਾ ਉਹਨਾਂ ਨੂੰ ਪੈਕੇਜ ਅਗਲੇ ਆਲਮੋਸਟ ਜਿਹੜਾ 3 ਸਾਲਾਂ ਦੇ ਵਿੱਚ ਦੇਣ ਦਾ ਹੈ, ਉਹਦੇ 'ਚੋਂ ਉਹਨਾਂ ਨੇ $1.2 ਬਿਲੀਅਨ IMF ਨੇ ਰਿਲੀਜ਼ ਕੀਤਾ, ਡਿਸਬਰਸ ਕੀਤਾ। ਔਰ ਇਹਨਾਂ ਦੇ ਇੰਡੀਅਨ ਮੀਡੀਆ ਵੀ, ਇਹਨਾਂ ਨੂੰ ਬਹੁਤ ਤਕਲੀਫ ਹੁੰਦੀ, ਇਹਨਾਂ ਨੂੰ ਲੱਗਦਾ ਕਿ ਵੀ ਇਹ ਵੈਸਟਰਨ ਪਾਵਰਸ ਕਿਉਂ ਭਾਈ ਤੁਸੀਂ ਵੀ ਕਰਜ਼ਾਈ ਰਹੇ ਹੋ, ਹੁਣ ਵੀ ਕਰਜ਼ਾਈ ਹੋ, ਐਵੇਂ ਉਹ ਫੌੜ ਫੜਕ ਹੈ ਜਿਹਦੇ ਥੱਲੇ ਹੁੰਦਾ ਜੀ ਵੱਡੀ ਇਕੋਨਮੀ, ਇਹ ਅਮਰੀਕਾ ਖੁਦ ਕਰਜ਼ਾਈ ਹੈ ਤੇ ਚੱਲਦੇ ਨੇ ਲੋਨਸ ਦੇ ਨਾਲ ਜਾਂ ਕੋਈ ਦੂਜਾ। ਹੁਣ IMF ਨੇ 1.2 ਬਿਲੀਅਨ ਫਰੈਸ਼ ਡਿਸਬਰਸਮੈਂਟ ਪਾਕਿਸਤਾਨ ਨੂੰ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਪਾਕਿਸਤਾਨ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ ਮੋਦੀ ਕਿਆਂ ਦੀ ਨੀਤੀਆਂ ਦੇ ਨਾਲ, ਪਹਿਲਾਂ ਵੀ ਇਹਨਾਂ ਨੇ ਜਦੋਂ ਵਾਜਪਾਈ ਦੀ ਸਰਕਾਰ ਬਣੀ 1998 ਦੇ ਵਿੱਚ, ਤੇ ਉਦੋਂ ਵੀ ਹਿੰਦੂਤਵੀਆਂ ਨੇ ਦਿਲਵਦੀ ਕੀਤੀ। ਹਾਲਾਂ 1974 ਦੇ ਵਿੱਚ ਭਾਰਤ ਐਟਮ ਪਾਵਰ ਤਾਂ ਬਣ ਹੀ ਚੁੱਕਾ ਸੀ, ਇੰਦਰਾ ਗਾਂਧੀ ਨੇ ਪੋਖਰਾਨ ਦੇ ਵਿੱਚ ਐਟੋਮਿਕ ਧਮਾਕਾ ਕੀਤਾ ਸੀ, ਲੇਕਿਨ BJP ਇਹ ਸਮਝਦੀ ਸੀ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਬਲਫ ਹੈ। ਔਰ ਉਹਨਾਂ ਨੇ 1998 ਮਈ ਦੇ ਵਿੱਚ 5 ਧਮਾਕੇ ਕਰਕੇ ਪਾਕਿਸਤਾਨ ਨੂੰ, ਅਗਲੇ ਦਿਨ ਹੋਮ ਮਿਨਿਸਟਰ ਅਡਵਾਨੀ ਸੀ, ਉਹਨੇ ਕਿਹਾ ਜੀ ਕਸ਼ਮੀਰ ਫੜਾ ਦਿਓ ਸਾਨੂੰ, ਨਹੀਂ ਤਾਂ ਤੇ ਪਾਕਿਸਤਾਨ ਨੇ ਆਲਮੋਸਟ 2 ਹਫ਼ਤੇ ਬਾਅਦ 5 ਦੇ 6 ਧਮਾਕੇ ਕਰਕੇ ਦੱਸ ਦਿੱਤਾ ਕਿ ਭਾਈ ਅਸੀਂ ਤੁਹਾਡੇ ਨਾਲੋਂ ਘੱਟ ਨਹੀਂ ਹੈ ਨਿਊਕਲੀਅਰ ਵਾਰਫੇਅਰ ਦੇ ਵਿੱਚ ਵੀ। ਔਰ ਇਹਨਾਂ ਦੇ ਫਿਰ ਉਹ ਤੋਤੇ ਉੜੇ ਰਹੇ, ਫਿਰ ਤਾਂ ਨਜ਼ਰ ਨਹੀਂ ਆਏ ਇਹਨਾਂ ਦੇ ਲੀਡਰ ਕਿ ਹੁਣ ਕੀ ਜਵਾਬ ਦੇਣ। ਸੋ ਇਵੇਂ ਹੀ ਜੋ ਮਈ ਮਹੀਨੇ 7, 8, 9, 10 ਮਈ ਨੂੰ ਕੀਤਾ ਆਪਣੇ ਵੱਲੋਂ, ਤਾਂ ਇਹਨਾਂ ਨੇ ਫਾਲਸ ਫਲੈਗ ਪਹਿਲਗਾਮ 22 ਅਪ੍ਰੈਲ ਕੀਤਾ। ਔਰ ਫਿਰ ਇਹਨਾਂ ਨੂੰ ਸੀ ਕਿ ਜੀ ਵੀ ਚੀਨ ਤੋਂ ਜੁੱਤੀਆਂ ਪਈਆਂ ਹੋਈਆਂ ਨੇ, ਅਮਰੀਕਾ 'ਚ ਟਰੰਪ ਵੈਸੇ ਝੰਬ ਰਿਹਾ ਤੇ ਚਲੋ ਪਾਕਿਸਤਾਨ ਤੇ ਡੋਂਗ, ਉਹ ਵੀ ਜੁੱਤੀਆਂ ਖਾਧੀਆਂ ਨੇ, ਤਾਂ ਹੁਣ ਤਾਂ ਮੂੰਹ 'ਚੋਂ ਝਾਗੀ ਸੁੱਟਦੇ ਨੇ। ਔਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਫੌਜੀ ਮੁਖੀ ਨੇ ਠੀਕ ਬੋਲਡ ਲਾਈਨ ਲਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ, ਵਿਊਅਰਸ ਜਦੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਸ਼ਿੰਗਟਨ DC ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ TV 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ 10 ਵੰਨ ਦਾ ਹਿੱਸਾ ਪਾਓ ਜੀ। TV 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ
ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋਣ ਤੋਂ ਬਾਅਦ ਹੁਣ ਫਿਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੇ ਏਜੰਡੇ ਨੂੰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਦੇ ਨਾਂ ਥੱਲੇ ਲਾਗੂ ਕਰ ਰਹੀ ਹੈ। ਸੋ 1875 ਵਿੱਚ ਲਿਖਿਆ ਵੰਦੇ ਮਾਤਰਮ ਗੀਤ ਜਿਹੜਾ ਹੈ ਆਨੰਦ ਮਠ ਕਿਤਾਬ ਦਾ ਹਿੱਸਾ ਸੀ। ਸੋ ਇਸ ਨਾਲ ਭਾਰਤ ਨੂੰ ਇੱਕ ਦੁਰਗਾ ਦੇਵੀ ਦਾ ਰੂਪ ਦੇ ਕੇ ਪੇਸ਼ ਕੀਤਾ ਗਿਆ ਸੀ ਔਰ ਮੁੱਢਲੇ ਤੌਰ ਤੇ ਇਹ ਕਨਸੈਪਟ ਸਿੱਖੀ ਔਰ ਇਸਲਾਮ ਦੋਨਾਂ ਮਜ਼ਹਬਾਂ ਦੇ ਖਿਲਾਫ ਸੀ। ਸੋ ਕਿਉਂਕਿ ਅਸੀਂ ਇੱਕ ਰੱਬ ਵਿੱਚ ਯਕੀਨ ਰੱਖਦੇ ਹਾਂ ਔਰ ਧਰਤੀ ਪੂਜਨ ਜਾਂ ਦੁਰਗਾ ਦੇਵੀ ਵਿੱਚ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਕੂਲ ਡੇਜ਼ ਦੇ ਵਿੱਚ ਅਸੀਂ ਇਹ ਪੜ੍ਹਦੇ ਸੀ ਜਾਂ ਇਹ ਪੜ੍ਹਾਇਆ ਜਾਂਦਾ ਸੀ ਕਿ ਵੀ ਵੈਨ ਦਾ, ਔਰ ਇੱਕ ਫਰੇਜ਼ ਵੀ ਅੰਗਰੇਜ਼ੀ ਦਾ ਹੈ ਕਿ ਵੈਨ ਦਾ ਰੋਮ ਵਾਜ਼ ਬਰਨਿੰਗ ਨੀਰੋ ਵਾਜ਼ ਪਲੇਇੰਗ ਦਾ ਫਲੂਟ, ਜਾਂ ਕੁਛ ਇਸ ਕਿਸਮ ਦੇ ਸਾਜ਼ ਦਾ ਜ਼ਿਕਰ ਸੀ। ਔਰ ਇਹਨੂੰ ਹਿੰਦੀ ਜਾਂ ਪੰਜਾਬੀ 'ਚ ਕਿਹਾ ਜਾਂਦਾ ਸੀ ਕਿ ਰੋਮ ਸੜ ਰਿਹਾ ਸੀ ਤੇ ਬਾਦਸ਼ਾਹ ਨੀਰੋ ਬੰਸਰੀ ਵਜਾ ਰਿਹਾ ਸੀ। ਹੁਣ ਇਸ ਦੀ ਕਹਾਣੀ, ਕਿਉਂਕਿ ਅਦਰਵਾਈਜ਼ ਤੁਸੀਂ ਰੋਮ ਨਾਲ ਜੁੜਾ ਦੇਖੋ ਕਿ ਰੋਮ ਵਾਜ਼ ਨਾਟ ਬਿਲਟ ਇਨ ਅ ਡੇ, ਬਹੁਤ ਵੱਡਾ ਐਮਪਾਇਰ ਉਸ ਜ਼ਮਾਨੇ ਦਾ। ਲੇਕਿਨ ਜਦੋਂ ਕੋਈ ਐਮਪਾਇਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਜਾਂ ਲੋਕਾਂ ਨਾਲੋਂ ਬਿਲਕੁਲ ਟੁੱਟ ਜਾਂਦਾ ਹੈ ਔਰ ਉਹ ਪੈਲੇਸ ਦੇ ਵਿੱਚ ਸਿਮਟ ਜਾਂਦਾ ਹੈ, ਮਹਿਲ ਦੇ ਵਿੱਚ ਸਿਮਟ ਜਾਂਦਾ ਹੈ, ਜਿੱਥੇ ਸਾਜ਼ਿਸ਼ਾਂ ਹੀ ਪ੍ਰਧਾਨ ਹੁੰਦੀਆਂ ਨੇ ਔਰ ਤੁਸੀਂ ਇੱਕ ਆਪਣੇ ਜਿਹੜੀ ਹੈ ਉਹ ਐਨਕਾਂ ਦੇ ਨਾਲ ਆਪਣੀ ਰਿਆਇਆ ਨੂੰ ਦੇਖ ਰਹੇ ਹੁੰਦੇ ਹੋ, ਤੇ ਫਿਰ ਇਵੈਂਚੁਅਲੀ ਜਿਹੜਾ ਹੈ ਉਹ ਲੋਕ ਖੜੇ ਹੋ ਜਾਂਦੇ ਨੇ ਔਰ ਤਬਦੀਲੀ ਹੁੰਦੀ ਹੈ। ਔਰ ਫਿਰ ਨੀਰੋ ਜਾਂ ਉਸ ਜਿਹੜੀ ਰਾਣੀ ਦਾ ਕੀ ਹਸ਼ਰ ਹੋਇਆ, ਜਿਹਨੂੰ ਜਦੋਂ ਲੋਕ ਬਾਹਰ ਨੇ ਔਰ ਉਹ ਮੰਗ ਕਰ ਰਹੇ ਨੇ ਕਿ ਜੀ ਸਾਨੂੰ ਇਹ ਮਿਲੇ, ਕਿਉਂਕਿ ਫ੍ਰੈਂਚ ਰੈਵੋਲੂਸ਼ਨ ਦੇ ਨਾਲ ਵੀ ਜੁੜੀ ਹੋਈ ਵੀ ਇਹੀ ਕਹਾਣੀ ਹੈ ਕਿ ਲੋਕ ਕਿਸਾਨ ਬਾਹਰ ਨੇ, ਆਲਾ ਦੁਆਲਾ ਰੌਲਾ ਪੈ ਰਿਹਾ ਤੇ ਉਹ ਪੁੱਛਦੀ ਹੈ ਰਾਣੀ ਉਹਨੂੰ, ਆਪਣੇ ਬਾਦਸ਼ਾਹ ਨੂੰ, ਕਿ ਜੀ ਇਹ ਕਿਉਂ ਕੀ ਕਹਿ ਰਹੇ ਨੇ? ਕਹਿੰਦੇ ਵੀ ਇਹ ਜਿਹੜੇ ਕਹਿ ਰਹੇ ਨੇ ਬ੍ਰੈਡ ਬ੍ਰੈਡ ਬ੍ਰੈਡ, ਉਹ ਕਹਿੰਦੇ ਦੇ ਡੋਂਟ ਹੈਵ ਐਨੀ, ਕਹਿੰਦੇ ਵਾਈ ਡੋਂਟ ਦੇ ਈਟ ਕੇਕ। ਸੋ ਮਤਲਬ ਇਹ ਹੈ ਕਿ ਵੀ ਤੁਸੀਂ ਟੁੱਟੇ ਹੁੰਦੇ ਹੋ। ਸੋ ਰੋਮ ਸੜ ਰਿਹਾ ਤੇ ਨੀਰੋ ਜਿਹੜਾ ਹੈ ਉਹ, ਔਰ ਇਸੇ ਤਰ੍ਹਾਂ ਈਵਨ ਜਦੋਂ ਲਖਨਊ, ਜਿਹਨੂੰ ਅਵਧ ਕੇ ਨਵਾਬ ਹੈ ਕਿ ਵੀ ਉਹ ਦੁਸ਼ਮਣ ਚੜ੍ਹਿਆ ਆ ਰਿਹਾ, ਅੰਗਰੇਜ਼ ਇੱਥੇ ਪਹੁੰਚ ਗਏ ਉੱਥੇ ਪਹੁੰਚ ਗਏ, ਉਹ ਚੌਪੜ ਖੇਡ ਰਹੇ ਨੇ ਬੈਠੇ, ਜਾਂ ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਉਹ ਗਜ਼ਲਾਂ ਸੁਣਨ ਔਰ ਦੂਜੇ 'ਚ ਹੈ ਔਰ ਉੱਧਰੋਂ ਫੌਜ ਆ ਰਹੀ ਹੈ, ਮੁਹੰਮਦ ਉਹ ਆ ਗਿਆ, ਨਾਦਰ ਆ ਗਿਆ ਜਾਂ ਦੂਜਾ ਆ ਗਿਆ ਮੁਹੰਮਦ ਤੁਗਲਕ। ਹੁਣ ਇਹ ਸਾਰੀਆਂ ਕਹਾਣੀਆਂ ਤਾਂ ਪਾਸਟ ਦੀਆਂ ਨੇ, ਅਸੀਂ ਹੁਣ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ ਵੀ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਜਿਹੜਾ ਆਪਣੇ ਲੋਕਾਂ ਦੇ ਵਿੱਚ ਇਸ ਕਿਸਮ ਦੇ ਪ੍ਰੋਪੇਗੈਂਡੇ ਨਾਲ, ਜਿਸ ਨੂੰ ਉਹਨਾਂ ਨੇ ਵਿਸ਼ਵ ਗੁਰੂ ਔਰ ਪਤਾ ਨਹੀਂ ਕੀ ਪਾਸਟ ਦੇ ਨਾਲ, ਗਰਭ ਸੇ ਕੌਮ ਹਿੰਦੂ ਹੈ ਔਰ ਹਿੰਦੂਵਾਦ ਦੇ ਨਾਲ ਜੋੜ ਕੇ ਕੀ ਹਾਈਲਾਈਟ ਜਿਹੜਾ ਬਿਲਕੁਲ ਹੀ ਮਿਥਿਹਾਸ ਦੇ ਉੱਤੇ ਖੜਾ ਹੈ, ਔਰ ਮੰਦਰ ਬਣਾਓ ਔਰ ਉਸ ਦੀ ਪੂਜਾ ਤੇ ਲਾ ਦਿਓ ਜਾਂ ਉਹਦਾ ਕਰ ਦਿਓ। ਹੁਣ ਅਸਲੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਨੇ, ਅਨਇੰਪਲੋਇਮੈਂਟ ਕਿਸ ਲੈਵਲ ਤੇ ਪਹੁੰਚ ਗਈ, ਫੋਰਨ ਪਾਲਿਸੀ ਦਾ ਹਾਲ ਜਿਹੜੀ ਮਾੜਾ ਮੋਟਾ ਐਕਸਪੋਰਟ ਰਾਹੀਂ ਜਿਹੜਾ ਜਾਂਦਾ ਸੀ, ਐਕਸਪੋਰਟ ਘਟ ਗਈ, ਇੰਪੋਰਟ ਵੱਧ ਗਈ, ਤੁਹਾਡਾ ਸਾਰੀ ਮਹਿੰਗਾਈ ਦਾ ਬੁਰਾ ਹਾਲ ਹੈ, ਏਅਰ ਤੁਹਾਡੀ ਗੰਦੀ ਹੈ, ਦਿੱਲੀ ਜਿਹੜੀ ਹੈ ਉਹਦੇ ਚੌਕ, ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹੜਾ ਉਹ ਤਰੀਕ ਸੁਣਨ ਨਹੀਂ ਜਾਂਦਾ ਜੀ ਵੀ ਮੈਂ ਸੈਰ ਤੇ ਨਿਕਲਿਆ ਸੀ, ਮੇਰਾ ਤਾਂ ਸਾਹ ਬੰਦ ਹੋ ਗਿਆ ਤੇ ਮੈਂ ਹੁਣ ਵਰਚੁਅਲੀ ਉਹਨੂੰ ਕਰਾਂਗਾ। ਆਮ ਲੋਕਾਂ ਦਾ ਕੀ ਹਾਲ ਹੋਏਗਾ? ਔਰ ਇਸ ਸਭ ਦੇ ਬਾਵਜੂਦ ਭਾਰਤੀ ਪਾਰਲੀਮੈਂਟ ਦੇ ਵਿੱਚ ਦੋਨੋਂ ਹਾਊਸਿਸ ਦੇ ਵਿੱਚ ਡਿਬੇਟ ਕੀ ਹੋ ਰਹੀ ਹੈ? ਵੰਦੇ ਮਾਤਰਮ। ਕਿ ਜੀ ਇਹ ਬੰਕਮ ਚੰਦਰ ਚੈਟਰਜੀ ਨੇ 175 ਸਾਲ ਪਹਿਲਾਂ ਆਨੰਦ ਮਠ ਕਿਤਾਬ ਦੇ ਵਿੱਚ ਜਿਹੜਾ ਲਿਖਿਆ ਸੀ ਕਿ ਹੇ ਮਾਂ ਮੈਂ ਤੇਰੀ ਵੰਦਨਾ ਕਰਦਾ, ਉਹਨੂੰ ਹਾਲਾਂਕਿ ਵੰਦਨਾ ਨੂੰ ਤੁਸੀਂ ਸਲੂਟ ਵੀ ਕਹਿ ਸਕਦੇ ਹੋ, ਪਰ ਇਹਨਾਂ ਨੇ ਉਹਨੂੰ ਧਰਤੀ ਪੂਜਨ, ਭਾਰਤ ਮਾਤਾ, ਦੁਰਗਾ, ਔਰ ਵਕਤ ਨਹੀਂ ਹੈ ਕਿ ਆਨੰਦ ਮਠ ਜਿਹੜਾ ਇੱਕ ਨਫ਼ਰਤ ਫੈਲਾਉਣ ਵਾਲਾ ਸੀ, ਮੁਸਲਮਾਨਾਂ ਦੇ ਖਿਲਾਫ ਪੁੱਜ ਕੇ ਉਹ ਸਾਰੇ ਦੀ ਲਾਈਨ ਸੀ। ਔਰ ਜ਼ਾਹਰ ਹੈ ਕਿ ਵੀ ਇਹ ਲੇਟਰ ਔਨ ਇਸ ਦੀ ਵਰਤੋਂ ਅੱਡ-ਅੱਡ ਤਰੀਕਿਆਂ ਨਾਲ ਹੋਈ। 1896 ਦੇ ਵਿੱਚ ਕਾਂਗਰਸ ਦੀ ਕਨਵੈਨਸ਼ਨ ਦੇ ਵਿੱਚ, ਸਾਲਾਨਾ ਕਾਨਫਰੰਸ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਗਾਇਆ, ਜਿਹਨੂੰ ਬਾਅਦ ਦੇ ਵਿੱਚ ਟੈਗੋਰ ਨੂੰ ਗਾਂਧੀ ਜਿਹੜਾ ਹੈ ਉਹ ਗੁਰੂਦੇਵ ਕਹਿ ਕੇ ਐਡਰੈਸ ਕਰਦਾ ਸੀ। ਹੁਣ ਲੈ ਦੇ ਕੇ ਅਸੀਂ ਗੱਲ ਇਸ ਤੋਂ ਕਰਦੇ ਹਾਂ, ਔਰ ਇਹੀ
ਜਿਹੜਾ ਕਾਰਨ ਹੈ ਕਿ ਵੀ ਇਹ ਜਿਹੜਾ ਹਿੰਦੂ ਮੁਸਲਮਾਨ ਕਰਨ ਦੀ ਲਾਈਨ ਹੈ ਵਿਦਨ ਇੱਕ ਪਾਸੇ ਤੇ ਇਹੀ ਹਿੰਦੂਤਵੀ ਜਦੋਂ ਅੰਗਰੇਜ਼ਾਂ ਨੂੰ ਬਲੇਮ ਕਰਦੇ ਨੇ ਕਿ ਜੀ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਪਾਲਿਸੀ ਲਿਆਂਦੀ, ਵੰਡੋ ਤੇ ਰਾਜ ਕਰੋ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਨੀਸ਼ੀਅਲੀ ਈਵਨ ਜਿਹੜਾ ਲਖਨਊ ਪੈਕਟ ਵੀ ਹੋਇਆ ਜਿਹਦੇ ਚ ਮੁਹੰਮਦ ਅਲੀ ਜਿਨਾ ਔਰ ਮੁਸਲਿਮ ਲੀਗ ਨੂੰ ਵੀ ਉਹ ਲੀਡ ਕਰਦੇ ਸੀ, ਕਾਂਗਰਸ ਦੇ ਵੀ ਲੀਡਰ ਸੀ, ਉਹਨਾਂ ਦਾ ਸਮਝੌਤਾ ਹੁੰਦਾ ਹੈ। ਹੁਣ ਡਿਵਾਈਡ ਲਾਈਨ ਕਿਹਨੇ ਦਿੱਤੀ, ਕਿਹਨੇ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ, ਸਾਵਰਕਰ ਤਾਂ ਬਾਅਦ ਚ ਆਉਂਦਾ ਹੈ, ਲੇਕਿਨ ਉਸ ਤੋਂ ਪਹਿਲਾਂ ਵੀ ਜਦੋਂ 1905 ਦੇ ਵਿੱਚ ਬੰਗਾਲ ਨੂੰ ਵੰਡਿਆ ਅੰਗਰੇਜ਼ਾਂ ਨੇ, ਉਹ ਉਦੋਂ ਹਾਲ ਇਹ ਸੀ ਕਿ ਹਿੰਦੂ ਜਿਹੜੇ ਨੇ ਉਹ ਵੱਡੇ ਵੱਡੇ ਅਜਾਰੇਦਾਰ ਸੀ, ਜ਼ਮੀਨਾਂ ਦੇ ਮਾਲਕ ਸੀ, ਭੂਮੀਹਾਰ ਲੋਕ ਸੀ, ਔਰ ਮੁਸਲਮਾਨ ਬਹੁਤੇ ਮੁਜਾਰੇ ਸੀ, ਗਰੀਬ ਸੀ। ਔਰ ਉਹ ਡਿਵੀਜ਼ਨ ਬੰਗਾਲ ਦੀ ਆਲਮੋਸਟ ਉਸੇ ਲਾਈਨ ਤੇ ਹੋਈ ਜਿਵੇਂ 47 ਦੇ ਵਿੱਚ ਬੰਗਲਾਦੇਸ਼ ਔਰ ਵੈਸਟ ਬੰਗਾਲ ਵੰਡੇ ਗਏ। ਲੇਕਿਨ ਕਾਂਗਰਸ, ਕਿਉਂਕਿ ਉਹਦੇ ਚੋਂ ਮੁਸਲਮਾਨਾਂ ਦਾ ਥੋੜਾ ਬਹੁਤ ਫਾਇਦਾ ਨਿਕਲਦਾ ਸੀ, ਕਾਂਗਰਸ ਨੇ ਵੀ ਇਹਨੂੰ ਇਸ਼ੂ ਬਣਾ ਲਿਆ। ਦੂਸਰਾ ਵੀ ਹੋ ਗਿਆ ਬੰਦੇ ਮਾਤਰਮ ਵੀ ਵਿੱਚ ਹੀ ਬਾੜਤਾ ਉਹਦੇ ਲਿਆ ਕੇ, ਨਤੀਜੇ ਦੇ ਤੌਰ ਤੇ ਅੰਗਰੇਜ਼ਾਂ ਨੂੰ ਉਹ ਡਿਵੀਜ਼ਨ ਵਾਪਸ ਲੈਣੀ ਪਈ ਸੀ। ਲੇਕਿਨ ਉਹੀ 47 ਦੇ ਵਿੱਚ ਅਗੇਨ ਡਿਵਾਈਡ ਹੋਈ। ਹੁਣ ਜਿਹੜਾ ਬੰਦੇ ਮਾਤਰਮ ਚੈਟਰਜੀ ਦਾ ਹੈ ਉਹ ਹੈ ਬੰਗਲਾ 'ਚ ਹੈ, ਔਰ ਜਦੋਂ ਉਹਨੇ ਇਸ ਧਰਤੀ ਦੀ ਬੰਦਨਾ ਜਾਂ ਦੁਰਗਾ ਰੂਪ ਤੇ ਫਲਾਣਾ ਕਿਹਾ ਤੇ ਉਦੋਂ ਉਹਦੇ ਸਾਹਮਣੇ ਕੋਈ ਭਾਰਤ ਨਾਂ ਦਾ ਮੁਲਕ ਤਾਂ ਹੈ ਹੀ ਨਹੀਂ ਸੀ। ਔਰ ਜੇ ਤੁਸੀਂ ਉਸ ਦੀ ਸ਼ਬਦਾਵਲੀ ਵੀ ਦੇਖੋ ਜਿਹਦੇ 'ਚੋਂ ਕਹਿੰਦਾ ਹੂ ਹੈ ਇਹ, ਕਿਉਂਕਿ ਇਹ ਬੰਗਲਾ 'ਚ ਓਰੀਜਨਲ ਬੰਕਮ ਚੰਦਰ ਚੈਟਰਜੀ ਦਾ, ਇਹਨੂੰ ਅੰਗਰੇਜ਼ੀ ਟਰਾਂਸਲੇਸ਼ਨ ਸੇਂਟ ਔਰਵਿੰਦੋ ਨੇ ਕੀਤੀ, ਔਰ ਉਹਦੇ 'ਚ ਕਹਿੰਦਾ ਮਦਰ ਆਈ ਬੋ ਟੂ ਦੀ, ਹੇ ਮਾਂ, ਧਰਤੀ ਮਾਂ, ਮੈਂ ਤੇਰੇ ਅੱਗੇ ਝੁਕਦਾ, ਰਿਚ ਵਿਦ ਦਾਈ ਹਰਿੰਗ ਸਟਰੀਮਸ, ਬ੍ਰਾਈਟ ਵਿਦ ਆਰਚਰਡ ਗਲੀਮਸ, ਕੂਲ ਵਿਦ ਦਾਈ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਭਾਰਤ ਦਾ ਤਾਂ ਕਾਨਸੈਪਟ ਹੀ ਨਹੀਂ ਸੀ। ਔਰ ਉਹਦੀ ਇੱਕ ਲਾਈਨ ਜਦੋਂ ਕਹਿੰਦਾ ਹੈ who hath said thou art weak in thy lands when the sword flash out in the 70 million hands and 70 million voices round। ਹੁਣ 70 ਮਿਲੀਅਨ ਕਿੰਨੇ ਹੁੰਦੇ ਨੇ ਜੀ? 7 ਕਰੋੜ। ਹੁਣ ਉਸ ਪੀਰੀਅਡ 'ਚ ਜਦੋਂ ਇਹ ਨਜ਼ਮ 1875 'ਚ ਲਿਖੀ ਗਈ, ਉਦੋਂ ਬੰਗਾਲ ਜਿਸ ਦੇ ਵਿੱਚ ਹੁਣ ਦਾ ਬਿਹਾਰ ਔਰ ਉੜੀਸਾ ਇਹ ਬਾਅਦ ਸੂਬੇ ਅਲੱਗ ਕੀਤੇ, ਉਹਨਾਂ ਦੀ ਆਬਾਦੀ 7 ਕਰੋੜ ਸੀ। ਸੋ ਉਹ ਤਾਂ ਭਾਰਤ ਮਾਤਾ ਹੈ ਹੀ ਨਹੀਂ ਹੈ, ਉਹ ਤਾਂ ਬੰਗਾਲ ਨੂੰ, ਜਿਹੜਾ ਬੰਗਾਲ ਦੀ ਸਰਜ਼ਮੀਨ ਨੂੰ ਇਹ ਮਾਤਾ ਨਾਲ ਜੋੜ ਕੇ, ਔਰ ਕਿਉਂਕਿ ਜਿਹੜੀ ਬੰਗਾਲੀਆਂ ਦੀ ਗੋਡੈਸ ਵੀ ਆ ਉਹ ਦੁਰਗਾ, ਦੁਰਗਾ ਪੂਜਾ, ਦੁਰਗਾ ਮੰਡਲ, ਔਰ ਹਜ਼ਾਰਾਂ ਦੀ ਗਿਣਤੀ ਸਰਕਾਰਾਂ ਵੀ ਗ੍ਰਾਂਟ ਦਿੰਦੇ। ਜਦੋਂ ਕਮਿਊਨਿਸਟ ਹਕੂਮਤ ਵੀ ਵੈਸਟ ਬੰਗਾਲ ਜੋਤੀ ਬਾਸੂ ਜਾਂ ਦੂਜੇ ਦੀ ਰਹੀ ਦੁਰਗਾ ਪੂਜਨ ਦੇ ਲਈ, ਤਾਂ ਵੀ ਸਰਕਾਰੀ ਗ੍ਰਾਂਟਾਂ ਮਿਲਦੀਆਂ ਰਹੀਆਂ। ਹੁਣ ਇਹ ਗੀਤ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ ਕਿ ਭਾਈ ਇਹ ਤਾਂ ਬੰਗਾਲ ਦੀ ਅਡਰੀ ਹੋਂਦ 7 ਕਰੋੜ ਲੋਕਾਂ ਦੀ, 70 ਮਿਲੀਅਨ ਦੀ ਜਿਹੜੀ ਹੈ ਉਸ ਆਵਾਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਪਰ ਕਿਉਂਕਿ ਇਸ ਦੇ ਪਹਿਲੇ 2 ਪਹਿਰਿਆਂ ਨੂੰ ਜਿਹੜੇ ਕਿ ਯੂਨੈਨਿਮਿਟੀ ਦੀ ਗੱਲ ਸੀ, ਲੇਕਿਨ ਅਖੀਰਲੇ ਮੁਸਲਮਾਨ ਨਫ਼ਰਤ ਵਾਲੇ ਸੀ, ਉਹ ਛੱਡ ਦਿੱਤੇ ਗਏ। ਔਰ ਜਦੋਂ 47 ਦੇ ਵਿੱਚ ਕਨਸਟੀਟਿਊਸ਼ਨ ਵੀ ਬਣਿਆ, ਜਨ ਗਣ ਮਨ ਵੀ ਜਿਹੜਾ ਉਹ ਟੈਗੋਰ ਦਾ ਲਿਖਿਆ ਹੋਇਆ ਸੀ, ਭਾਵੇਂ ਉਹ ਜਿਹੜਾ ਉੱਥੇ ਆਇਆ ਕਿੰਗ ਜਾਰਜ ਉਹਦੀ ਤਾਰੀਫ ਦੇ ਵਿੱਚ ਹੀ ਸੀ, ਕਿਉਂਕਿ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਜਨ ਗਣ ਮਨ ਅਧਿਨਾਇਕ ਜਾਇਆ ਹੈ, ਭਾਰਤ ਭਾਗਿਆ ਵਿਧਾਤਾ। ਅਧਿਨਾਇਕ ਕਿ ਚਲਾਉਣ ਵਾਲੇ ਤੂੰ ਭਾਰਤ ਦੀ ਕਿਸਮਤ ਹੈ। ਇਹ ਗੱਲ ਮੈਂ ਨਹੀਂ ਕਿਹਾ, ਖੁਸ਼ਵੰਤ ਸਿੰਘ ਨੇ ਵੀ ਕਿਹਾ ਸੀ ਕਿ ਵੀ ਇਹ ਕਿਵੇਂ ਦਾ ਬਣਾਤਾ। ਇਸੇ ਤਰ੍ਹਾਂ ਜਿਹੜੀ 7 ਕਰੋੜ ਬੰਗਾਲ, ਜਿਸ ਬੰਗਾਲ 'ਚ ਉੜੀਸਾ ਔਰ ਬਿਹਾਰ ਸ਼ਾਮਲ ਸੀ, ਉਹਨੂੰ ਜਿਹੜਾ ਇੱਕ ਯੂਨਿਟ ਦੇ ਤੌਰ ਤੇ ਇੱਕ ਧਰਤੀ ਦੇ ਨਾਲ ਜੋੜ ਕੇ ਦੁਰਗਾ ਦੇ ਰੂਪ ਦੇ ਵਿੱਚ ਬੰਕਮ ਚੰਦਰ ਚੈਟਰਜੀ ਨੇ ਆਨੰਦ ਮਾਰਚ 'ਚ ਦਿੱਤਾ, ਉਹਨੂੰ ਰਾਸ਼ਟਰੀ ਗੀਤ ਬਣਾ ਦਿੱਤਾ ਗਿਆ ਕਿ ਨੈਸ਼ਨਲ ਐਂਥਮ ਇਹ ਹੈ, ਨੈਸ਼ਨਲ ਗੀਤ ਇਹ ਹੈ। ਹੁਣ ਇਹ ਵੀ ਹੋ ਗਿਆ, ਇਹਨੂੰ ਨਾ ਕਦੇ RSS ਨੇ ਉਦੋਂ ਮੰਨਿਆ, ਕਦੇ RSS ਦਾ ਕੋਈ, ਇਹ ਠੀਕ ਹੈ ਇੱਕ ਸਟੇਜ ਦੇ ਉੱਤੇ ਇਹ ਇੱਕ ਯੂਨਿਟੀ ਦਾ ਪ੍ਰਤੀਕ ਬਣ ਗਿਆ ਸੀ। ਜਦੋਂ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਔਰ ਦਿੱਲੀ ਚਲੋ ਇਹ ਕਾਲ ਦਿੱਤੀ, ਤਾਂ ਉਸ ਦੇ ਵਿੱਚ ਉਹਨੇ ਵੀ ਜਿਹੜੀ ਹੈ ਇਸ ਨੂੰ ਜਿਹੜੀ ਹੈ ਫੌਜੀ ਟਿਊਨ ਦੇ ਉੱਤੇ ਬੰਦੇ ਮਾਤਰਮ ਦੇ ਥੱਲੇ ਜਿਹੜਾ ਉਹਨੂੰ ਪ੍ਰਮੋਟ ਕੀਤਾ ਕਿ ਇਹ ਇੱਕ ਯੂਨਿਟੀ ਦਾ ਪ੍ਰਤੀਕ ਬਣਾਤਾ। ਲੇਕਿਨ ਹੁਣ ਜਦੋਂ ਕਿ ਇਹ ਸਾਰੇ ਪਾਸਿਓਂ ਮੋਦੀ ਸਰਕਾਰ ਫੇਲ ਹੋਈ ਹੈ, ਇਹਨਾਂ ਨੇ ਪੂਰੀ ਡਿਬੇਟ ਪਾਰਲੀਮੈਂਟ ਦੇ ਵਿੱਚ ਵੀ, ਰਾਜ ਸਭਾ 'ਚ ਜਿਹੜਾ ਪਾਰਲੀਮੈਂਟ 'ਚ ਮੋਦੀ ਹੈ ਬੋਲ ਰਿਹਾ, ਉਹਦੇ 'ਚ ਰਾਜ ਸਭਾ 'ਚ ਅਮਿਤ ਸ਼ਾਹ ਬੋਲ ਰਿਹਾ, ਕਾਂਗਰਸ ਦੀ ਪ੍ਰਿਯੰਕਾ, ਰਾਹੁਲ ਔਰ
ਉਹ ਜਿਹੜਾ ਖੜਗੇ ਹੈ ਰਾਜ ਸਭਾ 'ਚ ਆਪੋਜੀਸ਼ਨ ਦਾ ਲੀਡਰ, ਉਹ ਕਾਊਂਟਰ ਕਰ ਰਹੇ ਨੇ ਕਿ ਜੀ ਨਹਿਰੂ ਨਹੀਂ ਸੀ ਚਾਹੁੰਦਾ ਬੋਲਣ ਇਸ ਨੂੰ, ਫਲਾਣਾ ਨਹੀਂ ਸੀ ਚਾਹੁੰਦਾ, ਢਿਮਕਾ ਨਹੀਂ। ਮੈਨੂੰ ਵੀ ਦੋ ਕੁ ਦੀ ਕਾਲ ਆਈ ਕਿ ਜਿਹਦੇ ਤੇ ਸਾਡੀ ਕੀ ਪੋਜੀਸ਼ਨ ਹੈ। ਮੈਂ ਕਿਹਾ ਵੀ ਇਹ ਜਿਹੜਾ ਈਵਨ ਜਦੋਂ ਦੇਸ਼ ਭਗਤੀ ਲਫ਼ਜ਼ ਕਿਹਾ ਜਾਂਦਾ ਹੈ, ਮਿੱਟੀ ਨਾਲ ਮੁਹੱਬਤ, ਮੈਂ ਕਿਹਾ ਜੀ ਸਰ ਕਪੂਰ ਸਿੰਘ ਹੋਰਾਂ ਦਾ ਇਹ ਬੜਾ ਕਲੀਅਰ ਲਾਈਨ ਸੀ। ਕੱਲੀ ਇਹ ਵੰਦੇ ਮਾਤਰਮ ਤਾਂ ਨਹੀਂ, ਜਿਹੜੀ ਬਹੁਤ ਵਾਰੀ ਆ ਧਰਤੀ ਪੂਜਨ ਤੇ ਮਿੱਟੀ ਨੂੰ ਤੁਸੀਂ ਜਿਹੜਾ ਉਹ ਉਹਨਾਂ ਨੇ ਸਰ ਕਪੂਰ ਸਿੰਘ ਕਹਿੰਦੇ ਸੀ ਵੀ ਸਾਡੀ ਪੋਜੀਸ਼ਨ ਤਾਂ ਇਹ ਹੈ ਕਿ ਵੀ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਗਧੇ ਨੂੰ ਮਿੱਟੀ ਨਾਲ ਬਹੁਤ ਪਿਆਰ ਹੁੰਦਾ ਕਿਉਂਕਿ ਮਿੱਟੀ 'ਚ ਲਿਟਦਾ। ਸਾਡੇ ਲਈ ਜਿੱਥੇ ਵੀ ਸਿੱਖ ਹੈ ਉਹ ਇੱਕ ਅਕਾਲ ਪੁਰਖ 'ਚ ਯਕੀਨ ਰੱਖਦਾ। ਇਹ ਠੀਕ ਹੈ ਕਿ ਅਸੀਂ ਜਦੋਂ ਅਸੀਂ ਇਹ ਧਰਤੀ ਮਾਂ ਕਿਹਾ ਜਾਂਦਾ ਹੈ ਤੇ ਉਹ ਇਸ ਸੈਂਸ ਉਹਦੇ 'ਚ ਸਾਰੀ ਧਰਤੀ ਦਾ ਕਾਨਸੈਪਟ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ। ਉੱਥੇ ਕੋਈ ਬਾਉਂਡਰੀ ਨਹੀਂ ਖਿੱਚੀ ਹੋਈ ਕਿ ਬੰਗਾਲ ਦੀ ਧਰਤੀ ਜਿਹੜੀ 70 ਮਿਲੀਅਨ ਲੋਕਾਂ ਦੀ ਹੈ, 7 ਕਰੋੜ ਵੰਦੇ ਮਾਤਰਮ ਕਹਿ ਰਹੇ ਨੇ ਔਰ ਹੇ ਮਾਂ ਹੇ ਦੁਰਗਾ ਤੂੰ ਫਲਾਣਾ। ਸੋ ਇਹਦਾ ਆਨੰਦ ਮੱਠ ਦਾ ਜਾਂ ਹਿੰਦੂ ਤਵੀਆਂ ਦੀ ਆਈਡੀਓਲੋਜੀ ਜਿਹੜੀ ਅੱਜ ਜਿੱਧਰ ਲਿਜਾ ਰਹੇ ਨੇ, ਇਹਨਾਂ ਨੇ ਫਿਰ ਕੀ ਕੀਤਾ ਕਿ ਉਸ ਨੂੰ ਜਿਹੜਾ ਮਹਿਦੂਦ ਜਦੋਂ ਜਿਹੜਾ ਉਹ ਚੈਟਰਜੀ ਉਹਨੂੰ ਲਿਖ ਰਿਹਾ ਉਹ ਸਿਰਫ ਤੇ ਸਿਰਫ ਬੰਗਾਲ ਪ੍ਰੋਵਿੰਸ ਲਈ ਹੈ, ਉਹਨੂੰ ਪੂਰੇ ਭਾਰਤ ਦੇ ਨਕਸ਼ੇ 'ਚ, ਔਰ ਤੁਸੀਂ ਜਦੋਂ ਭਾਰਤ ਦਾ ਨਕਸ਼ਾ ਵੀ ਦੇਖੋਗੇ ਤਾਂ ਉਹਦੇ 'ਚ ਦੁਰਗਾ ਸ਼ੇਰ ਦੇ ਉੱਤੇ ਚੜ੍ਹੀ ਹੋਈ, ਇੱਕ ਹੱਥ ਇੱਥੇ, ਇੱਕ ਉਹਦਾ ਕੇਰਲਾ 'ਚ ਹੈ, ਇੱਕ ਪੈਰ ਉਹਦੇ ਕਸ਼ਮੀਰ 'ਚ ਹੈ ਤੇ ਫਲਾਣਾ। ਉਹਨੂੰ ਉਹਨਾਂ ਨੇ ਇੱਕ ਧਾਰਮਿਕ ਰੰਗਤ ਦੇ ਕੇ ਇਹ ਬਣਾ ਦਿੱਤਾ ਕਿ ਭਾਈ ਇਹ ਇਨਡਿਵਿਜ਼ੀਬਲ ਹੈ, ਇਹਨੂੰ ਡਿਵਾਈਡ ਹੀ ਨਹੀਂ ਕੀਤਾ ਜਾ ਸਕਦਾ। ਔਰ ਜਿਹੜਾ ਵੀ ਭਾਰਤ ਦੇ ਕਿਸੇ ਸੂਬੇ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦਾ ਹੈ ਉਹ ਰਾਖਸ਼ਸ ਹੈ, ਕਿਉਂਕਿ ਦੁਰਗਾ ਦਾ ਕਾਨਸੈਪਟ, ਦੁਰਗਾ ਦੇ ਨਾਲ ਜਾਂ ਵੰਦੇ ਮਾਤਰਮ ਦੇ ਨਾਲ ਜਦੋਂ ਜਿਹੜਾ ਕਾਨਸੈਪਟ ਤੇ ਰਾਖਸ਼ਸ ਜਿਹੜੀ ਦੁਰਗਾ ਹੈ ਉਹਦੇ ਹੱਥ 'ਚ ਤਾਂ ਖੱਪਰ ਹੈ, ਰਾਖਸ਼ਾਂ ਦਾ ਖੂਨ ਪੀਣ ਵਾਲਾ, ਉਹ ਸਾਰੇ ਮਾਰੇ ਜਾਣ ਦੇ ਕਾਬਲ ਨੇ। ਸੋ ਜ਼ਾਹਰ ਹੈ ਕਿ ਇਹ ਨਾ ਤਾਂ ਸਿੱਖ ਦੇ ਵਿੱਚ ਕੋਈ ਕਾਨਸੈਪਟ ਹੈ ਧਰਤੀ ਨੂੰ ਜਿਹੜਾ ਉਹ ਮਿੱਟੀ ਨੂੰ ਪੂਜਣ ਦਾ, ਅਸੀਂ ਇੱਕ ਰੱਬ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਇਸਲਾਮ ਦੇ ਵਿੱਚ ਵੀ ਜ਼ਾਹਰ ਹੈ ਉਹ ਤਾਂ ਬਿਲਕੁਲ ਜਿਹੜਾ ਤੌਹੀਦ ਦੀ ਗੱਲ ਹੈ। ਇਹੀ ਕਾਰਨ ਸੀ ਕਿ ਕਦੇ ਵੀ ਨਾ ਹੀ ਇਸਲਾਮ ਨੂੰ ਮੰਨਣ ਵਾਲਿਆਂ ਨੇ ਜਾਂ ਸਿੱਖੀ ਨੂੰ ਮੰਨਣ ਵਾਲਿਆਂ ਨੇ ਇਸ ਨੂੰ ਨਹੀਂ ਕੀਤਾ, ਨਾ ਇਹਦਾ ਕਦੇ ਗਾਇਨ ਹੋਇਆ, ਨਾ ਕਿਤੇ ਜਿਹੜਾ ਇਸ ਸਾਰੇ ਨੂੰ ਪੰਜਾਬ ਦੇ ਵਿੱਚ ਕਿਤੇ ਵੀ। ਫਿਰ ਓਰੀਜਨਲ ਉਹਦੀ ਤੁਸੀਂ ਵਰਜਨ ਦੇਖਦੇ ਹੋ ਬੰਗਲਾ ਦੇ ਵਿੱਚ ਹੈ, ਔਰ ਉਹ ਜਿਹੜੀ ਦੂਸਰੇ ਨੇ ਜਿਹੜੇ ਉਹਨਾਂ ਨੇ ਡ੍ਰੌਪ ਆਫ ਛੱਡੇ ਪਹਿਰੇ ਕਿ ਵੀ ਉਹ ਨਹੀਂ ਹੈ, ਸਿਰਫ ਪਹਿਲੇ 2 ਸੈਂਟੈਂਜ਼ੇ ਨੇ, ਦੂਸਰੇ ਜਿਹੜੇ ਨੇ ਉਹ ਐਂਟੀ ਮੁਸਲਿਮ ਨੇ ਖੁੱਲ੍ਹ ਕੇ ਉਹਨਾਂ 'ਚ ਮੁਸਲਮਾਨਾਂ ਦੇ ਖੂਨ ਬਹਾਨ ਨੂੰ ਜਿਹੜਾ ਹੈ ਉਹ ਦੁਰਗਾ ਪੂਜਨ ਦਾ ਹਿੱਸਾ ਦੱਸਿਆ ਹੋਇਆ। ਸੋ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਸਾਡੇ ਵੀ ਜਿਹੜੇ ਲੋਕ ਨੇ, ਕਿਉਂਕਿ ਪੜ੍ਹਨ ਲਿਖਣ ਦਾ ਬਹੁਤਿਆਂ ਨੂੰ ਸ਼ੌਕ ਨਹੀਂ ਹੈ, ਉਹ ਵੀ ਇੱਕ ਬਹਾ ਦੇ ਵਿੱਚ ਬਹਿਣ ਦਾ। ਔਰ ਇਹ ਜਿਵੇਂ ਜੈ ਸ਼੍ਰੀ ਰਾਮ ਕਹਾਣ ਦੇ ਲਈ ਜ਼ਬਰਦਸਤੀ ਕੋਈ ਬੁੱਢਾ ਹੋਏ, ਬੱਚਾ ਹੋਏ, ਕੋਈ ਉਹਨੂੰ ਫੜ ਕੇ ਮੁਸਲਮਾਨ ਨੂੰ ਉਹਦੇ ਮੂੰਹ 'ਚੋਂ ਜਿਹੜਾ ਜੈ ਸ਼੍ਰੀ ਰਾਮ ਕਹਾਣ ਦਾ ਉਹਨੂੰ ਜ਼ਲੀਲ ਕਰਨਾ ਹੈ, ਇਵੇਂ ਹੀ। ਔਰ ਇਹ ਪੁੱਛਿਆ ਇੱਕ MP ਨੇ ਸ਼ਾਇਦ ਸੋਸ਼ਲਿਸਟ ਪਾਰਟੀ ਦੇ ਕਿ ਵੀ ਤੁਸੀਂ 4 ਬੰਦਿਆਂ ਦੇ ਨਾਂ ਦੱਸੋ, ਮੋਦੀ ਅਮਿਤ ਸ਼ਾਹ ਨੂੰ ਕਿਹਾ ਜਿਹੜੇ RSS ਵਾਲਿਆਂ ਨੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕੋਈ ਕੁਰਬਾਨੀ ਕੀਤੀ ਹੋਏ, ਕੋਈ ਜੇਲ੍ਹ ਗਿਆ ਹੋਏ, ਕਿਸੇ 4 ਨੇ ਵੰਦੇ ਮਾਤਰਮ ਗਾਉਂਦਿਆਂ ਜਦੋਂ ਉਹਦੇ ਤੇ ਪਾਬੰਦੀ ਲਾਈ ਅੰਗਰੇਜ਼ਾਂ ਨੇ, ਤੁਹਾਡਾ ਕੋ ਅੰਦਰ ਗਿਆ ਹੋਇਆ ਵੀ ਤੁਸੀਂ ਤਾਂ ਕਿੰਨੇ ਸਾਲ ਈਵਨ ਤਿਰੰਗਾ ਨਹੀਂ ਲਹਿਰਾਇਆ ਆਪਣੇ RSS ਹੈਡਕੁਆਟਰ ਤੇ। ਲੇਕਿਨ ਇਹ ਹੁਣ ਮੁਸਲਮਾਨਾਂ, ਸਿੱਖਾਂ, ਬੌਧੀਆਂ, ਜੈਨੀਆਂ, ਦੂਜਿਆਂ ਨੂੰ ਉਹਨਾਂ 'ਚੋਂ ਥਰਸਟ ਕਰ ਰਹੇ ਨੇ, ਉਹਨਾਂ ਦੇ ਅੰਦਰ ਵਾੜ ਰਹੇ ਨੇ ਕਿ ਜੀ ਤੁਸੀਂ ਜਿਹੜਾ ਇਹ ਵੰਦੇ ਮਾਤਰਮ ਕਹੋ ਕਿ ਹੇ ਮਾਂ ਮੈਂ ਤੇਰੀ ਬੰਦਾ, ਸਭ ਨੂੰ ਹਿੰਦੂ ਬਣਾਓ ਤੁਸੀਂ। ਇਹੀ ਪਾਰਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਯੂਕੇ ਦੀ ਲੇਬਰ ਸਰਕਾਰ ਪਿਛਲੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਹਕੂਮਤ ਨਾਲੋਂ ਜ਼ਿਆਦਾ ਭਾਰਤ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ ਔਰ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਵੱਲੋਂ ਯੂਕੇ ਸਮੇਤ 5 ਆਈਜ਼ ਕੰਟਰੀਆਂ ਪਾਰਟੀ ਖੁਫੀਆ ਏਜੰਸੀ ਰਾਹ ਦੀਆਂ ਗਤੀਵਿਧੀਆਂ ਨੂੰ ਜ਼ਾਹਰ ਕੀਤਾ ਗਿਆ ਹੈ ਔਰ ਲੇਕਿਨ ਯੂਕੇ ਸਰਕਾਰ ਵੱਲੋਂ ਪੰਥਕ ਐਕਟੀਵਿਸਟਸ ਨੂੰ ਸਰਕਾਰੀ ਜ਼ਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ ਤਾਜ਼ਾ ਉਦਾਹਰਨ ਸੇਵਿੰਗ ਪੰਜਾਬ ਦੇ ਬਾਨੀ ਗੁਰਪ੍ਰੀਤ ਸਿੰਘ ਦੀ ਹੈ। ਸੋ ਜਿਸ ਦੇ ਉੱਤੇ ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ। ਭਾਰਤ ਸਰਕਾਰ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਸਿਚੁਏਸ਼ਨ ਦੀ ਡੂੰਘਾਈ ਨੂੰ ਸਮਝੇ ਬਿਨਾ ਉਸ ਦੇ ਉੱਤੇ ਕਾਮੈਂਟ ਨਾ ਕਰੀਏ, ਲੇਕਿਨ ਜਦੋਂ ਬ੍ਰਿਟਨ ਦਾ ਜਿਹੜਾ ਵਰਤਾਰਾ ਸਿੱਖ ਕੌਮ ਪ੍ਰਤੀ ਹੈ, ਫਿਰ ਕਈ ਵਾਰ ਜਦੋਂ ਤੁਸੀਂ ਤਾਜ਼ਾ ਵਰਤਾਰਾ ਦੇਖਦੇ ਹੋ ਤਾਂ ਫਿਰ ਜਿਹੜੇ ਪੁਰਾਣੇ ਜ਼ਖਮ ਨੇ, ਪੁਰਾਣੀਆਂ ਸੱਟਾਂ ਨੇ, ਉਹ ਵੀ ਦਰਦ ਕਰਨ ਲੱਗ ਜਾਂਦੀਆਂ, ਉਹ ਵੀ ਪੀੜ ਦੇਣ ਲੱਗ ਜਾਂਦੀਆਂ ਕਿਉਂਕਿ ਸਾਡੇ ਸਾਹਮਣੇ ਇਹਨਾਂ ਦਾ ਧੋਖਾ ਹੈ ਸਿੱਖ ਰਾਜ ਦੇ ਨਾਲ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਟਰੀਟੀ ਕਰਨ ਵਾਲਾ ਬ੍ਰਿਟਿਸ਼ ਸਾਮਰਾਜ ਕਿਵੇਂ ਟ੍ਰੇਟਰਸ ਨੂੰ ਖਰੀਦ ਕੇ, ਉਹ ਡੋਗਰੇ ਹੋਣ, ਉਹ ਦੂਸਰੇ ਲੋਕ ਹੋਣ, ਮਿਸਰ ਹੋਣ, ਯੂਪੀ ਦੇ, ਕਿਵੇਂ ਸਿੱਖ ਰਾਜ ਨੂੰ ਹੜੱਪਦੇ ਨੇ, ਕਿਵੇਂ ਮਹਾਰਾਣੀ ਜਿੰਦਾਂ ਨੂੰ ਜ਼ਲੀਲ ਕਰਦੇ ਨੇ, ਕਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਹੈ ਉਹ ਯਤੀਮ ਜਿਹੜਾ ਉਸ ਨੂੰ ਈਸਾਈ ਬਣਾ ਕੇ ਇੰਗਲੈਂਡ ਲਿਆ ਕੇ ਮੁੜ ਕੇ ਨਾ ਕਦੇ ਉਹਨੂੰ ਪੰਜਾਬ ਦੀ ਧਰਤੀ 'ਤੇ ਜਾਣ ਦਿੰਦੇ ਨੇ, ਔਰ ਕਿਵੇਂ ਮਹਾਰਾਣੀ ਜਿੰਦਾਂ ਦਾ ਵੀ ਜਿਹੜਾ ਹੈ ਉਹ ਉਸ ਨੂੰ ਪੁੱਤਰ ਤੋਂ ਅੱਡ ਕਰਕੇ ਕਿਸ ਟੌਰਚਰ 'ਚੋਂ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਔਰ ਇਹ ਜਿਹੜੇ ਗਾਰਡੀਅਨ ਬਣੇ ਸੀ ਕਿ ਜੀ ਜਦੋਂ ਮਹਾਰਾਜਾ ਦਲੀਪ ਸਿੰਘ ਮੇਜਰ ਹੋਏਗਾ ਉਹਦੇ ਹਵਾਲੇ ਕੀਤਾ ਜਾਏਗਾ, ਇਹ ਕਿਵੇਂ ਜਿਹੜੇ ਨੇ ਇਹ ਲਹੂ ਪੀਣੇ ਸਾਬਤ ਹੋਏ। ਔਰ ਸਿੱਖ ਰਾਜ ਫਿਰ 47 ਦੇ ਦੌਰ 'ਚ ਭਾਵੇਂ ਅਸੀਂ ਇੱਕ ਨੈਰੇਟਿਵ ਉਹ ਦਿੰਦੇ ਹਾਂ ਜਿਹੜਾ ਮੇਨ ਸਰ ਕਪੂਰ ਸਿੰਘ ਜਾਂ ਸਾਚੀ ਸਾਖੀ ਰਾਹੀਂ ਹੈ ਕਿ ਭਾਈ ਸਿੱਖ ਲੀਡਰਸ਼ਿਪ ਦੀ ਯੋਗਤਾ ਹੈ, ਪਰ ਇਹ ਆਪਣੀ ਥਾਂ ਹੈ। ਕੁੱਲ ਮਿਲਾ ਕੇ ਜੇ ਉਹਨਾਂ ਦਾ ਵੀ ਕੋਈ ਇੰਨਾ ਜ਼ਿਆਦਾ ਇੰਟਰਸਟ ਹੁੰਦਾ ਹੈ ਜਾਂ ਦੂਸਰਾ, ਉਹਨਾਂ ਨੇ ਉਦੋਂ ਅਗੇਨ ਆਪਣਾ ਹਿੱਤ ਦੇਖਿਆ, ਕਿਸੇ ਗੋਰੇ ਦੇ ਕੋਈ ਚਪੇੜ ਨਹੀਂ ਵੱਜੀ। ਪੰਜਾਬ ਦੇ ਵਿੱਚ ਜਿਸ ਲੈਵਲ ਦਾ ਖੂਨ ਖਰਾਬਾ ਸਿਵਲ ਵਾਰ ਦੇ ਵਿੱਚ ਹੋਇਆ, ਅਵਾਇਡੇਬਲ ਸੀ। ਇੰਨੇ ਲੱਖਾਂ ਲੋਕਾਂ ਦੇ ਮਰਡਰ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਬ੍ਰਿਟਿਸ਼ ਸਾਮਰਾਜ ਹੈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੂਨ 84 ਦੇ ਵੇਲੇ ਸਾਹਮਣੇ ਆਇਆ ਕਿ ਵੀ ਕਿਵੇਂ ਫਰਵਰੀ ਦੇ ਵਿੱਚ ਇੰਦਰਾ ਗਾਂਧੀ ਮਾਰਗਰੇਟ ਥੈਚਰ ਨੂੰ ਲਿਖਦੀ ਹੈ, ਕੰਜ਼ਰਵੇਟਿਵ ਪਾਰਟੀ ਦੀ ਪ੍ਰਾਈਮ ਮਿਨਿਸਟਰ ਸੀ, ਇਹ ਆਪਣੇ MI6 ਦੇ 2 ਅਫੀਸ਼ੀਅਲ ਭੇਜਦੇ ਨੇ, ਦਰਬਾਰ ਸਾਹਿਬ ਦੀ ਰੇਖੀ ਕੀਤੀ ਜਾਂਦੀ ਹੈ। ਜਦੋਂ ਹੋਰ ਹਕੀਕਤ ਬਾਹਰ ਆਉਣ ਲੱਗਦੀ ਹੈ, ਕਲਾਸੀਫਾਈਡ ਡਾਕੂਮੈਂਟ ਜਿਹੜੇ ਡੀਕਲਾਸੀਫਾਈ ਕੀਤੇ ਹੁੰਦੇ ਨੇ ਉਹਨੂੰ ਵਾਪਸ ਕਲਾਸੀਫਾਈ ਕਰ ਲੈਂਦੇ ਨੇ। ਇਹਦੇ ਬਾਵਜੂਦ ਕਿ ਕੰਜ਼ਰਵੇਟਿਵ ਪਾਰਟੀ ਇਸ ਦੇ ਲਈ ਜ਼ਿੰਮੇਵਾਰ ਹੈ ਜੂਨ 84 ਦੇ ਘੱਲੂਘਾਰੇ 'ਚ ਕਿਸ ਲੈਵਲ ਦਾ ਰੋਲ ਅਦਾ ਕੀਤਾ ਹੈ। ਆਪੋਜ਼ਿਟ ਦੇਖ ਲਓ, ਲੇਬਰ ਪਾਰਟੀ ਨਾਲ ਸਿੱਖ ਜੁੜਦੇ ਨੇ ਕਿਉਂਕਿ ਇਹ ਹੁੰਦਾ ਕਿ ਜੀ ਇਹਨਾਂ ਨੇ ਇਕਰਾਰ ਕੀਤਾ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਇਹ ਕਮਿਸ਼ਨ ਵੀ ਬਣਾਏਗੀ ਕਿ ਜੂਨ 84 ਦੇ ਵੇਲੇ ਬ੍ਰਿਟਿਸ਼ ਹਕੂਮਤ ਦਾ ਕੀ ਰੋਲ ਰਿਹਾ ਔਰ ਉਹ ਸਿਟਿੰਗ ਜੱਜ ਉਹਦਾ ਹੋਏਗਾ। ਔਰ ਦੂਜਾ ਬਿਲਕੁਲ ਉਹਨਾਂ ਦੀ ਮੈਨੀਫੈਸਟੋ ਦਾ ਹਿੱਸਾ ਹੈ, ਸਿੱਖ ਗੈਦਰਿੰਗ 'ਚ ਆ ਕੇ ਉਹਨਾਂ ਦੇ ਦਿੱਤੇ ਬਿਆਨ ਨੇ। ਹੁਣ ਮਿਸਟਰ ਸਟਾਰਮਰ ਦੀ ਹਕੂਮਤ ਨੇ ਇਹ ਤਾਂ ਕੀ ਕਰਨਾ ਸੀ ਵੀ ਉਹਦੀ ਇਨਵੈਸਟੀਗੇਸ਼ਨ ਜਾਂ ਦੂਜੀ ਹੋਣੀ। ਇਨ ਦਾ ਮੀਨ ਟਾਈਮ ਅਸੀਂ ਪਿਛਲੇ 3 ਸਾਲ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਜਿਹੜਾ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਹੈ। ਕੋਲਡ ਬਲੱਡਡ ਹਰਦੀਪ ਸਿੰਘ ਨਿੱਜਰ ਲਈ ਅਸੀਂ ਲਫ਼ਜ਼ ਇਸਤੇਮਾਲ, ਪਰ ਇਹ ਕੈਮੀਕਲ ਵੈਪਨ ਰਾਹੀਂ
3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਹੁੰਦਾ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਹੁਣੇ 5 ਆਈਜ਼ ਕੰਟਰੀਜ਼ ਦੇ ਮੈਂਬਰ ਨੇ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ। ਔਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਪਾਰਲੀਮੈਂਟ 'ਚ ਇਨਕਸ਼ਾਫ ਕਰਦੇ ਨੇ। ਉਦੋਂ ਤੱਕ ਵੀ ਇਹ ਲੱਗਦਾ ਸੀ ਕਿ ਅਮਰੀਕਨ ਇੰਟੈਲੀਜੈਂਸ ਨੇ ਕੈਨੇਡਾ ਨੂੰ ਦੱਸਿਆ ਕਿ ਵੀ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਦੇ ਲਈ ਨਿਖਿਲ ਗੁਪਤਾ ਔਰ ਜ਼ਰ। ਅਜੇ ਕੁਝ ਹਫ਼ਤੇ ਪਹਿਲਾਂ ਇਹ ਫੈਕਟ ਸਾਹਮਣੇ ਆਇਆ ਕਿ ਇਨਫੈਕਟ UK ਦੀ ਇੰਟੈਲੀਜੈਂਸ ਨੇ ਜਿਹੜੀ ਆ ਓਵਰ ਹੀਅਰ ਕੀਤੀ ਉਹ ਸਾਰੀ ਕਨਵਰਸੇਸ਼ਨ ਜਿਹੜੀ ਦਿੱਲੀ 'ਚ ਰਾਹ ਵਾਲੇ ਆਪਣੇ ਹੈਂਡਲਰਸ ਨਾਲ ਇੱਥੇ ਕਰ ਰਹੇ ਸੀ। ਔਰ ਉਹਨਾਂ ਨੇ ਜਾ ਕੇ ਉਹਨਾਂ ਦਾ ਸਪੈਸ਼ਲ ਬੰਦਾ ਕੈਨੇਡਾ 'ਚ ਆਇਆ, ਉਹਦੇ 'ਚ ਵੀ ਕੈਨੇਡੀਅਨ ਸੀਸਸ ਦੇ ਸਾਰਿਆਂ ਨੂੰ ਨਹੀਂ, ਚੋਜ਼ਨ ਫਿਊ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ। ਸੋ ਇਹ ਸਾਹਮਣੇ ਆਇਆ ਵੀ ਇਨਫੈਕਟ ਅਮਰੀਕਾ ਨੂੰ ਵੀ ਬ੍ਰਿਟਨ ਨੇ ਹੀ ਦੱਸਿਆ ਕਿ ਬਈ ਇੱਥੇ ਇਹ ਹੋਣ ਜਾ ਰਿਹਾ। ਅੱਛਾ। ਔਰ ਇਹਦੇ ਵੀ ਸਬੂਤ ਨੇ ਕਿ ਵੀ ਉਸ ਪੀਰੀਅਡ ਦੇ ਵਿੱਚ ਰਾਹ ਦੇ ਅਫੀਸ਼ੀਅਲ 1-2 ਜਿਨ੍ਹਾਂ ਨੂੰ ਉਹਨਾਂ ਨੇ ਜਿਹੜੇ ਉੱਥੇ ਜੋ ਆਪਣੀਆਂ ਕਰਤੂਤਾਂ ਕਰ ਰਹੇ ਸੀ UK ਨੇ ਉਹਨਾਂ ਨੂੰ ਉੱਥੋਂ ਜਾਣ ਤੋਂ ਮਜਬੂਰ ਕੀਤਾ। ਹੁਣ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਅਜੇ ਵੀ ਹਰਦੀਪ ਸਿੰਘ ਨਿੱਜਰ ਦਾ ਟਰਾਇਲ ਚੱਲ ਰਿਹਾ ਹੈ, ਅਜੇ ਵੀ ਕੈਨੇਡਾ ਦੇ ਵਿੱਚ ਔਰ UK ਦੇ ਵਿੱਚ ਬਰਾਬਰ ਉਹਨਾਂ ਦੀ ਇੰਟਰਫੀਅਰੈਂਸ ਹੈ ਇੰਡੀਅਨ ਏਜੰਸੀਆਂ ਦੀ, ਕਿ ਬਜਾਏ ਕਿ UK ਦੀ ਹਕੂਮਤ ਜਿਹੜਾ ਰਾਹ ਦੀਆਂ ਐਕਟੀਵਿਟੀਜ਼ ਨੇ ਔਰ ਕਿਉਂਕਿ ਕੈਨੇਡਾ ਵੀ UK ਦੇ ਥੱਲੇ ਹੈ, ਕਿੰਗ ਹੀ ਉਹਦਾ ਕਰਾਊਨ ਹੈ, ਉਹਨਾਂ ਦਾ ਹੀ ਕਰੰਸੀ ਹੈ, ਉਹਨਾਂ ਦਾ ਹੀ ਉਹ ਡੋਮੀਨੀਅਨ ਸਟੇਟਸ ਹੈ। ਹੁਣ ਜੇ ਕੁਝ ਕੈਨੇਡਾ 'ਚ ਹੁੰਦਾ ਹੈ, ਇੰਗਲੈਂਡ 'ਚ ਚੱਲ ਰਿਹਾ ਹੈ ਜਾਂ ਆਸਟ੍ਰੇਲੀਆ 'ਚ ਚੱਲ ਰਿਹਾ ਹੈ, ਨਿਊਜ਼ੀਲੈਂਡ ਚੱਲ ਰਿਹਾ ਤੇ ਚਾਰੋਂ ਹੀ ਅੰਡਰ ਕੈਨੇਡੀਅਨ ਸਿਸਟਮ ਨੇ, ਜਿਹੜੇ UK ਦੇ ਕਿੰਗ ਦੇ ਥੱਲੇ ਨੇ। ਲੇਕਿਨ ਬਜਾਏ ਕਿ ਇਸ ਦੇ ਲਈ ਰਾਹ ਨੂੰ ਜਿਹੜਾ ਇਨਵੈਸਟੀਗੇਟ ਕਰਕੇ ਉਹਨਾਂ ਦੇ ਏਜੰਟਾਂ ਨੂੰ ਆਇਡੈਂਟੀਫਾਈ ਕਰਕੇ ਬਾਹਰ ਕੱਢਣਾ ਜਾਂ ਆਪਣੇ ਸਿਟੀਜ਼ਨਸ ਨੂੰ UK ਦੇ ਸਿੱਖ ਸਿਟੀਜ਼ਨ ਹੋਣ ਜਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਉਹਨਾਂ ਨੂੰ ਤਹਫੁਜ਼ ਦੇਣਾ, ਉਹਨਾਂ ਨੂੰ ਮਹਿਫੂਜ਼ ਜਾਂ ਉਹਨਾਂ ਦੀ ਜਿਹੜੀ ਹੈ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖਣਾ, ਇਹਨਾਂ ਨੇ ਟੋਟਲ ਇੰਡੀਆ ਦੇ ਸਾਹਮਣੇ ਲੰਮੇ ਪਏ ਹੋ। ਜਿਵੇਂ ਕੈਨੇਡਾ ਦਾ ਮਾਗ ਕਰ ਨਹੀਂ ਪਿਆ, ਉਹਨੇ ਬਿਲਕੁਲ ਟ੍ਰੇਡ ਡੀਲ ਵੀ ਕਰ ਰਹੇ ਨੇ, ਦੂਜੇ ਨੇ ਸਭ ਮਿਲ ਕੇ ਉਹੀ ਬ੍ਰਿਟਿਸ਼ਰਸ ਜਿਹੜਾ ਫਿਰ ਇਹਨਾਂ ਦਾ ਧੋਖੇ ਵਾਲਾ ਸਾਰਾ ਉਹ ਪਾਰਟ ਆ ਇੱਕਦਮ ਜਿਵੇਂ ਪੁਰਾਣੇ ਜ਼ਖਮ ਵੀ ਜਿਹੜੇ ਨੇ ਉਹ ਹਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਇਹ ਖਬਰ ਹਾਲਾਂਕਿ ਕੁਛ ਮਹੀਨੇ ਪਹਿਲਾਂ ਇਹ ਸੀ ਕਿ ਹੁਣ ਗੁਰਪ੍ਰੀਤ ਸਿੰਘ ਸੱਜਣ ਜਿਹੜੇ ਨੇ ਇੱਕ ਯੰਗ ਮੈਨ ਜਿਹੜਾ ਜਿਹਨੇ ਸੇਵਿੰਗ ਪੰਜਾਬ ਆਪਣਾ ਇੱਕ ਵੈਬਸਾਈਟ ਵੀ ਬਣਾਇਆ, ਆਰਗੇਨਾਈਜੇਸ਼ਨ ਵੀ, ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਵਾਟਰ ਲੈਵਲ ਕਿੱਥੇ ਪਹੁੰਚ ਗਿਆ ਹੈ, ਕੀ ਕਰਨ ਦੀ ਲੋੜ ਹੈ, ਡੈਮੋਗ੍ਰਾਫੀ ਕੀ ਹੈ। ਦੂਜਾ ਇੱਕ ਐਕਟਿਵਿਸਟ ਇੱਥੇ ਵੀ UN ਦੇ ਜਿਹੜੀ ਇਸ ਕਿਸਮ ਦੀਆਂ ਨੇ ਐਨਵਾਇਰਨਮੈਂਟ ਨਾਲ ਰਿਲੇਟਡ ਉਹਦੇ 'ਚ ਉਹਨੇ ਪ੍ਰੈਜੈਂਟੇਸ਼ਨ ਦਿੱਤੀ। ਬੜਾ ਵੈਲ ਆਫ ਜੌਬ ਸੀ ਉਹਦਾ, ਛੱਡ ਕੇ ਪੰਥਕ ਪਿੰਡ ਦੇ ਵਿੱਚ ਉਹ ਸੇਵਾ ਕਰਦਾ। ਹੁਣ ਉਸ ਨੇ ਨੂੰ ਕਿਵੇਂ ਇਹਨਾਂ ਨੇ ਬ੍ਰਿਟਿਸ਼ ਏਜੰਸੀਆਂ ਨੇ ਇਹ, ਕਿਉਂਕਿ ਜਿਹੜੀ ਖਬਰ ਹੈ ਇਹਦਾ ਤਾਲੁਕ ਕੋਈ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਹੀ ਇਹ ਭਾਵੇਂ ਕੀਤਾ ਹੈ, ਲੇਕਿਨ ਇਹਦੇ ਲਈ ਇਹ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਜੇ ਮੈਂ ਇਹਨਾਂ ਦੀ PTI ਦੀ ਖਬਰ ਹੀ ਜਿਹੜੀ 2 ਦਿਨ ਪਹਿਲਾਂ ਦੀ ਖਬਰ ਹੈ ਔਰ ਇਹਨਾਂ ਨੇ ਲਾਈ ਹੈ, UK sanctions British Sikh businessman group over pro-Khalistan terrorism in India. Gurpreet Singh Rahal linked with Punjab Warrior Sports Investment Firm faces an asset freeze and director disqualification as he is suspected of belonging to organizations involved in terrorism in India. ਹੁਣ ਗੁਰਪ੍ਰੀਤ ਸਿੰਘ ਰਹਿਲ ਨੇ ਪਿਛਲੇ ਦਿਨਾਂ ਦੇ ਵਿੱਚ ਬਾਕੀਆਂ ਨਾਲ ਮਿਲ ਕੇ ਪੰਜਾਬ ਵਾਰੀਅਰ ਸਪੋਰਟਸ ਜਿਹੜੀ ਟੀਮ ਹੈ ਉਹ ਬਾਏ ਕੀਤੀ ਔਰ ਵੈਲ ਆਫ ਆਪਣਾ ਉਹਦਾ ਕਾਰੋਬਾਰ ਹੈ ਔਰ ਪੰਥਕ ਸੇਵਾ ਦੇ ਵਿੱਚ ਲੱਗਾ ਹੋਇਆ। ਹੁਣ ਇਹ ਖਬਰ ਦਾ ਲੁਬੇ ਲਬਾਬ ਇਹ ਹੈ ਕਿ UK ਨੇ ਗੁਰਪ੍ਰੀਤ ਸਿੰਘ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਨੇ ਕਿ ਜੀ ਤੂੰ ਜਿਹੜੀ ਪੈਸਾ ਤੇਰਾ ਉਹ ਪ੍ਰੋ ਖਾਲਿਸਤਾਨ ਦਹਿਸ਼ਤਗਰਦੀ ਭਾਰਤ 'ਚ ਕਰਨ ਦੇ ਲਈ ਕੋਈ ਐਵੀਡੈਂਸ, ਹਾਲਾਂਕਿ ਅਰੈਸਟ ਪਹਿਲਾਂ ਉਹਨਾਂ ਨੇ ਕੀਤਾ ਫਿਰ ਛੱਡਣਾ ਪਿਆ, ਕੋਈ ਐਵੀਡੈਂਸ ਨਹੀਂ ਹੈ, ਉਹਨਾਂ ਨੇ ਟੌਪ ਵਕੀਲ ਕੀਤਾ ਆਪਣਾ ਕੇਸ ਲੜਨ ਲਈ। ਲੇਕਿਨ ਹੁਣ ਅਚਾਨਕ ਇਹ ਅਗੇਨ ਖਬਰ ਜਿਹੜੀ ਹੈ ਉਹਨਾਂ ਨੇ UK ਗਵਰਨਮੈਂਟ ਨੇ ਦੁਬਾਰਾ ਬ੍ਰਿਟਿਸ਼ ਸਿੱਖ ਬਿਜ਼ਨਸਮੈਨ ਦੇ ਉੱਤੇ ਸੈਂਕਸ਼ਨਸ ਦੀ ਲਾਈਨ ਔਰ ਇਸ ਨੂੰ ਉਹਨਾਂ ਨੇ ਡੋਮੈਸਟਿਕ ਕਾਊਂਟਰ ਟੈਰਰਿਜ਼ਮ ਰਜੀਮ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਰਜੀਮ ਹੈ ਇਹ ਡਿਸਰਪਟ ਕਰਨਾ ਫੰਡਿੰਗ ਦਾ ਫॉर ਪ੍ਰੋ ਖਾਲਿਸਤਾਨ ਮਿਲੀਟੈਂਟ ਗਰੁੱਪ ਨੂੰ ਜਿਹੜਾ ਜਾਂਦਾ ਹੈ। ਔਰ ਇਹ ਜਿਹੜਾ ਲਾਅ ਹੈ ਜਿਹੜਾ ਕਿ ਉਹਨਾਂ ਨੇ ਕਾਊਂਟਰ ਟੈਰਰਿਜ਼ਮ ਯੂਰਪੀਅਨ ਯੂਨੀਅਨ ਐਗਜ਼ਿਟ ਰੈਗੂਲੇਸ਼ਨ 2019
ਇਹ ਪਹਿਲੀ ਵਾਰ ਇਹ ਕਿਸੇ ਦੇ ਉੱਤੇ ਅਪਲਾਈ ਕੀਤਾ ਗਿਆ ਟੂ ਫਰੀਜ਼ ਅਸੈਟਸ ਐਂਡ ਇੰਪੋਜ਼ ਰੈਸਟ੍ਰਿਕਸ਼ਨਸ ਔਨ ਇੰਡੀਵਿਜੂਅਲਸ ਐਂਡ ਐਂਟੀਟੀਜ਼ ਸਸਪੈਕਟਡ ਆਫ ਇਨਵੋਲਵਮੈਂਟ ਇਨ ਟੈਰਰਿਜ਼ਮ। ਹੁਣ ਜੇ ਤਾਂ ਖਾਲਿਸਤਾਨ ਦੀ ਗੱਲ ਕਰਨਾ ਦਹਿਸ਼ਤਗਰਦੀ ਹੈ, ਫਿਰ ਤਾਂ UN ਚਾਰਟਰ ਬਦਲੋ, ਜਨੀਵਾ ਕਨਵੈਨਸ਼ਨ ਬਦਲੋ ਔਰ ਉਹਨੂੰ ਡਿਕਲੇਅਰ ਕਰ ਦਿਓ ਵੀ ਕਿਤੇ ਵੀ ਜਾ ਕੇ ਜੇ ਉਹੀ UK ਆਪਣੇ ਮੁਲਕ ਦੇ ਵਿੱਚ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਕਰਵਾ ਸਕਦਾ ਹੈ ਕਿ ਜੀ ਸਕਾਟਲੈਂਡ 4-5 ਸਦੀਆਂ ਤੋਂ ਜਿਹੜਾ UK ਦਾ ਨੇ ਮੱਲ ਮਾਰੀ ਹੋਈ ਹੈ ਜਿਹਦੇ ਤੇ ਕਿ ਵੀ ਉਹ ਆਜ਼ਾਦ ਹੋ ਸਕਦਾ ਹੈ, ਤੇ UK ਦੇ ਵਿੱਚ ਬੈਠੇ ਸਿੱਖ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ? ਬਿਲਕੁਲ। ਲੇਕਿਨ ਇਹ ਮਹਿਜ਼ ਜਿਹੜਾ ਇੰਡੀਆ ਨੂੰ ਖੁਸ਼ ਕਰਨ ਦੇ ਲਈ ਹੈ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਇੰਨੀਆਂ ਕੁ ਪਾਬੰਦੀਆਂ ਉਹਦੇ ਤੇ ਲਾਈਆਂ ਨੇ ਕਿ ਭਾਈ ਉਸ ਦੀ ਨਾ ਉਹ ਹਿਲ ਸਕੇਗਾ ਕਿਸੇ ਪਾਸੇ। ਉਹਨੂੰ ਈਵਨ ਐਜ ਕਿ ਮੰਥਲੀ ਤੁਸੀਂ ਸਿਰਫ ਇੰਨੇ 100 ਪਾਉਂਡ ਖਰਚ ਕਰ ਸਕਦੇ ਹੋ, ਤੁਸੀਂ ਤਾਂ ਘਰ ਦੀ ਮੌਰਟਗੇਜ ਤੱਕ ਦੇਣ ਦੇ ਸਮਰੱਥ ਨਹੀਂ ਹੋ। ਇਹ ਜਦੋਂ ਚਲੇ ਜਾਏਗਾ ਇਸ ਲੈਵਲ ਦੇ ਉੱਤੇ, ਔਰ ਅਜੇ ਜਿਹੜਾ ਟਰਾਇਲ ਹੈ ਵਾਇਓਲੇਸ਼ਨਸ ਆਫ ਸੈਂਕਸ਼ਨਸ ਇੰਪੋਜ਼ਡ ਅੰਡਰ ਦਿਸ ਲਾਅ ਕਮ ਵਿਦ ਅ ਪੈਨਲਟੀਜ਼, ਕਿ ਜੇ ਸੈਂਕਸ਼ਨਸ ਦੀ ਵਾਇਓਲੇਸ਼ਨ ਹੋਈ ਫਿਰ ਅਪ ਟੂ 7 years ਇੰਪ੍ਰਿਜ਼ਨਮੈਂਟ, indictment or civil penalties of up to 1 million pounds or 50% of the breach value, whichever is greater। ਇਹ ਮਹਿਜ਼ ਇਹ ਸਾਰਾ ਜਿਹੜਾ ਡਰਾਮਾ ਹੈ ਇਹ UK ਸਰਕਾਰ ਦਾ ਇੰਡੀਆ ਨੂੰ ਖੁਸ਼ ਕਰਨ ਦਾ ਹੈ। ਔਰ ਇੰਡੀਆ ਨੇ ਜਦੋਂ ਇਹ ਸੈਂਕਸ਼ਨਸ ਔਰ ਇਹ ਹਰਾਸਮੈਂਟ ਸ਼ੁਰੂ ਹੋਈ, ਇੰਡੀਆ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਉਹ ਭੰਗੜੇ ਪਾਉਣ ਵਾਂਗ ਇਹ ਕਹਿ ਰਿਹਾ ਇੰਡੀਆ ਹੇਲਸ UK sanctions on Khalistani linked entities, कि इंडिया उसका बहुत तारीफ कर रहा है और ये says such individuals and entities pose a threat not just to India and UK but to the people across the world। कि जी इस किस्म के ਜਿਹੜੇ ਦਹਿਸ਼ਤਗਰਦੀ ਨੂੰ ਫਾਈਨੈਂਸ ਕਰਨ ਵਾਲੇ ਨੇ ਇਹ ਸਿਰਫ ਜਿਹੜੇ ਨੇ ਉਹ ਭਾਰਤ ਔਰ UK ਲਈ ਖਤਰਾ ਨਹੀਂ, ਕੁੱਲ ਦੁਨੀਆ ਦੇ ਲਈ ਖਤਰਾ ਨੇ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦਾ spokesperson है इंडियन फॉरेन मिनिस्ट्री का, वो कहता वी वेलकम द स्टेप्स दैट हैव बीन टेकन बाय UK गवर्नमेंट टू सैंक्शन anti-India extremist entities which strengthen the global fight against terrorism and extremism and help curb illicit financial flows and transnational crimes networks। ਹੁਣ ਤਕਲੀਫ ਕਿਸ ਗੱਲ ਦੀ ਹੈ ਕਿ ਭਾਈ ਇੱਕ ਖਾਲਿਸਤਾਨੀ ਐਕਟਿਵਿਸਟ ਉਹ ਇਸ ਹੱਦ ਤੱਕ ਇਕਨੋਮਿਕਲੀ ਵੀ ਸਕਸੈਸਫੁਲ ਹੈ ਕਿ ਉਸ ਨੇ ਇੱਕ ਇੰਨੀ ਵੱਡੀ ਜਿਹੜੀ ਹੈ ਸਪੋਰਟਸ ਐਂਟੀਟੀ, ਇੱਕ ਪੂਰੀ ਟੀਮ ਪੰਜਾਬ ਵਾਰੀਅਰਸ ਸਪੋਰਟਸ ਦੇ ਥੱਲੇ ਜਿਹੜੀ ਹੈ ਉਹ ਖਰੀਦੀ ਹੈ। ਔਰ ਇਹਨਾਂ ਨੂੰ ਆਪਣਾ ਵੀ ਜਿਹੜੇ ਵਾਈਟ ਸੁਪਰੈਮੈਸਿਸਟ ਗੋਰੇ ਨੇ ਉਹਨਾਂ ਨੂੰ ਇਹ ਤਕਲੀਫ ਹੁੰਦੀ ਹੈ ਔਰ ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਬੱਬਰ ਖਾਲਸਾ ਨਾਲ ਜੋੜਤਾ, ਕਿਸੇ ਜਿਹੜੀ ਸੋ ਕਾਲਡ ਬੱਬਰ ਅਕਾਲੀ ਲਹਿਰ ਨਾਲ ਜੋੜ ਦਿੱਤਾ ਹੈ। ਔਰ ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈ ਇਕਨੋਮਿਕ ਸੈਕਟਰੀ ਟ੍ਰੇਜਰੀ ਦੀ UK ਦੀ ਕਹਿ ਰਹੀ ਹੈ ਵੀ ਵਿਲ ਨਾਟ ਸਟੈਂਡ ਬਾਈ ਵਾਈਲ ਟੈਰਰਿਸਟ ਐਕਸਪਲੋਇਟ ਬ੍ਰਿਟਿਸ਼ ਫਾਈਨੈਂਸ਼ੀਅਲ ਸਿਸਟਮ। ਹਾਲਾਂਕਿ ਕੁਛ ਵੀ ਨਹੀਂ ਹੈ ਕੇਸ, ਕੋਈ ਐਵੀਡੈਂਸ ਨਹੀਂ ਹੈ, ਕੋਈ ਦੂਜਾ ਨਹੀਂ ਹੈ, ਇਹ ਅਲਟੀਮੇਟਲੀ ਡਿੱਗੇਗਾ ਕੇਸ। ਲੇਕਿਨ ਉਦੋਂ ਤੱਕ ਬਦਨਾਮੀ ਦੀ ਖਬਰ 4 ਚਫੇਰੇ ਲਵਾਈ ਹੈ ਔਰ ਜਿਹੜਾ ਗੁਰਪ੍ਰੀਤ ਸਿੰਘ ਉਸ ਵਿਚਾਰੇ ਦੀ ਫੈਮਿਲੀ ਲਾਈਫ ਔਰ ਸਾਰਿਆਂ ਨੂੰ ਹੀ ਤੁਸੀਂ ਫਾਈਨੈਂਸ਼ੀਅਲੀ ਕੁਝ ਕਰਨ ਜੋਗਾ ਹੀ ਨਹੀਂ ਤੁਹਾਨੂੰ ਛੱਡਿਆ ਔਰ ਤੁਹਾਡੇ ਸਿਰ ਦੇ ਉੱਤੇ ਤੁਸੀਂ ਵਕੀਲਾਂ ਦੀ ਫੀਸ ਵੀ ਦੇਣੀ ਹੈ ਤੇ ਪਲੱਸ ਖਾਲਿਸਤਾਨ ਦੇ ਕੌਜ਼ ਲਈ ਕੰਮ ਕਰਨ ਵਾਲਿਆਂ ਦੇ ਵੀ ਹਰਾਸਮੈਂਟ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਹ ਐਵੇਂ ਨਹੀਂ ਸੀ ਕਿ ਲੋਕਾਂ ਨੇ ਬਣਾਇਆ ਵੀ ਬਿੱਲਾ ਬੰਦਾ ਖਤਰਨਾਕ ਹੁੰਦਾ, ਬਚ ਕੇ ਰਹੋ ਵਿਚਾਰੇ। ਸਾਡੇ ਵੀ ਕਲਚਰ ਜਿਹੜੇ ਬਿੱਲੀਆਂ ਅੱਖਾਂ ਵਾਲੇ ਸੀ ਉਹ ਤਾਂ ਖਾਮਖਾ ਫਸੇ ਕਿਉਂਕਿ ਉਹ ਗੋਰਿਆਂ ਨੂੰ ਹੀ ਸੀ ਕਿ ਬਿੱਲੇ ਨੇ, ਉਹਨਾਂ ਸੀ ਵੀ ਸ਼ੈਤਾਨ ਨੇ। ਉਹਨਾਂ ਨੂੰ ਆਮ ਲੋਕਾਂ ਨੂੰ ਪਤਾ ਸੀ ਕਿ ਬਈ ਇਹ ਇੱਥੇ ਜਿਹੜੇ ਨੇ ਸਾਡੇ ਤੇ ਰਾਜ ਕਰ ਰਹੇ ਨੇ, ਕਿਵੇਂ ਸ਼ੈਤਾਨੀ ਨਾਲ ਕੀ ਕਰ ਰਹੇ, ਉਹ ਸ਼ੈਤਾਨੀ ਦਿਖਾ ਰਹੇ ਨੇ ਆਪਣੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕਰ ਜੀ ਵੀ ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਔਰ ਮੁਹੰਮਦ ਜਾਕੂਬ ਜੀ ਵੀ। ਅੱਜ ਕਹਿੰਦੇ December 9 ਹੈ, ਕਹਿੰਦੇ ਬੜੀ ਗੱਲ ਹੈ। ਔਰ ਵੈਲਕਮ ਬੈਕ ਡਾਕਟਰ ਸਾਹਿਬ ਔਰ ਮਿਸ ਨੀਲਮ। ਲਵ ਖਾਲਿਸਤਾਨ ਪਾਕਿਸਤਾਨ ਅਫਗਾਨਿਸਤਾਨ। ਬਹੁਤ ਸ਼ੁਕਰੀਆ ਬਾਈ। ਮਲਕੀਤ ਗਦਾਊ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜੂਨਸ ਜੀ ਵੀ, ਇਹ ਵੀ ਡਾਕਟਰ ਸਾਹਿਬ ਐਂਡ ਨੀਲਮ ਕੌਰ ਭੈਣ ਜੀ ਅਸਲਾਮ ਵਾਲੇਕਮ ਅਤੇ ਸਤਿ ਸ਼੍ਰੀ ਅਕਾਲ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। और फिर इस तरह कहते खालसा जिंदाबाद। और जाकूब जी कहते हैं कि ये बात सच है कि बहुत से मुस्लिम
बाबा गुरु नानक साहब को सुन्नी मुस्लिम ही समझते हैं और बहरहाल खालिस्तान रियल सिख फॉर खालिस्तान राज करेगा। और फिर इस तरह बसरा जी भी, और फिर इसी तरह अंदरजीत संधू जी भी, गुरप्रकाश सिंह जी भी, फिर इस तरह हरमन पन्नू जी भी, फिर इस तरह गुरविंदर मान जी भी, राजनप्रीत सिंह जी भी, मोहम्मद यूनस जी भी कहते डॉक्टर साहब मोदी की हिंदू तवी सियासत ने इंडिया का बुरा हाल कर दिया है, इंडियन रूपी नीचे ही जा रहा है। और की कहते ने, हाँ जी, ट्रंप ने मोदी का बुरा हाल कर, प्रेसिडेंट ट्रंप ने मोदी का बुरा हाल कर दिया है और मोदी एक लफ्ज़ भी नहीं बोल रहा, बिल्कुल मुंह सीता है। हाँ जी। और जतिंदर सिंह जी भी, फिर इसी तरह शरणजीत कौर जी, पाकिस्तान वालियो कागजी शेर ਨੂੰ ਧਮਕੀਆਂ ਨਾ ਦਿਓ ਜੀ, ਉੱਠ ਗਏ ਰਹੇਗਾ ਤੇ ਫਿਰ ਤੂਫਾਨ 5-7 ਜਹਾਜ਼ ਇਹਨਾਂ ਦੇ सटने पैने हैं। और फिर इसी तरह सुखजीवन बच्चू जी भी और बलहाल अहमद जी भी कहते हैं हेलो डॉक्टर साहब, सिस्टर नीलम कौर जी एंड योर टीम वेलकम सर जी। आत दी मेरे ख्याल कहते ठंड है और मॉर्निंग के साथ स्वेटर पाया है बिल्कुल जी, आज सर्दी जो है ना सारे पासे, तो फिर ठंड तो सारे पासे होनी है। और नासिर चौधरी जी भी खालिस्तान जरूर बनेगा, अल्लाह विच विश्वास रखने वाले सच्चे संत दी शहादत व्यर्थ नहीं जाएगी। और जनाब ने, हाँ जी, मोहम्मद यूनुस जी कहते हैं डॉक्टर साहब पाकिस्तान आर्मी ने जंग में 100% नंबर हासिल किए हैं और अब पाकिस्तान दोबारा अगर इंडिया को पाकिस्तान पे इल्ज़ाम नहीं लगाता ना तो मोदी बहुत इतायत कर रहा है। और फिर इस तरह बिलाल जी कहते हैं कि डॉक्टर साहब पाकिस्तान की लड़ाई इंडियन हिंदू डाउन के साथ नहीं बल्कि हमारी लड़ाई आर्य समाज और ब्राह्मण समाज के साथ है, वक्त आया तो बताएंगे, अब की बार निशाना गलत नहीं लगेगा। हाँ ਹੁਣ ਇਹ ਸਾਰੇ ਇਕੱਠੇ ਹੀ ਨੇ ਜੀ, ਆਰੀਆ ਸਮਾਜ, ਬ੍ਰਹਮੋ ਸਮਾਜ, ਦੇਵ ਸਮਾਜ, ਸਾਰੇ ਸਨਾਤਨ ਸਮਾਜ। ਹਾਂਜੀ, ਇਸ ਵੇਲੇ ਇਹਨਾਂ ਦਾ ਹਿੰਦੂ ਪ੍ਰਾਈਡ ਬੜਾ ਜਾਗਿਆ ਹੋਇਆ ਹੈ ਔਰ ਇਹਨਾਂ ਨੂੰ ਖੁਰਕ ਲੱਗੀ ਹੋਈ ਹੈ, ਜਿਹੜੀ ਇਹਨਾਂ ਦੀ ਖੁਰਕ ਮੱਠੀ ਹੋਏਗੀ ਚੰਗੀ ਤਰ੍ਹਾਂ। कहते अब बताएंगे कि निशाना कहाँ लगाना है। और युफ जी भी और इस तरह मिश्रा सिंह जी भी और गुरप्रीत सिंह जी भी और सतनाम सिंह जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा इत्थे मुकदा, तुसीं अपनी राय ते सुझाव सानू भेजना भुलना साडे इस पते ते SOS@tvrefu.tv ते ਅਸੀਂ अपना प्रोग्राम लैके फिर दोबारा तुहाडे सारे मुख होवांगे। तद तक ਲਈ ਮੈਨੂੰ ਤੇ ਆਪਣਾ ਸਲਾਹ ਦੋ ਦੇਖਦੇ ਰਹੋ TV Refu। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।